ਇੰਨੀ ਅਰਬੀ ਆਉਂਦੀ ਸੀ ਵਿੱਚ ਵਿੱਚ ਆਲੂ ਵੀ ਆ ਜਾਂਦਾ ਸੀ। 10 ਰਿਆਲ ਜੇਬ ਚ ਪਾ ਕੇ ਤੁਰਿਆ ਫਿਰੇ ਤੇ ਲੋਕਾਂ ਨੂੰ ਕਹਿ ਰਿਹਾ ਮੈਨੂੰ ਮਲਕ ਰਿਆਲ ਕਹੋ। ਉੱਥੋਂ ਦੇ ਰਹਿਣ ਵਾਲੇ ਜਿਹੜੇ ਸੀ ਨਾ, ਉੱਥੇ ਲੋਕ ਉਹਨਾਂ ਨੂੰ ਹਬਸ਼ੀਆਂ ਨੂੰ ਕਹਿੰਦੇ ਨੇ ਸਾਊਦੀਆ ਦੇ ਗੁੱਜਰ। अस्सलाम वालेकुम नाज़रीन, टी टाइम में खुश आमदीद। चाहतों भरा थकावटों भरा आपको हमारी टीम का सलाम। नाज़रीन मैं आज गया सी MBD है MBD 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 ਮੁਹੰਮਦਾਬਾਦ नहीं ਮੁਹੰਮਦਪੁਰਾ मेजरमेंट ऑफ MBD ਭਿੰਡੀ ਆਂਦਾ ਸੀ ਉੱਚ ਜਾਂ ਨਾਮ ਚ ਵੱਡਾ ਹੀ ਤੈਨੂੰ ਲਿੰਕ ਦੇ ਦਿੱਤਾ ਫਰੀਦ। ਪਿੰਡੀ ਮਾਈ ਦੀ ਪਿੰਡੀ। माई दी पिंडी नहीं MBD ਨਾਲ ਇੱਕ ਬਰਾਦਰੀ ਵੀ ਹੁੰਦੀ ਉਹ ਜਾਂ ਇਸ ਤੋਂ ਅੱਗੇ ਉਸਤਾਦ ਜੀ ਮੈਂ पिंडीपुर हजारा च गए सी। ਪਿੰਡੀਪੁਰ ਹਜ਼ਾਰ मंडी क्वार्टर भी नहीं बनता। ਡੇਰਾ ਪਿੰਡੀ ਆਬਾਦ। डेरा पिंडी खां। ਡੇਰਾ ਪਿੰਡੀ ਕਾ ਇੱਕ ਸਪੈਲਿੰਗ ਵੀ ਦੱਸ। ਪਿੰਡੀ ਸਿਰਫ ਜਾਂ ਪਿੰਡੀ ਯਾਰ ਨਾ ਉਹਦੀ ਗੱਲਾਂ ਤੇ ਲੱਗ ਪੀ ਵੀ ਆਂਦਾ ਹੀ ਵਿੱਚ M ਪਿੰਡੀ ਚ ਸਾਜੀ ਨਹੀਂ ਆਂਦਾ ਹੀ ਆ ਪੀ ਸਾਜੀ ਦਾ MBD ਮਸ਼ਹੂਰ ਆ ਉਹਦਾ ਆਂਦਾ ਕਿ ਨਹੀਂ ਪੀ MBD ਮਸ਼ਹੂਰ ਆ ਲੇਕਿਨ ਉਹ शरकपुर पिंडी ਜਲਾਲਪੁਰ ਪੱਟੀਆਂ पिंडीपुर पट्टियां ਅਸੀਂ ਗਏ ਸੀ ਗੁਲਾਮ ਮਹੀਉਦੀਨ ਇਹ ਕਿਹੜਾ ਪੱਟੀਆਂ। ਕਿੱਥੇ ਗਏ ਸੀ? ਮੰਡੀ ਮੰਡੀ ਗੁਲਾਮ ਮਹੀਉਦੀਨ। ਹਾਂ ਮੰਡੀ ਤਾਂ ਸਮਝ ਆ ਗਈ। ਮੰਡੀ ਮੰਡੀ ਢਾਬਾ ਮੰਡੀ ਢਾਬਾ ਲਓ ਜੀ। ਮੰਡੀ MBD ਮੰਡੀ ਬਹਾਉਦੀਨ। ਮੰਡੀ ਬਾਉਦੀਨ ਮੰਡੀ ਬਹਾਉਦੀਨ ਗਏ ਸੀ ਮੰਡੀ ਅਸੀਂ। ਬਹੁਤ ਦੀ 4:30 ਵਜੇ ਗਏ ਆ ਤੇ ਅਸੀਂ 10 ਵਜੇ ਇੱਥੇ ਸੀ ਬੜੀ ਸ਼ੂ ਤੇ ਰਸਤੇ 'ਚ ਅਸੀਂ ਰੁਕੇ ਵੀ ਆ। ਉੱਥੇ ਵੀ ਅਸੀਂ ਅੱਧਾ ਘੰਟਾ ਖਲੋਤੇ ਆ। ਮੰਡੀ 1 ਘੰਟਾ ਵਿੱਚੋਂ ਕੱਢਦੇ ਉਹਨਾਂ ਜਿਹੜਾ ਅਸੀਂ ਰੁਕੇ ਰਹੇ ਆ ਹਾਂ 4 ਘੰਟੇ 'ਚ ਅਸੀਂ ਆਉਣ ਜਾਣ ਕੀਤਾ। ਵਾਹ ਵਾਹ ਕੀ ਬਾਤ। ਮੰਡੀ ਬਹੁਤ ਦੀ। ਸ਼ੂਟਰ ਹੀ ਗਏ ਆ ਅਸੀਂ ਇਹ 70 75 ਤੇ। ਨਹੀਂ ਤਾਜੀ ਸਭ ਤੋਂ ਬਹੁਤਾ ਮੈਂ ਜਿੰਨੇ ਵੀ ਸਫ਼ਰ ਕੀਤੇ ਜਿੰਨੇ ਵੀ ਟੂਰ ਸਭ ਤੋਂ ਬਹੁਤੀ ਤੇਜ਼ ਅੱਜ ਮੈਂ ਤਾਜੀ ਨੂੰ ਗੱਡੀ ਚਲਾਉਂਦੇ ਦੇਖਿਆ। ਕਸਮ ਪਿੱਛੇ ਮੈਨੂੰ ਜਾਂਦੀ ਕਹਿੰਦੇ ਵਾਰੀ। ਹਾਂ ਤੇ ਕਲਮੇ ਪੜ੍ਹਨੇ ਆਇਆ ਸਾਰੇ ਦਾ ਸੁੱਤਾ ਹੀ ਆ। ਨਹੀਂ ਜਾਂਦੀ ਵੀ ਨਾਰਮਲ ਇਹ ਪਤਾ ਨਹੀਂ ਕਿਹੜੇ ਕਲਮੇ ਸਹੀ ਉਹ ਨਹੀਂ 120 140 ਘੱਟ ਸਪੀਡ 120 ਤੇ 20 ਦੀ ਨਾਲੇ ਕਹਿੰਦਾ ਉਹ ਸੁੱਤਾ ਹੀ ਆਇਆ ਵਾ। ਨਹੀਂ ਸੁੱਤਾ ਕਿਤੇ। ਲੋ ਜੀ ਨਾਜ਼ਰੀਨ ਯਾਰ ਅਸਲ 'ਚ ਨਾ ਮੇਰਾ ਇੱਕ ਦੋਸਤ ਆ, ਉਹਨੇ ਭੇਜੀ ਗੱਡੀ। ਉਹ ਇੱਥੇ ਲਈ ਵਿੱਚ ਹੀ ਕਰਦਾ ਵਾ। ਅੱਛਾ ਜਿਆਦਾ ਕੀ ਕਰੀ ਲਾਲ ਕਲਰ ਦੀ ਗੱਡੀ ਆਈ ਸੀ। ਹਾਂਜੀ ਹਾਂਜੀ ਉਹ ਮੈਂ ਹੁਣ ਤੁਹਾਨੂੰ ਸਾਰਿਆਂ ਨੂੰ ਇੱਕ ਦੁਆ ਵਾਸਤੇ ਦਰਖਾਸਤ ਕਰਨੀ ਹੈ। ਅੱਗੇ ਵੀ ਉਹਨੇ ਗੱਡੀ ਭੇਜੀ ਸੀ ਤੇ ਉਹ ਕਹਿੰਦਾ ਜੀ ਉਸਤਾਦ ਤੂੰ ਰੱਖ ਲਾ, ਮੈਂ ਉਹ ਵਿੱਚ ਨੇ ਲਾ ਦਿੰਦਾ ਨਾ ਮਤਲਬ ਇੱਧਰ ਉੱਧਰ, ਜਦੋਂ ਵਿਕਦੀ ਨਾ ਉਦੋਂ ਫਿਰ ਉਹ ਲੈ ਜਾਂਦਾ ਵਾ। ਅੱਛਾ ਸਮਝ ਆਈ? ਇੱਕ 2 ਮਹੀਨੇ ਪਹਿਲੇ ਵੀ ਡੱਬਾ ਟਾਇਪ ਆਇਆ ਸੀ। ਅੱਛਾ ਕੁਦਰਤੀ ਗੱਲ ਇਹ ਹੈ ਕਿ ਗੱਡੀ 6 ਮਹੀਨੇ ਹੋ ਗਏ ਉਹਦੇ ਘਰ ਖੜੀ। ਉਹ ਕਹਿੰਦਾ ਚਲੋ ਯਾਰ ਚਲਾਓ, ਮੇਰੇ ਕੋਲ ਗੱਡੀ ਆਉਂਦੀ ਹੈ 15 ਕੁ ਦਿਨ ਮੈਂ ਚਲਾਉਣਾ, ਉਹਦਾ ਗਾਹਕ ਲੱਗ ਜਾਂਦਾ। ਵਾਹ ਵਾਹ। ਵਾਹ ਜੀ ਵਾਹ। ਉਹਨੇ ਥੋੜੇ ਦਿਨ ਪਹਿਲੇ ਉਹ ਦੂਜੀ ਭੇਜੀ, ਉਹ ਇੱਕ ਹੋਰ ਉਹ ਇੱਥੇ ਆਈ ਆ ਹਫਤੇ 'ਚ ਉਹਦਾ ਗਾਹਕ ਲੱਗ ਗਿਆ। ਹੁਣ ਮੈਨੂੰ ਕਹਿੰਦਾ ਉਸਤਾਦ ਜੀ ਗੱਡੀ ਬੜੀ ਮਜ਼ੇਦਾਰ ਆਈ ਹੈ ਤੇ ਲੈ ਆਓ ਤੇ ਇਹ ਫਿਰ ਹਾਂ ਵੇਚਣੀ ਆ। ਤੇ ਹੁਣ ਸਾਰੇ ਦੁਆ ਇੱਕ ਨੈਸ਼ੀ ਟੈਪ ਪਾ ਦਿਓ ਬਸ ਕਿ 6 ਮਹੀਨੇ ਨਾ ਇਹਦਾ ਗਾਹਕ ਨਾ ਹੋਵੇ। ਮੈਨੂੰ ਲੱਗਦਾ ਉਸਤਾਦ ਜੀ ਜਿਹਦਾ ਨਹੀਂ ਆਂਦਾ ਉਹ ਹੀ ਤੇ ਤੁਹਾਡੇ ਕੋਲ ਭੇਜਦਾ ਹੋਗੇ ਲੱਗੇਗਾ ਕਿ ਨਹੀਂ ਇਹ ਇਨਸ਼ਾਅੱਲਾ ਸਾਰੀ ਜ਼ਿੰਦਗੀ ਨਹੀਂ ਵਿਕੇਗੀ ਤਾਂ ਕਿਆਮਤ ਨਹੀਂ ਵਿਕੇਗੀ। ਇੰਨੀ ਵੀ ਨਹੀਂ ਚਾਹੀਦੀ। ਨਹੀਂ ਤੂੰ ਦੁਆ ਸਾਡੇ ਨਹੀਂ ਐਡੀ ਵੀ ਨਾ ਦਵਾ, ਅੱਗੋਂ ਚੇਂਜ ਵੀ ਉਹਨੇ ਹੋਰ ਵੀ ਭੇਜਣੀ ਆ ਨਾ, ਮੈਂ ਇੱਥੇ ਹੀ ਲੱਗਾ ਰਵਾਂ ਮੁੜ ਕੇ। ਉਹ ਹਾਂਜੀ ਉਹ ਗੱਡੀ ਪੀਣ ਦੀ ਦੁਆ ਨਾ ਕਰ ਦੋ। ਆਹੋ 6 ਮਹੀਨੇ ਦਾ ਕਿਹਾ ਉਹਨਾਂ ਨੇ। ਉਹ ਗੱਡੀ ਦੇ ਜਦੋਂ ਸਾਰੇ ਬਟਨਾਂ ਦਾ ਪਤਾ ਚੱਲਦਾ ਉਹ ਵਿਕ ਜਾਂਦੀ। ਆਹੋ ਸਹੀ ਗੱਲ। ਜਿਹਦਾ ਸੈੱਟ ਹੁੰਦਾ। ਨਹੀਂ ਉਹ ਲਾਲ ਗੱਡੀ ਵੀ ਬਹੁਤ ਆਲਾ ਗੱਡੀ ਸੀ। ਉਹ ਜਾਨ ਨਹੀਂ ਉਹਦੇ ਨਾਲ ਦੀ ਹੈ ਅੱਛਾ ਲੇਕਿਨ ਉਹ ਜਰਾ ਥੋੜਾ ਉਹ ਜਿਹੜੀ ਸੀ ਨਾ ਥੱਕੀ ਸੀ। ਇਹ ਫਰੈਸ਼ ਆ। ਜੀ ਸਾਹਿਬ ਤੁਸੀਂ ਫੈਸਲ ਮੂਵਰ ਜਾਂ ਡਾਈਵੋ ਚ ਸਫ਼ਰ ਕੀਤਾ? ਹਾਂ ਤੁਸੀਂ ਵਿੱਚ ਬਹਿ ਕੇ ਤੁਹਾਨੂੰ ਇੰਜ ਹੀ ਲੱਗੇਗਾ ਉਹ ਐ ਫੁੱਲ ਖੁੱਲਾ ਡੁੱਲਾ ਨਿਜ਼ਾਮ। ਅੱਛਾ ਜੀ ਕੋਈ ਐਸੀ ਗੱਡੀ ਫਰੀਦ ਸਾਹਿਬ ਤੁਸੀਂ ਵਿੱਚ ਬਹਿਣਾ ਨਾ, ਤੁਸੀਂ ਇੰਜ ਪੂਰਾ ਹੱਥ ਉੱਪਰ ਕਰਨਾ, ਫੇਰ ਛੱਤ ਨੂੰ ਹੱਥ ਲੱਗਣਾ ਤੁਹਾਡਾ। ਇਹ ਨਹੀਂ ਵਿਕਣੀ। ਨਹੀਂ ਉਸਤਾਦ ਜੀ ਇਹ ਵਿੱਚ ਸਹੀ ਨਹੀਂ ਆਏ ਜਿੰਨੇ ਅਗਰ ਕਿਸੇ ਨੇ ਲੈਣੀ, ਮੈਂ ਦੱਸਦੇ ਆ ਭਾਈ ਉਹ ਇੰਜਨ 'ਚ ਵੀ ਰੌਲਾ ਵਾ, ਗੇਅਰ ਵੀ ਆੜ ਕੇ ਉਹਦੇ ਚੱਲਦੇ ਆ,
ਚਲੋ ਫਿਰ ਤੇ ਠੀਕ ਆ ਨਾ, ਉਹ ਨਾਲੇ ਉਸਤਾਦ ਜੀ ਤੇ ਜਿਹੜੀ ਫੁੱਸ ਸਟਾਰਟ ਆ। ਚਾਬੀ ਨਹੀਂ ਨਾ, ਚਾਬੀ ਨਹੀਂ ਹੈ ਨਹੀਂ ਧੱਕਾ। ਚਾਬੀ ਵੀ ਗਵਾਚੀ ਹੈ, ਤੇ ਉਹ ਤੈਨੂੰ ਦੱਸਿਆ ਨਹੀਂ ਫੁੱਸ ਸਟਾਰਟ ਆ। ਕਿੱਦਾਂ ਚੜਾਈ ਤੇ ਘਲਾ ਦਿੰਦੇ ਫਿਰ ਉਧਰੋਂ ਨਹੀਂ ਮਤਲਬ ਉਹਦੇ ਅੰਦਰ ਜਗਾੜ ਡਾਇਰੈਕਟ ਕੀਤਾ ਨਾ ਨਿਜ਼ਾਮ। ਦੋ ਬੰਦੇ ਜਾਪਾਨ ਨੇ ਨਵਾਂ ਸਿਸਟਮ ਕੱਢਿਆ, 2 ਤਾਰਾਂ ਬਾਹਰ ਕੱਢ ਦਿੰਦੇ ਹੁਣ, ਉਹ ਕਹਿੰਦੇ ਨਾਲ ਜੋੜ ਕੇ ਕਿ ਜਣਾ ਸਟਾਰਟ ਕਰ ਲਓ ਬਸ ਆ। ਇੱਕ ਜਣਾ ਪੜ ਕੇ ਬੈਠ ਹਾਂ। ਜਾਂਦਾ। ਹਾਂ ਠੀਕ। ਇੱਕ ਉਹਦੇ ਚ ਏਡਾ ਵੱਡਾ ਫਾਲਟ ਆ ਤਾਜੀ, ਉਹ ਜਿਹੜਾ 100 ਤੋਂ ਉੱਤੇ ਹੀ ਨਹੀਂ ਜਾਂਦੀ, 100 ਦੀ ਸਪੀਡ ਤੋਂ ਉਸੇ ਜਾਂਦੀ ਹੀ ਨਹੀਂ। ਉਹ ਜਿਹੜੀ ਉਸਤਾਦ ਜੀ ਟੋਟਲ ਨੂੰ ਹੈ check ਨਾ ਕਰਾਓ। ਲਕੀਰ, ਲੇਕਿਨ ਉਹ ਪਹਿਲੇ ਵੀ ਇਦਾਂ ਹੀ ਸੀ ਲਾਲ ਹਾਂ ਬਈ, ਜਦੋਂ 90 ਕਿਤੇ ਜਾਂਦੇ ਸੀ ਨਾ ਉਸ ਤੋਂ ਬਾਅਦ ਤੂੰ ਉਹਦੇ ਉੱਤੇ ਭਾਵੇਂ ਕਤਲ ਹੋ ਜਾ ਬ੍ਰੇਕ ਦੇ ਉੱਤੇ, ਕਤਲ ਹੋ ਕੇ ਡਿੱਗ ਪੈ ਰੇਸ ਤੇ, ਉਹ 90 ਤੇ ਹੀ ਆ। ਨਹੀਂ ਲੇਕਿਨ ਇਹਦੇ ਬਾਵਜੂਦ ਵਿਕ ਜਾਂਦੀ ਸੀ। ਵਾਓ। ਪਤਾ ਨਹੀਂ ਕੀ ਗੱਲ ਆ, ਪਤਾ ਨਹੀਂ ਮੈਨੂੰ ਗੱਡੀ ਦੇ ਕੇ ਤੇ ਸਾਰਿਆਂ ਨੂੰ ਕਹਿੰਦਾ ਉਹ ਜਾਨੀ ਭਾਈ ਨੀ, ਉਹਨਾਂ ਦੇ ਕੋਲ ਆ ਗੱਡੀ, ਤੇ ਉਹ ਕਹਿੰਦੇ ਚਲੋ ਯਾਰ ਨਾਲ ਗੱਡੀ ਲੈ ਲਾਂਗੇ, ਨਾਲ ਮਿਲ ਲਾਂਗੇ। ਉਹ ਇਸ ਚੱਕਰ ਚੋਂ ਮੈਨੂੰ ਵੇਚੀ ਜਾ ਰਿਹਾ ਨਾ। ਹਾਂ ਤੇ ਇਹ ਹੁਣ ਉਹਨੇ ਮੈਨੂੰ ਫੋਨ ਕਰਨਾ ਨਾ ਕਿ ਉਸਤਾਦ ਜੀ ਯਾਰ ਵੈਸੇ ਬੜੀ ਗੱਲ ਆ, ਫਿਰ ਗਾਹਕ ਲੱਗ ਗਿਆ। ਤੇ ਤੂੰ ਵੇਖੀ ਦਸਤੀ ਉਹਦਾ ਨੰਬਰ ਬਲੌਕ ਤੇ ਨਾ ਹੁੰਦਾ ਤੇ ਗੱਲ ਨਹੀਂ ਉਸਤਾਦ ਜੀ ਬਲਾਕ ਤੇ ਕਿਉਂ ਤੁਸੀਂ ਕਮਿਸ਼ਨ ਲਿਆ ਕਰੋ ਉਹਨੂੰ, ਕਹ ਭਾਈ ਨਹੀਂ ਕਮਿਸ਼ਨ ਨਹੀਂ ਯਾਰ, ਗੱਡੀ ਕਮਿਸ਼ਨ ਬਕਾਣੀ ਨਹੀਂ, ਜਿਹੜੀ 2-3 ਮਹੀਨੇ ਚਲਾਉਣੀ ਕਮਿਸ਼ਨ ਹੀ ਆ। ਉਹੀ ਬਚਤ ਆ। ਸਾਈ ਲਾਲ ਗੱਡੀ ਨੇ ਤਾਂ ਬਹੁਤ ਤੰਗ ਕੀਤਾ ਸੀ ਆਪਾਂ ਨੂੰ, ਲਾਹੌਰੋਂ ਕੰਮ ਹੀ ਕਰਾਇਆ ਸੀ। ਹਾਂ ਉਹ ਪਿੱਛੋਂ ਐ ਕਰਦੀ ਸੀਗੀ। ਹਾਂ ਨਹੀਂ ਵੈਸੇ ਇੱਥੇ ਸਾਜੀ ਅਸੀਂ 120 ਵੀ ਮਾਰੀ ਹੈ ਲੇਕਿਨ ਉਹ ਸਹੀ ਰਹੀ ਹੈ। ਨਹੀਂ ਸਹੀ, ਕਿੰਨੇ 140 ਤੇ ਟੋਟਲ ਮੀਟਰ ਆ ਉਹਦਾ। ਤੁਸੀਂ 120 ਮਾਰਤਾ। ਹਾਂ ਹਾਂਜੀ ਉਹ 140 ਤੇ ਚਲੀ ਜਾਂਦੀ ਆ ਉਹ। ਨਹੀਂ ਤੁਸੀਂ ਕਿਹਾ 140। ਮੈਂ ਜਦੋਂ ਡਰਾਈਵ ਕੀਤੀ ਨਾ ਤੇ ਮੈਂ 90 100 ਤੱਕ, ਕਿਉਂਕਿ ਯਾਰ 140 ਤੇ ਉਹਦੀ ਟੋਟਲ ਕਪੈਸਿਟੀ ਹੈ ਆਹ ਤੇ 90 100 ਤੱਕ ਠੀਕ ਆ ਜੀ। ਠੀਕ ਹੈ। ਉਹ ਜਦੋਂ ਮੈਂ ਇਹਨਾਂ ਨੂੰ ਮੈਂ ਕਿਹਾ ਲਓ ਤੁਸੀਂ ਚਲਾਓ ਹੁਣ, ਜਰਾ ਮਜ਼ਾ ਲਵੋ। ਇਹ ਵੀ ਇਹਨਾਂ ਨੂੰ ਮੈਂ ਆਉਣ ਨਹੀਂ ਦਿੰਦਾ, ਮੈਂ ਆਪਣੀ ਗੱਡੀ ਅੱਗੇ ਰੱਖੀ। ਅੱਗੇ ਰੱਖੇ ਹਨ। ਜਿੱਥੇ ਤੇਜ਼ ਕਰਦੇ ਸੀ ਮੈਂ ਸਲੋ ਕਰ ਲੈਂਦਾ ਸੀ, ਇਹ ਮਜਬੂਰਨ 80 ਤੇ ਆ ਜਾਂਦੇ ਸੀ ਫਿਰ। ਉਹ ਘਰੋਂ ਕੱਢਦੇ 140 ਤੇ ਸੂਈ ਹੁੰਦੀ। ਫਰੀ ਤਾਂ ਜਿਹੜੀ ਸੂਈ ਇੰਜ ਕਰਕੇ ਜਾਂਦੀ ਹੈ ਨਾ, ਹਾਂਜੀ। ਉਹਦਾ ਆਖਰਲਾ ਹਿੱਸਾ 140 ਆ, ਉਸ ਤੋਂ ਅੱਗੇ ਨਹੀਂ। ਠੀਕ ਹੈ। ਅੱਛਾ ਉਹ ਮੀਟਰ ਉਹ ਮੀਟਰ ਹੀ 140 ਦਾ ਵਾ, 140 ਦਾ ਉਹਨੂੰ ਸਿੱਧਾ ਕਿ 140 ਤੱਕ ਮੀਟਰ ਆ ਸੂਈ, ਉਸਤਾਦ ਇਹਨੂੰ ਜੀ, ਸਮਝਾਉਂਦੇ ਆ ਤੁਸੀਂ ਅੱਗੇ ਉਹਨੂੰ ਕਿਹਾ, ਉਹਨੂੰ ਨਹੀਂ ਪਤਾ ਲੱਗਾ। ਨਹੀਂ ਮੇਰਾ ਮਤਲਬ ਇਹ ਕਹਿਣ ਦਾ, ਉਹ ਕਹਿੰਦੇ ਵੀ 140 ਤੋਂ ਮੈਂ ਸਮਝ ਰਿਹਾ ਕਿ 140। ਨਹੀਂ ਉਹਦੀ ਮੈਕਸ ਲਿਮਿਟ ਜਿਹੜੀ ਮੀਟਰ ਹੈ ਨਾ 140 ਮੀਟਰ ਆ ਉਹਦਾ। ਇੰਨੀ ਕਿਤੇ ਮੈਨੂੰ ਸਮਝ ਆ ਗਈ ਆ ਹੁਣ। ਉਹ ਭਾਈ 140 ਤੋਂ ਉੱਤੇ ਨਹੀਂ ਜਾਂਦੀ, ਉਹ ਗੱਡੀਆਂ ਵਾਲੇ ਕਹਿੰਦੇ ਉਹਨੂੰ 100 ਤੇ 120 ਤੇ ਰੱਖੋ ਜੇ ਲੌਂਗ ਟਾਈਮ ਚਲਾਉਣੀ ਹੈ। ਉਹ ਜਿਹੜਾ ਇੰਜ ਥੱਲੇ ਕਰਕੇ ਛਾਂ ਕਰੀਦੀ ਹੈ। ਨਹੀਂ ਵਿਕੇਗੀ ਕਿ ਨਹੀਂ? ਨਹੀਂ ਇਨਸ਼ਾਅੱਲਾ ਨਹੀਂ ਵਿਕੇਗੀ। ਇਨਸ਼ਾਅੱਲਾ ਮੈਂ ਸਵੇਰੇ ਤਰੀਤਾ ਵੀ ਕਰਾ ਦਿਆਂਗਾ, ਐਡਾ ਨਕਸ਼ ਢੰਗਣਾ ਅੰਦਰ ਬਸ ਯਾਰ ਇਹ ਬਾਤ ਠੀਕ ਹੈ, ਤੂੰ ਵਿਕੇ ਨਾ। ਤੁਸੀਂ ਆਪਾਂ ਅੰਨਾ ਹੋ ਜਾ, ਜਿਹੜਾ ਬੰਦਾ ਆਵੇ ਨਾ ਉਹਦੇ ਫੂਕ ਮਾਰ, ਉਹਨੂੰ ਗੱਡੀ ਅਜੀਬ ਜੀ ਨਜ਼ਰ ਆਵੇ। ਉਸਤਾਦ ਜੀ ਇਹ ਗੱਡੀ ਦਾ ਸੌਦਾ ਕਰਨਾ ਹੈਗਾ, ਸਿਟੀ ਲੈ ਜਾਏਗਾ, ਲੇਕਿਨ ਇਹ ਨਹੀਂ ਵਿਕੇਗੀ। ਯਾਰ ਫਰੀਦ ਭਾਈ ਤੁਸੀਂ ਹਿਸਾਬ ਲਾ ਲਓ, ਉੱਥੋਂ ਉਸਤਾਦ ਜੀ ਨੇ ਗੱਡੀ ਕੱਢੀ ਦਾਨਿਸ਼, ਉਸਤਾਦ ਜੀ ਨੇ ਫੁੱਲ ਉਹਦੀ ਰੇਸ ਅੱਗੋਂ ਬਾਹਰ ਨਿਕਲਣ ਵਾਲੀ ਸੀ, ਹਿਸਾਬ ਲਾ ਲਾ। ਤੇ ਬੜਾ ਸੋਹਣਾ ਪਿੱਛੋਂ ਇੱਕ ਮਹਿਰਾਨ ਤੇ ਆਇਆ, ਉਹ 50 ਸੈਕਿੰਡ ਚ ਮੈਨੂੰ ਨਜ਼ਰ ਹੀ ਨਹੀਂ ਆਇਆ, ਇੰਨੀ ਤੇਜ਼ ਹਿਸਾਬ ਲਾ ਲੈ ਕਿੰਨੀ ਕੁ ਭੱਜਦੀ ਹੋਣੀ। ਯਾਰ ਅਸੀਂ ਵੀ ਅੱਤ ਕਰਾਈ ਹੈ ਪੂਰੀ ਰਸਤੇ 'ਚ ਵਾਹ ਯਾਰ। ਬਈ ਇਹ ਸ਼ੂਟਰ ਹੈ। ਅੱਛਾ ਜੀ ਕੀ ਹੋ ਗਏ ਓ ਯਾਰ ਯਕੀਨ ਕਰ। ਹਾਂਜੀ ਸ਼ੂ ਕਰਕੇ ਗੱਡੀਆਂ ਕੋਲੋਂ ਲੰਘਣਗੇ। ਯਾਰ ਨਹੀਂ ਇਹ ਕਿੱਦਾਂ ਨਹੀਂ ਵਿਕੇਗੀ? ਵਿਕੇਗੀ ਨਹੀਂ ਫਰੀਦ ਬਾਦਸ਼ਾਹ, ਕਬੂਤਰ ਮਾਰ ਕੇ ਦੇਾਂਗੇ, ਹਾਂਡੀ ਦੇਾਂਗੇ ਤੇ ਗੱਡੀ ਵਿਕ ਜੇ ਸਾਨੂੰ ਫੜ ਲਈ। ਇਹਨੇ ਆਪਣੇ ਸਹੁਰੇ ਤੇ ਵੀ ਕਰਵਾਤਾ ਸੀ, ਉਹਦੀ 70 ਹਲ ਤੱਕ ਖਲੋਤੀ, ਉਹ ਪੁਰਾਣਾ ਕਾਲਾ ਮਾਡਲ ਆ, ਉਹ ਕਾਰੀਗਰ ਉਹਨੇ ਏਦਾਂ ਕਰਕੇ ਦਰਵਾਜ਼ੇ ਤੇ ਟੰਗੀ ਹੈ ਇਸ ਗੱਲ। ਉਹਦੇ ਨਾਲ ਊਂਟ ਦੀ ਹੱਡੀ ਬਣਨਾ ਹੈ ਗੱਡੀ। ਅੱਕ ਕੇ ਉਹ ਖੋਲ ਕੇ ਵੇਚਣ ਦੇ ਆ। ਭਾਜੀ ਗੱਲ ਇਹ ਆ, ਮੈਂ ਕਦੀ ਆਟੋ ਗੱਡੀ ਨਹੀਂ ਚਲਾਈ। ਆਟੋ ਚਲਾਈ ਆ ਲੇਕਿਨ ਮਤਲਬ ਇਹ ਨਹੀਂ ਕਿ ਵੀ ਰੱਖੀ ਤੇ ਉਹਨੂੰ ਸਟਾਰਟ ਵੀ ਕਰਨਾ, ਸਾਰੇ ਆਪਸ਼ਨ ਨਹੀਂ ਸੀ ਮੈਨੂੰ ਪਤਾ। ਮੈਂ ਮੈਨੂਅਲ ਦਾ ਲਵਰ ਆ। ਉਹਦੀ ਵਜ੍ਹਾ ਇੱਕ ਹੈ ਸੀ, ਮੈਂ ਇਹ ਸੀ ਕਿ ਯਾਰ ਅਸੀਂ ਗਲੀਆਂ ਅਸੀਂ ਇਹ ਮੈਂ ਉਦੋਂ ਦੀ ਗੱਲ ਕਰਦੇ ਹਾਂ ਜਦੋਂ ਅਸੀਂ ਹਮ ਛੋਟੇ ਮਕਾਨ ਪੱਕੇ ਹੋਤੇ ਥੇ, ਜਦੋਂ ਇਹ ਅਸੀਂ ਇਧਰ ਜਦੋਂ ਨਾ ਅਸੀਂ ਸ਼ੋਅ ਕਰਨ ਜਾਈਦਾ ਸੀ ਮਹੱਲਿਆਂ ਗਲੀਆਂ ਦੇ ਵਿੱਚ, ਤੇ ਉੱਥੇ ਮੈਨੂਅਲ ਗੱਡੀ ਸਹੀ ਰਹਿੰਦੀ ਸੀ। ਆਪਾਂ ਕਿੱਥੇ ਕਿੱਥੇ ਜਾਣਾ, ਸ਼ੋਅ ਕਰਨਾ, ਗਲੀਆਂ 'ਚ ਵਾਲ ਲੈਣੀ, ਮਹੱਲਿਆਂ 'ਚ ਕਿਤੇ ਸਪੀਡ 'ਚ ਨਸਾਉਣੀ ਕਿਤੇ ਹੀ। ਉਹ ਮੈਨੂੰ ਇਹ ਸੀ ਕਿ ਯਾਰ ਮੈਨੂਅਲ ਜਿਹੜੀ ਨਾ ਉਹ ਤੁਸੀਂ ਆਪਣੀ ਮਰਜ਼ੀ ਨਾਲ ਜਿੱਦਾਂ ਮਰਜ਼ੀ ਕਰ ਲੈਂਦੇ ਹੋ। ਤਾਂ ਜਦੋਂ ਆਉਂਦੀ ਨਾ ਆਟੋ 'ਚ ਫਿਰ ਉਹ ਸ਼ੌਕੀਆ ਬਾਜ਼ੀਆਂ ਬਹੁਤ ਸਾਰੀਆਂ ਜਿਹੜੀਆਂ ਉਹਦੇ 'ਚ ਨਹੀਂ ਨਹੀਂ, ਉਹਦੀ ਆਪਣੀ ਇੱਕ ਲਿਮਿਟ ਉਹਨੇ ਉੱਤੇ ਜਾਣਾ, ਜੋ ਵੀ ਉਹਦੀ ਪਿਕ ਆਈਏ ਉਹ। ਮੈਨੂਅਲ ਨੂੰ ਤੁਸੀਂ ਭਾਵੇਂ ਦੂਜੇ 'ਚ ਪਾ ਕੇ ਤੇ ਧੂਆਂ ਕਢਾ ਕੇ ਫਿਰ ਤੀਸਰਾ ਗੇਅਰ ਲਾਓ, ਆਟੋ ਇਦਾਂ ਨਹੀਂ। ਉਹ ਇਸ ਤੋਂ ਮੈਨੇ ਸੀ, ਲੇਕਿਨ ਹੁਣ ਮੈਂ ਨਾ ਥੱਕ ਜਾਣਾ ਕਿ ਦੋਵੇਂ ਲੱਤਾਂ ਬਾਹਾਂ ਹਰ ਚੀਜ਼ ਇਹਦੇ 'ਚ। ਯਾਰ ਟੌਮ ਕਰੂਜ਼ ਲਾਈਦਾ ਵਾ ਕਰੂਜ਼, ਸਿਰਫ ਸਾਜੀ ਕਰੂਜ਼ ਮੋਡ। ਉਹ ਕਰੂਜ਼ ਲੱਗਦਾ ਹੀ ਉਸਤਾਦ ਜੀ ਨੇ। ਯਾਰ ਟੌਮ ਕਰਕੇ ਲਾਈਦਾ ਨਹੀਂ ਆਹੋ ਜਦੋਂ ਨੱਪੀਦਾ ਟੌਮ ਕਰੂਜ਼। ਉਸਤਾਦ ਜਦ ਤੱਕ ਤੁਹਾਡੇ ਕੋਈ ਗੱਡੀ ਓਵਰ ਕ੍ਰੀਮ ਤੇ ਪਵਾ ਦੇਣਾ, ਸਲਮਾਨ ਚਲਾਈ ਜਾਏਗਾ, ਸਹੀ ਨਹੀਂ?
ਪੈਸੇ ਹੋਣਗੇ ਹੈ ਓਵਰ ਕਰੀਮ ਤੇ ਪਾ ਦਿੰਦੇ ਆ, ਸਲਮਾਨ ਚਲਾਈ ਜਾਊਗਾ ਉਹਦੇ। ਅੱਛਾ ਹੱਥਾਂ ਦੀ ਰੇੜੀ ਵੀ ਓਵਰ ਕਰੀਮ ਤੇ ਲੈ ਕੇ ਕਹਿੰਦਾ ਪਾ ਦਿਓ। ਇਹਦੇ ਬੱਚੇ ਦਾ ਵਾਕਰ ਵੀ ਓਵਰ ਕਰੀਮ ਤੇ ਪਾਇਆ। ਓਵਰ ਕਰੀਮ ਤੇ ਕੰਮ ਕਰਨ ਲੱਗ ਪਿਆ ਤੇ ਮੋਟਰਸਾਈਕਲ ਹੈ ਨਹੀਂ। ਇੱਕ ਬੰਦੇ ਨੇ ਫੋਨ ਕੀਤਾ ਤੇ ਉਹਦਾ ਦਰਵਾਜ਼ਾ ਖੜਕਾ ਕੇ ਪੈਦਲ ਹੀ ਕਹਿੰਦਾ ਉਹ ਭਾਜੀ ਕਿੱਥੇ ਜਾਣਾ, ਚੱਲਦੇ ਆ। ਪੈਦਲ ਤੇ ਉੱਪਰ ਪੈਦਲ ਜਾ ਰਹੇ ਦੋਵੇਂ, ਗੱਲਾਂ ਕਰਦੇ। ਆਹ ਗੱਲਾਂ ਕਰਦੇ। ਮੋਢੇ ਤੇ ਕਰੀਮ ਵਾਲਾ ਮੁੰਡਾ ਆਇਆ। ਗਧਾੜੇ ਚ ਕੋਈ ਬੰਦਾ ਛੱਡ ਕੇ ਆਉਂਦਾ ਓਵਰ ਕਰੀਮ ਤੇ। ਨਹੀਂ ਉਸਤਾਦ ਜੀ ਜਿਹੜੀ ਸਲਮਾਨ ਆਟੋ ਗੱਡੀ ਹੈ ਨਾ ਉਸਤਾਦ ਜੀ, ਇੰਟਰਨੈਸ਼ਨਲੀ ਹੁਣ ਆਟੋ ਹਾਂਜੀ ਗੱਡੀ ਹੋ ਗਈ ਆ। ਹੁਣ ਤੇ ਡਬਲ ਮੀਨਿੰਗਸ ਵੀ ਆ ਗਈਆਂ ਨੇ ਗੱਡੀਆਂ। ਆਟੋ ਚਲਾ ਲਓ ਭਾਵੇਂ ਦੂਜੀ ਚਲਾ ਲਓ। ਹਾਂਜੀ ਹਾਂਜੀ, ਡਬਲ ਮੀਨਿੰਗਸ ਨਹੀਂ, ਡਬਲ ਫੰਕਸ਼ਨਲ। ਅੱਛਾ ਜ਼ੂ ਮੈਨੀ ਗੱਡੀਆਂ ਵੀ ਆ ਗਈਆਂ। ਉਹ ਮੈਂ ਨਹੀਂ ਗੱਡੀਆਂ। ਉਹ ਗੇਅਰ ਹੁੰਦਾ ਫੋਰਡ ਦਾ, ਇੱਥੇ ਸਟੀਅਰਿੰਗ ਹੈ ਨਾ, ਤੇ ਸਟੀਅਰਿੰਗ ਦੇ ਨਾਲ ਹੀ ਉਹ ਫੋਰਡ ਫਿੱਟੇ ਮੂੰਹ ਆ ਕਿਹੜਾ ਗੀਅਰ ਹੁੰਦਾ ਵਾ। ਉਹਨੇ ਦੱਸਿਆ ਵਾ। ਯਾਰ ਮੇਰਾ ਰਗੜੀ ਭਾਵੇਂ ਮੈਂ ਗੇਅਰ ਮੇਰੇ ਕੋਲ ਨਹੀਂ, ਮੇਰੀ ਗੱਲ ਸੁਣ, ਫੋਰਡ ਦਾ ਗੀਅਰ ਕਿਹੜਾ। ਇਹ ਜੇ ਤੂੰ ਫੋਰਡ ਕਰਦਾ ਹੋਵੇਂ ਤੇ ਵੇ ਜੇ ਕੋਈ ਫੋਰਡ ਕਰੇ ਫਿਰ ਉਹ ਬੁਲਾ ਕੇ ਤੁਹਾਡੇ ਕੋਲੋਂ ਗੇਅਰ ਲਵਾਉਂਦਾ, ਨਹੀਂ ਤੇ ਤੁਸੀਂ ਘਰ ਹੀ ਬੈਠੇ ਹੁੰਦੇ। ਗੇਅਰ ਨਹੀਂ, ਮੈਂ ਫੋਰਡ ਗੱਡੀ ਚਲਾਈ ਹੈ ਔਰ ਮੈਂ ਬਹੁਤ ਮਤਲਬ ਹੈਵੀ ਡਰਾਈਵਰ ਸਾਂ ਸਾਊਦੀ ਅਰਬ ਦੇ ਵਿੱਚ। ਬਹੁਤ ਖਤਰਨਾਕ ਗੱਡੀ ਮੇਰੇ ਕੋਲ। ਯਾਰ ਫਰੀਦ ਤੈਨੂੰ ਮਿਲਦਾ, ਲੋਕੀ ਅੱਕ ਗਏ ਨੇ ਤੁਹਾਡੀਆਂ ਗੱਲਾਂ ਸੁਣ। ਓਏ ਤੇਰੀ ਲੋਕਾਂ ਨੂੰ ਤੁਹਾਡੀ ਔਕਾਤ ਪਤਾ ਵਾ ਕੀ ਆ। ਇੱਕ ਮਿੰਟ ਓਏ 70 ਦੀ ਗੱਡੀ ਦਾ ਰੂਮ ਕੱਢ ਕੇ ਤੇਰੇ ਬੱਚੇ ਖਾ ਗਏ ਆ ਤੇ ਤੂੰ ਗੱਲਾਂ ਕਰਨ ਡਿਆ ਫੋਰਡ ਗੱਡੀ ਦੀ ਤੇਰੇ ਕੋਲ। ਇੱਕ ਮਿੰਟ ਮਿੱਠੇ ਠਹਿਰ ਜਾ। ਉਸਤਾਦ ਜੀ ਨੇ ਕਦੀ ਜ਼ਿੰਦਗੀ 'ਚ ਇਹਨੇ ਕਦੀ ਕਿਸੇ ਨੂੰ ਵੱਡਿਆਂ ਨਹੀਂ ਕੀਤਾ। ਆ ਵੇਖੀ ਹੁਣੇ ਠਹਿਰ ਇੱਕ ਮਿੰਟ ਮਿੱਠੇ, ਮੈਂ ਤੈਨੂੰ ਓਏ ਆ ਠਹਿਰ ਜਾ, ਕੀ ਕੱਢਣੇ ਆ ਵੇਖੋ ਇਹ ਕੀ ਹੈ। ਉਰੇ ਦਾਜ ਇਹ ਜ਼ਰਾ ਚੱਕ ਇੱਕ ਮਿੰਟ ਆ ਬਲਦੀਆ ਚੈਨਲ ਲਓ ਜੀ, ਬਣਾ ਚੈੱਕ ਕਰੋ ਤੁਸੀਂ ਪਹਿਲੇ ਸਿਰਫ ਉਹਦੀ ਓਏ ਹੋਏ 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 ਮੈਲ ਗਿਬਸਨ ਚੈੱਕ ਕਰੋ ਉਹਦਾ। ਅੰਦਰ ਸਾਫ਼ ਹੈ, ਅੰਦਰ ਸਾਫ਼ ਹੈ। ਤੁਸੀਂ ਵੇਖੋ ਜ਼ਰਾ ਇਹ ਚੈੱਕ ਕਰੋ ਕੀ ਲਿਖਿਆ। ਅਲਹਮਨਲ ਨਾਮੁਲ ਦਾਰਾਤੁਨ ਮੁਤਲ ਮਫਲੂਸ। ਗਲਤ ਨਾ। ਇਹ ਅਰਬੀ ਲਿਖੀ ਹੈ। ਹਾਂਜੀ ਉਹਨਾਂ ਨੇ ਲਿਖਿਆ ਜੀ ਗੁਲਾਮ ਫਰੀਦ ਮੁਰਾਦ ਅਲੀ ਹਾਂਜੀ ਅਲ ਰਕਮਤੁਲ ਡਰਾਈਵਿੰਗ ਲਾਇਸੈਂਸਤੁਨ ਕੈਂਸਲਤੁਨ। ਤਾਜੀ ਇੱਕ ਮਿੰਟ ਠਹਿਰੋ ਯਾਰ। ਓਏ 20/5/1999 99 ਦੀ ਹਾਂਜੀ ਓਏ ਤੇ 2019 ਐਕਸਪਾਇਰ। ਹਾਂਜੀ ਇਹ ਵੀ ਚੈੱਕ ਕਰੋ। ਇੱਕ ਮਿੰਟ ਯਾਰ ਮਿੱਠਾ, ਤੂੰ ਲੈਦਾ ਹੀ ਨਾਲ ਲਾਇਸੈਂਸ ਮੈਂ ਹਰ ਚੀਜ਼ ਦਾ ਰੱਖਿਆ। ਮੈਂ ਕਾਰ ਦਾ ਵੀ ਲਾਇਸੈਂਸ ਚੀਜ਼ਾਂ ਵਿਖਾਉਣਾ। ਹੈ ਨਹੀਂ ਉਹ। ਇਹ ਤੇ ਪਾਕਿਸਤਾਨ ਦਾ ਵਾ। ਹਾਂਜੀ ਤੇ ਪਾਕਿਸਤਾਨੀ ਮੈਂ ਵਿਖਾਉਣ ਡਿਆ ਵਾਂ। ਅੱਛਾ ਮੇਰੀ ਗੱਲ ਸੁਣ ਨਾ, ਇਹ ਅੱਲਾ ਮਾਫੀ ਦੇ ਇਹਦੇ ਜੇਬ 'ਚ ਆ ਕੀ ਆ? ਆ ਲਾਇਸੈਂਸ ਕਲਾਂਟ ਦਾ ਭਾਜੀ, ਕਲਾਂਟ ਦਾ। ਹਾਂਜੀ ਫਖਰੇ ਪੰਜਾਬ। ਉੱਥੇ ਤੇਰਾ ਵੀਰ ਅਫਸਰ ਸੀ ਉਹ ਉਸਤਾਦ ਜੀ। ਓਏ ਇਹ ਤਾਂ ਅਕਸਰ ਗਲਤ ਗੱਡੀ 'ਚ ਇਹਦਾ 200 ਦਾ ਰਾਤੀ ਕਲਾਂਟ ਹੋਇਆ ਇੱਥੇ। ਕਹਿੰਦਾ ਉੱਥੇ ਵੀ ਅਫਸਰ ਸੀ ਕਲਾਂਟ, ਉਹ ਜਿਹੜਾ ਸੋਟੀ ਵਾਲਾ ਅਫਸਰ ਹੀ ਹੁੰਦਾ ਵਾ। ਉਹ ਨਹੀਂ ਹਲਾ ਪਤਾ ਨਹੀਂ ਕੀ ਲੱਗਾ ਵਾ। ਓਏ ਇਮਲੀ ਦਾ ਕੰਮ ਆ ਤੇਰਾ। ਨਹੀਂ ਅੱਲਾ ਮਾਫੀ। ਤੁਹਾਨੂੰ ਦੱਸ 99 'ਚ ਤੇਰਾ ਲਾਇਸੈਂਸ ਬਣਿਆ। ਉਹ 99 'ਚ ਮੇਰੀ ਪਦਾਇਸ਼ ਵਾ। ਯਾਰ ਇੱਕ ਮਿੰਟ ਠਹਿਰ ਜਾ। ਔਰ ਰੁਪਏ ਵਾਲਾ ਦਿਖਾਈ ਜਰਾ। ਉਹ ਜਾ ਕੰਮ ਕਰ। 99 ਤੇਰੀ ਪਦੈਠ ਆ। 32 ਬਣਦੀ ਆ। ਤੁਸੀਂ ਕਿਤੇ ਆਪਣੀ ਗਿਣਤੀ ਠੀਕ 99 79 99 9 19 20 21 22 23 24 20 21 22 23 24 30 ਤੇ 4 34 ਨਹੀਂ 32। ਮੈਂ 32 ਬਣਾ ਕੇ ਤੇਰੀ 33 35। ਉਹ ਕਿੱਥੇ ਓਏ 99 90 ਤੇ ਹਾਂਜੀ। 100 11। ਹਾਂਜੀ 11 ਦੇ ਅੱਗੋਂ 24 24 ਕਿੱਥੋਂ 35। ਉਹ ਤੇ 24 23 ਖਤਮ ਨਹੀਂ ਹੋਇਆ ਹਲੇ। 24 ਕਿੱਥੋਂ ਸ਼ੁਰੂ ਹੋ ਗਿਆ ਉਸਤਾਦ ਜੀ? ਉਹ ਸ਼ੁਰੂ ਹੋ ਗਿਆ ਸਾ ਅਸੀਂ ਕਰਤਾ ਅੱਛਾ ਸ਼ੁਰੂ। 34 ਨਹੀਂ ਉਹ 2 ਸਾਲ ਬਾਅਦ ਉਹਨਾਂ ਲਿਖੀ ਉਹਨਾਂ ਹੈ ਕੀ ਲਿਖਿਆ? ਉਹ ਯਾਰ ਨਹੀਂ ਹਾਂ ਬਲਦੀਅਤ ਕੀ ਲਿਖਿਆ? ਬਲਦੀਅਤ ਕਲੋਜ਼ਨ ਇਹ ਕੀ ਲਿਖਿਆ ਵਾ? ਬਲਦੀਅਤ ਕਲੋਜ਼। ਇਦਾਂ ਉੱਥੇ ਮੈਂ ਉਸਤਾਦ ਜੀ ਅਫਸਰ ਸੀ ਔਰ ਅੱਲਾ ਦਾ ਸ਼ੁਕਰ ਹੈ ਬੜਾ ਅੱਛਾ ਮੇਰਾ ਲੈਵਲ ਸੀ। ਸੇਲਸ ਕੋਆਰਡੀਨੇਟਰ ਮੈਂ। ਅਕਾਊਂਟੈਂਟ ਸੀ, ਅਕਾਊਂਟੈਂਟ ਬੈਗ ਵਾਲਾ, ਓਏ ਉਹ ਅਫਸਰ ਹੀ ਹੁੰਦਾ ਵਾ ਜਿਹੜਾ ਪ੍ਰੋਗਰਾਮ ਲਿਖਦਾ ਵਾ ਨਾ, ਉਹ ਅਫਸਰ ਹੀ ਹੁੰਦਾ ਵਾ। ਬੁਕਿੰਗ ਕਲਰਕ। ਉਹ ਕੱਢਦਾ ਜਿਹੜਾ 29 ਨੂੰ ਨਿਕਲਣਾ ਵੀ ਪਾਰਟੀਆਂ ਨੇ। ਯਾਰ ਇਹਨੇ ਉੱਥੇ ਸਿਰਫ ਬਿਹਾਰਾਂ ਦੇ ਸਿਰ ਤੇ ਪੈਸੇ ਕਮਾਏ। ਉਹ ਅਰਬੀਆਂ ਦਾ ਰਾਗ ਹੈ ਨਾ। ਰਾਗ ਇਹ ਸਿਰਫ ਇਸ ਰਾਗ ਦੇ ਸਿਰ ਤੋਂ ਪੈਸੇ ਕਮਾ ਕੇ ਲਿਆ। ਊਂਠਾ ਟੈਪ। ਨਹੀਂ ਕਾਫਲਾ ਜਾ ਰਿਹਾ ਅੱਗੇ ਅੱਗੇ ਫਰੀਦ ਕਲਾਉਡ ਪਹੁੰਚਦਾ ਜਾ ਰਿਹਾ। ਨਹੀਂ ਭਾਵੇਂ ਦਫ਼ਤਰ ਸੀ ਉਹ ਮੇਰਾ ਪੂਰਾ, ਤੇ ਇੱਕ ਬੰਦਾ ਬੰਗਾਲੀ ਹੁੰਦਾ ਸੀ ਚਾਹ ਉਤਲੀ ਮੰਜ਼ਲ ਤੇ ਦਫ਼ਤਰ ਹੈਗਾ ਸੀ ਇਹਦਾ। ਉਹ ਬਾਹਰ ਪਰ ਇਹਨੇ ਇੰਸਟਰੂਮੈਂਟ ਟੰਗੇ ਹੋਏ ਸੀ ਬਾਹਰ। ਅਰਬੀ ਲਿਬਾਸ ਪਾ ਕੇ ਉਹਨਾਂ ਦੇ ਗਾਣੇ ਦੇ ਕਹੀ ਆ ਮੇਰਾ ਦਫ਼ਤਰ ਸੀ ਔਰ ਚਾਹ ਦੇਣ ਲਈ ਸਾਰੀ ਦਿਹਾੜੀ ਇੱਕ ਬੰਦਾ ਮੇਰੇ ਖੜਾ। ਮੈਂ ਉਹ ਵੀ ਲਾਇਸੈਂਸ ਵਿਖਾ ਸਕਦਾ। ਚਾਹ ਦਾ? ਨਹੀਂ ਉਸਤਾਦ ਜੀ ਸੇਲਸ ਕੋਆਰਡੀਨੇਸ਼ਨ। ਚਲੋ ਤੇ ਆਇਆ ਕਿਉਂ ਤੂੰ? ਮੈਂ ਹਾਂ ਕੱਢਤਾ ਉਹਨਾਂ ਨੇ। ਹੋਣੀ ਸ਼ਾਮਤ ਨੂੰ ਉਹਨਾਂ ਨੇ ਕਿਹਾ ਨਹੀਂ ਜੀ। ਕੀ ਮਸਲਾ? ਕਿੰਨੀ ਸਾਲ ਰਿਹਾ ਉੱਥੇ? ਮੈਂ ਉਸਤਾਦ ਜੀ ਤਕਰੀਬਨ 6 ਸਾਲ ਉੱਥੇ ਰਿਹਾ। ਵਿਆਹ ਹੋਇਆ ਸੀ ਉਦੋਂ ਤੇਰਾ? ਮੇਰਾ ਨਿਕਾਹ ਹੋ ਗਿਆ ਸੀ, ਫਿਰ ਮੈਂ ਇੱਕ ਵਾਰੀ ਚਲਾ ਗਿਆ ਸੀ 6 ਮਹੀਨੇ ਲਈ। ਫਿਰ ਮੈਂ ਵਾਪਸ ਆਇਆ ਆਪਣੇ ਸਾਰੇ ਮਾਮਲਾਤ ਕਲੋਜ਼ ਕਰਕੇ।
ਅੱਛਾ ਹਾਂਜੀ ਹਾਂਜੀ ਨਿਕਾਹ ਹੋ ਗਿਆ ਸੀ, ਸ਼ਾਦੀ ਪ੍ਰੋਸੈਸਿੰਗ ਦੇ ਵਿੱਚ ਸੀ, ਅੰਡਰ ਪ੍ਰੋਸੈਸ। ਅੰਡਰ ਪ੍ਰੋਸੈਸ। ਅੱਛਾ। ਨਹੀਂ ਉਹ ਰੈਂਡਰ ਹੋ ਰਹੀ ਸੀ ਸ਼ਾਦੀ। ਨਹੀਂ, ਉਹ ਵਿਆਹ ਦੇ ਆਲੇ ਦੁਆਲੇ ਉਹਨੇ ਪੀਲੀਆਂ ਟੇਪਾਂ ਲਾ ਕੇ ਲਿਖਿਆ ਆਗੇ ਕੰਮ ਹੋ ਰਹਾ ਹੈ, ਉਹ ਬਾਅਦ ਚੋਂ ਟ੍ਰੇਲਰ ਆਗੇ ਕੰਮ ਹੋ ਰਹਾ ਹੈ। ਨਹੀਂ ਉਦੋਂ ਮੇਰਾ ਸੀ ਨਾ, ਉਦੋਂ ਮੇਰੇ ਸੀ ਆਪਣੀ ਦੁਕਾਨ ਬਣਾ ਲਈ ਸੀ ਮੈਂ ਬਹੁਤ ਵੱਡੀ, ਤੇ ਟੀਮ ਬਣ ਗਈ ਸੀ ਨਾ ਉਹ ਪੂਰੀ। ਲੋਕੀ ਇਹਨੂੰ ਕਹਿੰਦੇ ਹੁੰਦੇ ਸੀ ਤੇਰੀ ਦੁਕਾਨ ਛੋਟੀ ਆ ਤੇ ਸਮਾਨ ਤੋਂ ਜ਼ਿਆਦਾ, ਫਿਰ ਇਹਨੇ ਦੁਕਾਨ ਵੱਡੀ ਕਰਾ ਲਈ ਸੀ ਸਾਜ। ਨਹੀਂ ਜੀ ਉੱਥੇ ਮੇਰਾ ਆਪਣਾ ਨਿਕਾਹ ਤੋਂ ਫੌਰਨ ਬਾਅਦ ਇਹਦੇ ਫਲੈਟ ਸੀ, ਨਿਕਾਹ ਥਾਂ ਚੜਾਉਣ ਗਿਆ ਸੀ ਇਹਨੂੰ, ਚੱਲ ਵਿੱਚ ਚੜਾਇਆ। ਤੇ ਅਰਬੀ ਉੱਥੇ ਤੇਰਾ ਕੋਈ ਦੋਸਤ ਨਹੀਂ ਬਣਿਆ? ਬਣੇ ਬਹੁਤ। ਤੇ ਫਿਰ ਵੀ ਤੂੰ ਉੱਥੇ ਮੁਲਾਜ਼ਮਤ ਕਰਦਾ ਰਿਹਾ। ਆਹੋ ਸਹੀ ਗੱਲ। ਅੱਲਾ ਦੇ ਬੰਦੇ, ਉਹ ਤੇ ਖਵਾਉਂਦਾ ਹੀ ਬੜਾ ਦੋਸਤਾਂ ਨੂੰ। ਉਹ ਮੁਲਾਜ਼ਮਤ ਉਹਲਾ ਹੀ ਸੀ ਨਾ। ਮੈਂ ਵੈਸੇ ਤੁਹਾਨੂੰ ਸੱਚ ਦੱਸਣ ਡਿਆ ਉਸਤਾਦ ਜੀ, ਵੈਪਨ ਦਾ ਮੈਨੂੰ ਸ਼ੌਕ ਸੀ। ਮੇਰਾ ਇੱਕ ਅਰਬੀ ਦੋਸਤ ਬਣ ਗਿਆ, ਉਹਨੇ ਮੈਨੂੰ 9mm ਜਿਹੜੀ ਨਾ, ਉਹ ਮੈਨੂੰ ਕਹਿੰਦਾ ਤੂੰ ਇਹ ਲਾਈਆ ਕਿਸੇ ਤਰੀਕੇ ਨਾਲ, ਸਿਰਫ ਇੱਥੇ ਨਾ ਕੋਈ 9mm ਕੀ ਹੁੰਦਾ? ਇਹ 9mm। ਹਾਂਜੀ 9mm ਮਤਲਬ ਕੀ ਸਾਈਜ਼ ਹੁੰਦਾ? 9 ਤਾਜੀ ਉਹ ਐਪਨ ਹੁੰਦਾ, ਉਹ ਵੱਡਾ ਉਹ ਜਿਹੜਾ 9mm ਇੱਕ ਸਾਈਜ਼ ਵੀ ਹੁੰਦਾ ਵਾ, ਉਹ ਗੋਲੀ ਦਾ ਮਿਲੀਮੀਟਰ। ਹਾਂਜੀ ਮਿਲੀਮੀਟਰ ਬਿਲਕੁਲ। ਉਹ ਗੋਲੀ ਵੱਡੀ ਗੋਲੀ ਵਾਲੀ। ਹਾਂਜੀ ਅੱਛਾ ਉਹ ਸੀ ਹਾਂਜੀ ਹਾਂਜੀ, ਜਿਹੜੇ ਅਰਬੀ ਕੋ ਸੀ। ਅਰਬੀ ਕੋਲ ਸੀ। ਅਰਬੀ ਨੇ ਕਿਹਾ ਸੀ 9mm ਦਿਆਂਗਾ, ਚਲਾਇਆ ਚਲੀਏ, ਮੈਨੂੰ 2 ਦਿਹਾੜੀਆਂ ਲਵਾ ਦੇ, ਮਜ਼ਦੂਰੀ ਕਰ, ਫਿਰ 9mm ਲੈ ਜੀ। ਅੱਛਾ ਤੂੰ ਸਾਰੀ ਦਿਹਾੜੀ ਖੁਸ਼ ਰਿਹਾ, ਮਗਰ ਹੁਣ ਮੈਨੂੰ ਸ਼ਾਗਿਰਦ ਕਰ ਲੋ ਤੂੰ ਇੱਥੇ ਨਾ ਹਰਕਤਾਂ ਤੇ। ਮੈਂ ਉਦੋਂ ਵੈਪਨ ਦਾ ਜਦੋਂ ਸ਼ੌਕ ਸੀ ਮੈਨੂੰ, ਉਹ ਤਲਵਾਰ ਤੇ ਉਹ ਵਿਖਾਈ, ਮੈਂ ਤਸਵੀਰਾਂ ਵੇਖੀਆਂ ਇਹਨਾਂ ਨੇ। ਅੱਛਾ ਫੈਸਲ ਇਹਨੂੰ ਵਹਾਉਣੀ ਹੁੰਦੀਆਂ, ਇਹਨੂੰ ਇਹ ਆਪਸ ਚ ਠੀਕ ਹੋਏ ਇਹ ਸਾਰੇ। ਲੋ ਜੀ ਤਲਵਾਰ ਤੋਂ ਤਲਵਾਰ ਯਾਰ, ਮੈਂ ਸਬੂਤ ਦਿਆਂਗਾ ਉਸਤਾਦ ਜੀ, ਤਲਵਾਰ ਪਰ ਹੱਲੇ ਉਸ ਚੋਂ ਕੱਢਦੇ ਇੰਨੀ ਕੁ ਐ ਕਰਕੇ ਤਲਵਾਰ ਕਸਾ ਜੀ ਹੱਲ ਤਲਵਾਰ। ਉਸਤਾਦ ਜੀ ਜੈਨੂਇਨ ਤਲਵਾਰ ਜੇ ਤੇਰੇ ਕੋਲ ਹੈ ਉਸਤਾਦ ਜੀ। ਹੈਗੀ ਪੁੱਛ ਲੋ, ਸਹੀ ਤਲਵਾਰ, ਓਰੀਜਨਲ ਤਲਵਾਰ ਉਸਤਾਦ ਜੀ। ਮੈਂ ਤੇ ਉੱਥੋਂ ਲਿਆਂਦੀ ਇਸੇ ਪਿਆਰ ਮੁਹੱਬਤ ਨਾਲ, ਤੁਹਾਨੂੰ ਪਤਾ ਹੀ ਨਹੀਂ ਹੈਗਾ, ਮੈਂ ਵੀ ਉੱਥੋਂ ਹੀ ਲਿਆਂਦਾ ਸੀ। ਯਾਰ ਉਹਨੇ ਬੜੀ ਅੱਛੀ ਗੱਲ ਕੀਤੀ ਨਾਜ਼ਰੀਨ ਕਸਵੇ, ਉਹਨੇ ਕਾਰਡ ਕੱਢਿਆ ਤੇ ਗੰਦਾ ਕਾਰਡ ਆ, ਕਹਿੰਦਾ ਮੈਂ ਓਵਰ ਕਰੀਮ ਤੇ ਚਲਾਉਂਦਾ ਰਿਹਾ, ਕਹਿੰਦਾ ਇਹ ਤੇ ਅੱਜ ਲੱਗਦਾ ਤੂੰ ਗੋਬਰ ਕਰੀਮ ਤੇ ਚਲਾਉਂਦਾ ਰਿਹਾ ਯਾਰ, ਹੈ ਨਾ। ਅੱਛਾ ਫਿਰ ਉਹ ਇੱਥੇ ਜਦੋਂ ਮੈਂ ਪਾਕਿਸਤਾਨ ਆਇਆ, ਤੇ ਪਾਕਿਸਤਾਨ ਉਸਤਾਦ ਜੀ ਉਦੋਂ ਮੇਰੇ ਸੁਸਰ ਜਿਹੜੇ ਸੀ, ਉਹਨਾਂ ਨੇ ਇਲੈਕਸ਼ਨ ਲੜਿਆ ਤੇ ਉਹ ਜਿੱਤੇ, ਤੇ ਬੜੀ ਖੁਸ਼ੀ ਹੋਈ ਮੈਨੂੰ। ਉਹਨਾਂ ਨੇ ਕਿਹਾ ਤੂੰ ਇੱਥੇ ਹੀ ਐਡਜਸਟ ਹੋ। ਕਈਆਂ ਨੇ ਵੇਖੀ ਇੱਥੇ ਸ਼ੋਅ ਬੰਦ ਕਰਨਾ ਤੇ ਕਈ ਬਹੁਤ ਤੇ ਖਿਜੇ ਹੋਣੇ। ਉਹ ਵੀ ਲਾਇਸੈਂਸ ਵਿਖਾ ਦੇ ਸੁਸਰ ਦਾ, ਸੁਸਰ ਦਾ ਕਦਮ ਤੇਰੇ ਸੁਸਰ ਸੀ ਉਹ? ਨਹੀਂ, ਇਹਦਾ ਇਲੈਕਸ਼ਨ ਜਿੱਤਣ ਦਾ ਸਾਰੇ। ਨਹੀਂ ਰਹਿਣ ਦੇ, ਤੇਰੇ ਕੋਲ ਲਾਇਸੈਂਸ ਸੀ, ਮਾਮਾ ਤੋਂ ਪਤਾ ਨਹੀਂ ਕਦਾ ਇਹਨਾਂ ਬਟੂਏ ਭਰੇ, ਕਿੱਥੋਂ ਕਾਰਡ ਚੁੱਕ ਕੇ ਵਿੱਚ ਰੱਖੇ। ਅੱਛਾ ਤੁਸੀਂ ਇਹ ਤਾਂ ਮੰਨ ਗਏ ਨਾ ਕਿ ਗੱਡੀ ਮੈਨੂੰ, ਮੈਂ ਸਾਊਦੀ ਅਰਬ 'ਚ ਆਟੋ ਚਲਾਉਂਦਾ ਰਿਹਾ, ਫੋਰਡ ਚਲਾਉਂਦਾ ਰਿਹਾ। ਜਿਹੜੇ ਵੇਖਣ ਵਾਲੇ ਸਾਊਦੀ ਅਰਬ ਦੇ, ਉਹਨਾਂ ਨੂੰ ਪਤਾ ਫੋਰਡ ਗੱਡੀ ਜਿਹੜੀ ਉੱਥੇ 11-12 ਹਜ਼ਾਰ ਦੇ ਆਲਦੀ। ਅੱਛਾ ਯਾਰ ਮੈਂ ਕੀ ਕਰਾਂ ਇਸ ਗੱਲ ਨੂੰ ਯਾਰ, ਮੈਂ ਨਹੀਂ, ਮੇਰਾ ਇਹਦੇ ਨਾਲ ਕੀ ਤਲਕ ਆ? ਮੈਂ ਤਾਂ ਚਲਾਉਂਦਾ ਹੋਏਗਾ ਯਾਰ, ਗੱਲ ਮੁੱਕੀ। ਦੱਸਿਆ ਉਸਤਾਦ ਆਟੋ ਜੀ ਤੁਸੀਂ ਗੱਡੀ ਲੈ ਆਏ ਹੋ ਆਪਣੇ ਵੱਲੋਂ, ਤੁਹਾਡੇ ਨਾਲ ਮੁਕਾਬਲਾਬਾਜ਼ੀ ਕਰਨ ਦੇ ਯਾਰ, ਜਾਣਦੇ ਫਰੀਦ ਯਾਰ, ਜਾਣਦੇ ਅੱਲਾ ਦੀ ਰਹਿਮਤ ਨਾਲ ਸਾਰੀ ਉਮਰ ਗੱਡੀਆਂ ਝੂਟੀਆਂ ਵਾ, ਕਦੀ ਡਰ ਕੇ ਨਹੀਂ। ਯਾਰ ਨਾਜ਼ਰੀਨ ਨੂੰ ਸਮਝਾਓ ਯਾਰ। ਉਸਤਾਦ ਜੀ ਨੂੰ ਤੁਹਾਨੂੰ ਮੁਤਾਸਰ ਕਰਕੇ ਕੱਲ ਘੰਟੇ ਲਈ ਗੱਡੀ ਮੰਗਣੀ ਹੈ, ਹੋਰ ਕੋਈ ਰੌਲਾ ਨਹੀਂ ਬਾਅਦ। ਨਹੀਂ ਉਸ ਤੋਂ ਇਲਾਵਾ ਯਾਰ ਮੈਨੂੰ ਇਹ ਬੇਟਾ ਉਹ ਫੈਸਲ ਦੀ ਤੇ ਕਿਸੇ ਨੇ ਸੱਜੀ ਲੱਤ ਤੇ ਚੜਾਈ, ਮੈਂ ਤੇਰੀ ਇਹ ਦੋਵਾਂ ਤੇ ਚੜਾਉਣੀ ਤੇ ਮੈਂ ਨੱਸਣਾ ਵੀ ਨਹੀਂ। ਕੋਲਾ ਫਿਲਮ ਵਾਲਾ ਹਿਸਾਬ ਹੋ ਇੱਥੋਂ ਆ ਕੇ ਮੇਰਾ ਦਿਲ ਹਿੱਲ ਗਿਆ ਯਾਰ। ਨਹੀਂ ਫਰੀਦ ਵਾਕਈ ਸੌਦੀ 7-8 ਸਾਲ ਰਿਹਾ 6 ਸਾਲ ਚ ਐਵੇਂ ਵਧਾਈ ਕਿਉਂ ਜਾਣੇ, ਕਿਉਂ? ਅੱਜ ਵੀ ਸਾਨੂੰ ਅਰਬੀ ਯਾਦ ਕਰ ਰੋਂਦੇ ਯਾਰ। ਕਿਉਂ? ਮੁੰਡਾ ਆਇਆ ਸੀ ਫਰੀਦ, ਕੋਈ ਲੱਗਿਆ ਬਾਦੋਂ ਵਾਹ ਵੀ ਵਾਹ। ਅਰਬੀ ਮੈਨੂੰ ਇੰਨੀ ਆਂਦੀ ਸੀ ਉਸਤਾਦ ਜੀ ਕਿ ਮਤਲਬ ਕਦੀ ਅਰਬੀ ਕਹਿੰਦੇ ਹੁੰਦੇ ਸੀ ਕਿ ਸਾਨੂੰ ਵੀ ਨਹੀਂ ਇੰਨੀ ਆਉਂਦੀ, ਕਹਿੰਦੇ ਸੀ ਨਾ ਮਾਫੀ ਮਾਲੂਮ ਮੈਂ ਤਾਂ ਮਰਨਾ ਜ਼ਿਆਦਾ ਅਰਬੀ। ਹਾਂ ਬਾਜੀ ਉੱਥੇ ਜਾ ਕੇ ਮਰ ਲੱਗਿਆ ਬਾਦੀ। ਇਹਨੂੰ ਭਾਈ ਇੰਨੀ ਅਰਬੀ ਆਂਦੀ ਸੀ, ਵਿੱਚ ਵਿੱਚ ਆਲੂ ਵੀ ਆ ਜਾਂਦਾ ਸੀ। ਨਹੀਂ ਇੰਨੀ ਅਰਬੀ ਹੁੰਦੀ ਸੀ, ਵਿੱਚ ਥੋੜਾ ਬਤਾਉ ਵੀ ਆ ਜਾਂਦਾ। ਉਹ ਨਾ ਅਰਬੀ ਇੱਕ ਸੀ, ਉੱਥੇ ਮੇਰਾ ਦੋਸਤ ਬਣ ਗਿਆ ਤੇ ਮੈਨੂੰ ਕਹਿੰਦਾ ਯਾ ਫਰੀਦ, ਮੈਂ ਕਹਾ ਕਮ ਸਨਾ ਇੰਤ ਮੌਜੂਦ ਫਿਲ ਸਾਊਦੀਆ। ਹਾਂ ਇਹਨੇ ਕਿਹਾ 100 ਰਿਆਲ। ਕੈਸੀ ਅਜੀਬ ਕੀ ਯਾਰ। ਇਹਦਾ ਮਤਲਬ ਹੈ ਕਿ ਤੈਨੂੰ ਕੋਈ ਜ਼ਰੂਰਤ ਹੋਵੇ, ਕੋਈ ਪੈਸਾ ਚਾਹੀਦਾ ਤੇ ਦੱਸ। ਨਹੀਂ ਉਹਨੇ ਕਿਹਾ ਕਮ ਸਨਾ ਇੰਤ ਮੌਜੂਦ ਫਿਲ ਸਾਊਦੀਆ। ਹਾਂ ਟਾਈਮੋ ਟਾਈਮ ਵੇਲੇ ਹੋ ਜਾਗੇ। ਆਹ ਵੀ ਦਿਹਾੜੀ 5 ਵਜੇ ਤੱਕ ਹੋ ਜਾਂਦਾ ਹੁੰਦਾ ਵਾ। ਨਹੀਂ ਉਹ ਮੈਨੂੰ ਪੁੱਛਿਆ ਉਹਨੇ ਕਿ ਕਿੰਨੇ ਸਾਲ ਤੋਂ ਤੂੰ ਇੱਥੇ ਸਾਊਦੀ ਅਰਬ ਦੇ ਵਿੱਚ ਹੈ? ਮੈਂ ਫਿਰ ਉਹਨੂੰ ਕਿਹਾ, ਮੈਂ ਕਿਹਾ ਵੱਲਾਹ ਮਰਰਾ ਮਾਫੀ ਜ਼ਿਆਦਾ, ਹਾਂ ਅਨਾ ਫੀ ਮੁਮਕਿਨ 3 ਸ਼ਹਰ। ਇਹਨੇ ਕਿਹਾ ਮੈਂ ਜ਼ਿਆਦਾ ਦੇਰ ਨਹੀਂ ਠਹਿਰਦਾ, ਮੈਂ ਪੜਿਆ ਜਾਂਦਾ ਵਾ। ਕੋਈ ਚੋਟ ਗੇਟ ਸੀ। ਅੱਛਾ ਫੇਰ ਕੀ ਕਹਿੰਦਾ ਫਰੀਦ? ਮੈਂ ਕਹਿੰਦਾ ਅਰਬੀ ਚ ਦੱਸ ਤੂੰ। ਕਹਿੰਦਾ ਲਾ ਇੰਤ ਮਰਰਾ ਜ਼ਿਆਦਾ ਮੁਮਕਿਨ ਇੰਤ ਫੀ 5 ਸਨਾ ਕਿਦਾ 6 ਸਨਾ ਵਲਾ 4 ਸਨਾ। ਮੈਂ ਚੰਗਾ ਰਿਹਾ, ਉਹਨੇ ਪੈਸੇ ਜ਼ਾਇਆ ਕਰਨ ਵਾਲੀ ਗੱਲ ਆ।
ਉਹ ਮੈਨੂੰ ਫਿਰ ਉਹਨੇ ਬੜਾ ਪਿਆਰ ਕੀਤਾ, ਕਹਿੰਦਾ ਓਏ ਇੱਥੇ ਆ ਗਿਆ ਫਿਰ। ਅੱਛਾ ਇੱਥੇ ਫਿਰ ਉਹਦਾ ਕੰਮ ਚੱਲਦਾ ਹੁੰਦਾ ਸੀ ਆ ਜਿਹੜਾ ਬਾੜੇ ਪਿਸ਼ਾਵਰ ਦੇ ਵਿੱਚ ਮਾਲ ਆਉਂਦਾ ਸੀ। ਫਿਰ ਪਿਸ਼ਾਵਰ ਚਲਾ ਗਿਆ, ਪਿਸ਼ਾਵਰ 3 ਮਹੀਨੇ ਰਹਿ ਗਿਆ। ਇੱਥੇ ਆ ਕੇ ਘਰਦਿਆਂ ਨੂੰ ਕਹਿੰਦਾ ਭਾਈ ਇਹਦੇ ਨਾਲੋਂ ਮੈਂ ਅਰਬੀ ਆ ਉਹਦੇ ਕੋਲ ਹੀ ਸਹੀ ਸੀ। ਅਰਬੀ ਠੀਕ। ਆਹੋ ਇੱਥੇ ਮਤਲਬ ਉਹ ਚੀਜ਼ ਕਿੰਨੇ ਦੀ ਦਿੰਦੇ ਕਿੰਨੇ ਦੀ ਆ, ਉੱਥੇ ਆ ਕਿ ਵੀ ਸਹੀ ਤਰ੍ਹਾਂ ਕੰਮ ਹੋ ਜਾਂਦਾ ਸੀ। ਇਹ ਕਿੱਦਾਂ ਦੀ ਗੱਲ ਕੀਤੀ ਹੈ? ਉਹ ਰਿਆਲ ਨਾ ਪੈਸੇ ਇੱਧਰ ਬੋਤੇ ਬਣਦੇ ਆ। ਮਤਲਬ ਕਿ ਬਾੜੇ 'ਚ ਤੁਸੀਂ 10,000 ਦੀ ਸ਼ੈ ਲੈਣ ਗਏ, ਉਹ 500 ਦੀ ਵੀ ਲੱਭ ਜਾਂਦੀ, ਰੇਟਾਂ ਦਾ ਘਾਟਾ ਵਾਧਾ ਹੋਊਗਾ। 10 ਰਿਆਲ ਜੇਬ ਚ ਪਾ ਕੇ ਤੁਰਿਆ ਫਿਰੇ ਤੇ ਲੋਕਾਂ ਨੂੰ ਕਹਿ ਰਿਹਾ ਮੈਨੂੰ ਮਲਕ ਰਿਆਲ ਕਹੋ। ਮਲਕ ਰਿਆਲ। ਓ ਯਾਰ ਦੱਸ। ਨਹੀਂ, ਉਹਨੇ ਮੈਨੂੰ ਪੁੱਛਿਆ, ਕਹਿੰਦਾ ਇੰਤਾ ਕੁੱਲ ਇਸਮ ਹਦਾ ਇਸਮ ਅਲ ਕਾਮਿਲ ਇਸ਼, ਤੇਰਾ ਟੋਟਲ ਨਾਮ ਕੀ ਹੈ? ਮੈਨੂੰ ਉਹਨੇ ਪੁੱਛਿਆ, ਵੀ ਮੇਰੇ ਨਾਲ ਬੜੀ ਮੁਹੱਬਤ ਕਰਦਾ। ਟੋਟਲ ਨਾਮ? ਹਾਂਜੀ, ਟੋਟਲ ਨਾਮ। ਅੱਜ ਤੱਕ ਇਹ ਟਰਮ ਸੁਣੀ ਕਿ ਤੇਰਾ ਟੋਟਲ ਨਾਮ ਕੀ ਹੈ? ਆ ਸਹੀ ਗੱਲ। ਯਾਰ ਪੂਰਾ ਨਾਮ ਕਹਿੰਦੇ ਯਾਰ। ਪੂਰਾ ਨਾਮ ਕੀ ਆ? ਵੀ ਤੇਰਾ ਟੋਟਲ ਨਾਮ ਕੀ ਹੈ? ਉਹ ਪੁੱਛਦੇ ਨੇ ਵੀ ਤੇਰਾ ਵਾਲਦ, ਤੇਰੇ ਕਿਹੜਾ ਕਬੀਲਾ, ਤੇਰੇ ਕਿਹੜੇ ਕਬੀਲੇ। ਲਾਸ਼ ਕਿੱਥੇ ਪਹੁੰਚਾਉਣੀ ਹੈ? ਤੇਰਾ ਕਿਹੜਾ ਕਬੀਲਾ ਵਾ? ਨਹੀਂ, ਉਹਨੂੰ ਕਹਿੰਦੇ ਸੀ ਕਬੀਲਾ ਤੇਰਾ ਕਿਹੜਾ। ਮੈਂ ਉਹਨਾਂ ਨੂੰ ਦੱਸਿਆ, ਮੈਂ ਕਹਿਣਾ ਫਰੀਦ ਇਬਨ ਮੁਰਾਦ ਚੀਮਾ। ਅਰਬੀ ਵੀ ਹੱਸ ਪਿਆ। ਯਾਰ ਵੀ ਕੋ ਨਹੀਂ, ਫਿਰ ਮੈਂ ਕਿਹਾ ਨਾ ਫਰੀਦ ਬਿਨ ਮੁਰਾਦ ਚੀਮਾ, ਤੇ ਉਹ ਮੈਨੂੰ ਕਹਿੰਦਾ ਇਸ਼ਫੀ ਚੀਮਾ। ਮੈਂ ਕਿਹਾ ਹਦਾ ਚੀਮਾ ਮਰਰਾ ਜ਼ਿਆਦਾ ਗਵੀ, ਯਾਨੀ ਬੜੇ ਕਵੀ ਇਨਸਾਨ ਹੁੰਦੇ ਨੇ, ਬੜੇ ਤਾਕਤਵਰ ਇਨਸਾਨ ਹੁੰਦੇ। ਕਹਿੰਦਾ ਇਹ ਵਾਹ ਵਾਹ, ਕਹਿੰਦਾ ਗਿੱਬੀ ਵਾਲੇ। ਗਿੱਬੀ ਗਿਲੀਵਾਲ। ਤੇ ਉਹ ਮੈਨੂੰ ਕਹਿੰਦਾ, ਮੈਂ ਕਿਹਾ ਇੰਤਾ ਇਸ਼ ਹੱਗ ਕਿਸ਼ਾ ਦਾ ਕਬੀਲਾ। ਮੈਂ ਕਿਹਾ ਤੇਰਾ ਕਬੀਲਾ ਕੀ? ਕਹਿੰਦਾ ਨਾ ਗਹਤਾਨੀ। ਹਾਂ ਕਹਿੰਦਾ ਗਹਤਾਨੀ ਸੇਮ ਆਦਾ ਚੀਮਾ। ਹਾਂ ਅੱਛਾ ਜੀ। ਉਹ ਮੈਨੂੰ ਭਾਈ ਉਹਨੇ ਗੱਡੀ 'ਚ ਬਿਠਾ ਲਿਆ ਉਸਤਾਦ ਜੀ। ਹਾਂ ਕਿਉਂ ਗੱਡੀ ਪਲੈਨਿੰਗ ਸੀ ਅਰਬੀ ਦੀ। ਦਿਹਾੜੀ ਨਹੀਂ ਲਾਉਣੀ ਯਾਰ, ਮਜ਼ਦੂਰੀ ਇੱਥੇ ਘੇਰਦੇ ਯਾਰ, ਮੈਨੂੰ ਪਤਾ ਹੁੰਦਾ। ਨਹੀਂ ਮਿੱਠੇ ਥੋੜਾ ਘੱਟ ਯਾਰ। ਉਹਨੇ ਨਾ ਮੈਨੂੰ ਗੱਡੀ 'ਚ ਬਿਠਾਇਆ ਤੇ ਉਸਤਾਦ ਜੀ ਉਹਨੇ ਮੈਨੂੰ ਕਿਹਾ ਕਿ ਇੰਤਾ ਗਵੀ, ਯਾਨੀ ਇੰਤਾ ਤਾਕਤਵਰ ਆ ਤੂੰ। ਕਹਿੰਦਾ ਅਸੀਂ ਕੁਛ ਨਹੀਂ ਕਿਹਾ, ਅਸੀਂ ਕਸਮੇ ਕੁਛ ਨਹੀਂ ਕਿਹਾ। ਮੈਂ ਕਸਮ ਲੈ ਲਾ ਤੇਰੀ ਇਸ ਗੱਲ ਤੋਂ ਬਾਅਦ ਕਿਸੇ ਨੇ ਕੁਛ ਨਹੀਂ ਕਿਹਾ ਯਾਰ। ਉਹ ਜਿਹੜਾ ਹਾਂ ਕਹਿ ਰਿਹਾ, ਨਹੀਂ ਅੱਛਾ ਯਾਰ ਨਹੀਂ ਕਹਿਣਾ, ਕੋਈ ਗੱਲ ਨਹੀਂ ਕਰਨੀ ਯਾਰ। ਅੱਛਾ ਜੀ। ਕਹਿੰਦਾ ਵੱਲਾ ਇੰਤਾ ਗਵੀ ਮਰਰਾ ਜ਼ਿਆਦਾ। ਜਰਾ ਦੁਬਾਰਾ ਯਾਰ ਮਿੱਠੇ ਨਾ ਕਰ ਯਾਰ, ਉਹਨੂੰ ਗੱਲ ਸੁਣ। ਉਹ ਇੰਤਾ ਗਵੀ ਕਹਿ ਰਿਹਾ। ਗਵੀ ਯਾਨੀ ਕਵੀ, ਉਹਨੂੰ ਕਾਫ ਨੂੰ ਜਿਹੜਾ ਨੁਕਤੇ ਵਾਲਾ ਕਾਫ ਹੁੰਦਾ ਨਾ, ਉਹਨੂੰ ਹਾਂ ਆਸਾਨੀ ਲਈ ਉਹਨਾਂ ਇਦਾਂ ਕਰਦੇ, ਫਿਰ ਉਹਨਾਂ ਨੇ ਗਾਫ ਕਹਿਣਾ ਸ਼ੁਰੂ ਕਰ ਦਿੰਦੇ। ਅੱਛਾ ਫਿਰ ਕਹਿੰਦਾ ਇੰਤਾ ਗਵੀ ਮਰਰਾ ਜ਼ਿਆਦਾ। ਮੈਂ ਕਿਹਾ ਇਹ ਮਰਰਾ ਜ਼ਿਆਦਾ। ਕਹਿੰਦਾ ਇਰਕਬ ਸਯਾਰਾ। ਕਹਿੰਦਾ ਗੱਡੀ 'ਚ ਬੈ। ਸਾਜੀ ਮੈਂ ਗੱਡੀ 'ਚ ਬੈਠਾ ਵਾਂ ਤੇ ਉਹਨੇ ਗੱਡੀ ਭਜਾਤੀ ਓਏ ਹੋ ਤੇ ਗੱਡੀ 160 ਤੇ। ਕਹਿੰਦਾ ਇੰਤਾ ਚੀਮਾ ਮਰਰਾ ਜ਼ਿਆਦਾ ਗਵੀ। ਮੈਂ ਕਿਹਾ ਇਨਸ਼ਾਅੱਲਾ ਮਰਰਾ ਮਾਫੀ ਮੁਸ਼ਕਿਲ ਆ। ਕਹਿੰਦਾ ਪਾਕਿਸਤਾਨੀ। ਮੈਂ ਕਿਹਾ ਮਾਫੀ ਮੁਸ਼ਕਿਲ ਆ ਯਾਲਾ। ਉਹ ਹੁਣ ਗੱਡੀ ਜਾ ਰਹੀ ਜਾ ਰਿਹਾ ਵਾ ਤੇ ਮੈਨੂੰ ਕਹਿੰਦਾ ਪਾਕਿਸਤਾਨੀ ਗਵੀ। ਮੈਂ ਕਿਹਾ ਗਵੀ। ਤਾਂ ਜੀ ਫਿਰ ਜ਼ੂ 117 ਦੇ ਲੈ ਗਿਆ। ਹੁਣ ਕਹਿੰਦਾ ਪਾਕਿਸਤਾਨੀ ਗਵੀ। ਮੈਂ ਕਿਹਾ ਗਵੀ। ਮੈਂ ਕਹਿੰਦਾ ਗਵੀ। ਮੈਂ ਕਿਹਾ ਮਰਰਾ ਗਵੀ। ਤੇ ਉਸਤਾਦ ਜੀ ਉਹਨੇ ਮੈਨੂੰ ਗੱਡੀ ਤੇ ਨਾ ਮੋੜ ਕੇ ਨਾ ਲਾਇਆ। ਤੇ ਉਹ ਜਿਹੜਾ ਘੋੜੇ ਵਾਲੀ ਮਿਸਾਲ ਨਹੀਂ ਹੈਗੀ, ਉਹਨੇ ਕਿਹਾ ਵੀ ਘੋੜੇ ਦੇ 4 ਪੈਰ ਵਿਖਾ। ਘੋੜਾ ਏਡਾ ਕਮਜ਼ੋਰ ਸੀ, ਉਹਨੇ ਤਾਪਣੀ ਮਾਰੀ ਤੇ ਉਹ ਡਿੱਗ ਪਿਆ। ਕਹਿੰਦਾ ਨਹੀਂ ਡਿੱਗ ਪਿਆ ਤੇ ਉਹਨੇ ਚਾਹਿਆ ਐਂ ਡਿੱਗ ਪਿਆ ਪੁੱਟਾ। ਤੇ ਕਹਿੰਦਾ ਨਹੀਂ, ਕਹਿੰਦਾ 2 ਪੈਰ ਵਹਾ। ਕਹਿੰਦਾ ਜੀ 2 ਕੀ ਭਾਜੀ ਤੁਸੀਂ 4 ਹੀ ਦੇ। ਉਹ ਮੈਨੂੰ ਕਹਿੰਦਾ ਕਿ ਇੰਤਸ਼ੀਲ ਹਦਾ ਅਸਲਹਾ। ਉਹਨੇ ਕਿਹਾ ਵੀ ਅਸਲਾ ਲੈਣਾ। ਮੈਂ ਕਿਹਾ ਨਹੀਂ। ਉਸੇ ਅਗਲੇ ਦਿਨ ਉਹਨੇ ਮੈਨੂੰ ਦਾਵਤ ਦਿੱਤੀ। ਕਹਿੰਦਾ ਆਪਾਂ ਜਾਣਾ ਵਾ ਸਾਡੀ ਊਂਠਾਂ ਵਾਲੇ ਵਾੜੇ 'ਚ, ਯਾਨੀ ਊਂਠਾਂ ਵਾਲੀ ਉਹ ਪੂਰਾ ਨਾ ਉਹਨਾਂ ਦਾ ਉੱਥੇ ਮੱਝਾਂ ਦਾ ਦੁੱਧ ਨਹੀਂ ਹੁੰਦਾ, ਊਂਠਾਂ ਦਾ ਦੁੱਧ, ਊਂਟਣੀਆਂ ਦਾ ਦੁੱਧ ਹੁੰਦਾ। ਤੇ ਉਹ ਨਾ ਹਰ ਵੀਕਐਂਡ ਤੇ ਉਸਤਾਦ ਜੀ ਉਹਨਾਂ ਨੇ ਇੱਕ ਪਹਾੜ ਮੱਲਿਆ ਹੁੰਦਾ। ਪਹਾੜ ਤੇ ਪੂਰੀ ਲਾਈਟਿੰਗ ਕਰਕੇ ਨਾ ਤੇ ਉਹ ਉੱਥੇ ਵਜਾਉਂਦੇ ਨੇ, ਨਾਲੇ ਉਹ ਗਾਉਂਦੇ ਨੇ ਯੱਲਾ ਦੀ ਯੱਲਾ। ਉਹ ਏਦਾਂ ਕਰਕੇ ਗਾਉਂਦੇ ਨੇ। ਬਿਉਂਦੇ ਕੀ ਹੈ ਜੀ? ਉਸਤਾਦ ਜੀ ਪਹੁੰਚ ਗਏ ਵਜਾਣ ਵਾਲਿਆਂ ਤੱਕ। ਉਹ ਨਾ ਮੈਨੂੰ ਏਦਾਂ ਹੀ ਕਹਿੰਦਾ ਵੀ ਚੱਲ ਚੱਲੀਏ। ਤੇ ਮੈਂ ਉਸਤਾਦ ਜੀ ਡਰਦਾ ਡਰਦਾ ਬਹਿ ਗਿਆ। ਉਹਨੇ ਰਾਤ ਸੀ ਕੋਈ ਉੱਥੇ ਭਾਜੀ ਹੋ ਗਿਆ ਜਨਰੇਟਰ ਖਰਾਬ, ਕਿਉਂਕਿ ਲਾਈਟ ਤੇ ਹੁੰਦੀ ਨਹੀਂ ਪਹਾੜਾਂ 'ਚ। ਗਰਮੀ ਵੀ ਉੱਥੇ ਬਹੁਤ ਹੁੰਦੀ। ਗਰਮੀ ਹਾਂਜੀ ਜਨਰੇਟਰ ਖਰਾਬ। ਹਾਂਜੀ ਉੱਥੇ
ਮੈਂ ਕੀ ਕਿਹਾ ਵਾ? ਉਸਤਾਦ ਜੀ ਮੈਂ ਕੋਈ ਗੱਲ ਕੀਤੀ? ਆਹ ਕਿਤੇ ਕਿਉਂ ਕਰੀ ਚਲਾਉਣਿਆ? ਯਾਰ ਚੁੱਪ ਕਰਕੇ ਸੁਣੋ ਨਾ, ਇੱਥੇ ਮਜ਼ਾ ਆ ਜਾਏ। ਹੁਣ ਜਨਰੇਟਰ ਖਰਾਬ ਹੋਇਆ, ਹੁਣ ਵੇਖ ਚੱਲ। ਲੈ ਕਹਿੰਦਾ ਜਨਰੇਟਰ ਖਰਾਬ ਹੋਇਆ ਨਾ, ਆ ਹੁਣ ਵੇਖੀ ਤੂੰ। ਲੈ ਉਹ ਨਾ ਉਸਤਾਦ ਜੀ ਉਹ ਹੁਣ ਮੈਨੂੰ ਕਹਿੰਦਾ ਕਿ ਚਲਾ ਆਪਣਾ ਜਨਰੇਟਰ ਲੈ ਕੇ ਚੱਲੀਏ। ਉਹ ਜਨਰੇਟਰ ਅਸੀਂ ਸਹੀ ਕਰਾਉਣੇ ਤੇ ਉੱਥੇ ਉਸਤਾਦ ਜੀ ਐਡਾ ਕਿਰਲਾ। ਓਏ ਕਿਰਲਾ? ਹਾਂ ਅੱਛਾ। ਉਹ ਉਸਤਾਦ ਜੀ ਮੈਨੂੰ ਅਰਬੀ ਨੇ ਮਾਰਿਆ। ਅਰਬੀ ਨੇ ਮਾਰ ਕੇ ਤੇ ਮੈਨੂੰ ਕਹਿੰਦਾ ਇਹ ਫੜ ਇਹਨੂੰ। ਉਸਤਾਦ ਜੀ ਉਹ ਇਹਦੀ ਤਾਕਤ ਦਾ ਇਮਤਿਹਾਨ ਲੈ ਰਿਹਾ ਸੀ, ਇਹਦਾ ਚੇਜ਼ਾ ਕਰ ਰਿਹਾ ਸੀ ਕਿ ਤਾਕਤਵਰ। ਇਹਨੇ ਕਿਹਾ ਮੈਂ ਚੀਮਾ ਵਾਂ, ਉਹਨੇ ਮਰਿਆ ਜਾਨਵਰ, ਇਹਨੂੰ ਫੜਾਇਆ। ਯਾਰ ਇੰਨਾ ਮਜ਼ਾ ਆ ਰਿਹਾ ਸਟੋਰੀ ਦਾ, ਮੈਂ ਵਿਜ਼ੂਅਲ ਬਣ ਰਹੀ ਹੈ ਮੇਰੇ ਜ਼ਿਹਨ ਚ ਨਾਲ। ਅੱਛਾ ਉਹ ਨਾ ਜਿੱਥੇ ਜਨਰੇਟਰ ਲੱਗਾ ਨਾ, ਕਾਸ਼ ਮੈਂ ਤੁਹਾਡੀ ਨਾ ਡਾਟਾ ਕੇਬਲ ਇੱਥੇ ਲਾ ਕੇ ਤਾਂ ਦਿਖਾ ਸਕਾਂ। ਬਲਕਿ ਤੁਹਾਡੇ ਵੀ ਚੱਲ ਰਹੀ ਹੋਣੀ, ਤੁਸੀਂ ਕਿਹੜਾ ਕੁਛ ਏਡੇ ਠੀਕ ਆ ਮਤਲਬ। ਤੁਸੀਂ ਵੀ ਸਾਡੇ ਵਰਗੇ। ਉਹਨਾਂ ਨੇ ਉਸਤਾਦ ਜੀ ਇੱਕ ਊਂਠ ਜਿਹੜਾ ਨਾ ਉਹਦਾ ਪੂਰਾ ਉਹ ਜਿਹੜਾ ਹੁੰਦਾ ਨਾ ਵਿੱਚੋਂ ਕੱਢ ਕੇ ਸਾਰਾ ਕੁਝ, ਹਾਂ, ਤੇ ਉਹ ਇੱਕ ਨਾ 2-3 ਸੀਖ ਦੇ ਵਿੱਚ, ਸੀਖਾਂ ਨਹੀਂ, ਸੀਖਾਂ ਦੇ ਵਿੱਚ ਉਹ ਵੱਡੀ ਬਾਂਸ ਹੁੰਦੇ ਵੱਡੇ ਬਾਂਸ ਦੇ ਵਿੱਚ, ਤੇ ਵਿੱਚ ਫਿਰ ਚੌਲ ਭਰਦੇ ਤੇ ਇਹ ਚੌਲ ਭਰ ਕੇ ਉਸਤਾਦ ਜੀ ਉਹਨਾਂ ਨੇ ਉਹ ਲਾਇਆ ਸੀ। ਤੇ ਉਧਰ ਲਾਈਟ ਬਲਣ ਡਈ। ਹੁਣ ਜਨਰੇਟਰ ਜਿਹੜਾ ਇਧਰੋਂ ਖਰਾਬ, ਤੇ ਉਹ ਕਿਰਲਾ ਜਿਹੜਾ ਮਾਰ ਕੇ ਤੇ ਮੈਨੂੰ ਮੇਰੇ ਮਗਰ ਕਵੇ ਯਾ ਚੀਮਾ ਇੱਚੀ ਚੀਲੀਆ ਚੀਮਾ। ਮੈਂ ਕਿਹਾ ਚੀਮਾ ਕਿਰਲਾ ਫੜ। ਕਹਿੰਦਾ ਚੀਲੀਆ ਚੀਮਾ, ਤੇ ਚੀਮਾ ਅੱਗੇ ਤੇ ਹੁਣ ਉਹ ਪਿੱਛੇ ਭਾਜੀ ਤੁਸੀਂ ਯਕੀਨ ਕਰੋਗੇ ਉਹਨੇ ਮੇਰਾ ਸ਼ੁਗਲ ਬਣਾ ਲਿਆ। ਘੰਟਾ ਡੇਢ ਉਹਨੇ ਮੈਨੂੰ ਫਰਾਇਆ। ਉਹ ਭਾਈ ਕਿਰਲੇ ਦਾ ਮਤਲਬ ਨਿਜ਼ਾਮ। ਉਹ ਮੈਂ ਫਿਰ ਡਰਦਿਆਂ ਉਸਤਾਦ ਜੀ ਮੈਂ ਦੌੜ ਕੇ ਉਹਦੀ ਗੱਡੀ ਦੇ ਵਿੱਚ ਬਹਿ ਕੇ ਲਾਕ ਕਰ ਲਈ ਗੱਡੀ। ਇੰਨਾ ਮੈਨੂੰ ਡਰ ਲੱਗਾ। ਫਿਰ ਮੈਨੂੰ ਬਾਹਰ ਆ ਕੇ ਮੈਂ ਉਹਨੂੰ ਦੱਸਿਆ, ਮੈਂ ਕਿਹਾ ਅਨਾ ਮਾਫੀ ਸੈਂਸੇ ਮੇ ਕਿਦਾ ਅਨਾ ਮਾਫੀ ਮਾਲੂਮ ਹਾਦਾ ਇੰਤ ਕੇਫ ਹਦਾ ਜ਼ਬੀ ਕਿਦਾ ਵਬਦਨ ਹਦਾ ਮੁਸ਼ਕਿਲਾ। ਹਾਂ ਕੁਛ ਵੀ ਨਹੀਂ। ਅਸੀਂ ਤਾਂ ਕੁਝ ਵੀ ਗੱਲ ਵੀ ਨਹੀਂ ਕੀਤੀ। ਉਹ ਮੈਂ ਉਹਨੂੰ ਕਿਹਾ, ਮੈਂ ਕਿਹਾ ਤੂੰ ਕਿੱਦਾਂ ਮਾਰ ਲਿਆ, ਤੇ ਸਾਡੇ 'ਚ ਨਹੀਂ ਹੁੰਦਾ ਕਿ ਅਸੀਂ ਇਹਨਾਂ ਨੂੰ ਚੀਜ਼ਾਂ ਨੂੰ ਇਹਨਾਂ ਨੂੰ ਕਹਿੰਦਾ ਮਾਫੀ ਮੁਸ਼ਕਿਲਾ, ਕਹਿੰਦਾ ਹਦ ਅਕਲ ਨਹੀਂ। ਜਦੋਂ ਤੈਨੂੰ ਪਤਾ ਜੁਸ ਵੀ ਇਹ ਸਾਡੇ 'ਚ ਨਹੀਂ ਹੁੰਦਾ, ਤੇ ਤੂੰ ਉਹਦੇ ਨਾਲ ਏਡੀ ਦੂਰ ਤੱਕ ਚਲਾ ਕਿਉਂ ਗਿਆ? ਤੇ ਨਹੀਂ ਪਤਾ ਵੀ ਉੱਥੇ ਕਿਰਲੇ ਵੀ ਆ। ਇਹਨਾਂ ਦਾ ਇੱਕ ਸਟਾਈਲ ਹੀ ਲੈਦਾ ਵਾ, ਇਹਨਾਂ ਦੀ ਜ਼ਿੰਦਗੀ ਦਾ ਇੱਕ ਲਾਈਫ ਸਟਾਈਲ ਲੈਦਾ ਵਾ। ਨਹੀਂ ਉਹਨੇ ਮੈਨੂੰ ਉੱਥੇ ਜਾ ਕੇ ਤੈਨੂੰ ਯਾਦ ਆਇਆ ਵੀ ਤੁਹਾਡੇ 'ਚ ਨਹੀਂ ਹੁੰਦਾ ਹੈ। ਨਹੀਂ ਉਹਨਾਂ ਨੇ ਇਹ ਕਿਹਾ ਨਾ ਵੀ ਇਹ ਫੜ ਲਵੇਗਾ, ਇਹ ਜਿੱਦਾਂ ਮਤਲਬ ਸੱਪ ਸਲੂਲੇ ਜਿਹਦੇ ਤੇ ਪਾਕਿਸਤਾਨ। ਭਾਜਨ ਜਦੋਂ ਤੁਸੀਂ ਅਗਲੇ ਨੂੰ ਥੋੜਾ ਜਿਹਾ ਪਹਿਲੇ ਆਸਰਾ ਕਰਾਇਆ, ਉਹਦੀ ਗੱਡੀ 'ਚ ਬਹਿ ਗਏ, ਚਲੇ ਗਏ ਉੱਥੇ ਊਂਠਾਂ ਦੇ ਕੋਲ, ਉੱਥੇ ਪਹਾੜੀ ਸਜਾਈ ਉਹਨਾਂ ਨੇ, ਜਨਰੇਟਰ ਉੱਥੇ ਤੱਕ ਤੂੰ ਜਾ ਕੇ, ਤੇ ਉੱਥੇ ਫਿਰ ਤੈਨੂੰ ਯਾਦ ਆਇਆ ਵੀ ਸਾਡੇ 'ਚ ਇਹ ਨਹੀਂ ਹੁੰਦਾ। ਹਾਂ ਓਹੋ ਸਾਨੂੰ ਪਤਾ ਹੀ ਨਹੀਂ। ਮੈਨੂੰ ਕਿਰਲੇ ਦਾ ਉਸਤਾਦ ਜੀ ਉਹ ਕਿਰਲਾ ਲਿਆ ਕੇ। ਲੈ ਐਡਾ ਤੂੰ ਬੱਚਾ, ਐਡਾ ਬਾਲ ਤੂੰ। ਮੈਨੂੰ ਤਾਂ ਸਾਰੇ ਦੁਨੀਆ ਨੂੰ ਪਤਾ ਸਾਊਦੀ ਅਰਬ 'ਚ ਉਹ ਖਾਂਦੇ ਵੀ ਆ। ਹਾਂ ਉਹੀ ਦੱਸਣ ਲੱਗਾ। ਹਾਂਜੀ ਉਹਨਾਂ ਨੇ ਬਾਹਰ ਗੱਡੀ 'ਚ ਕੱਢਿਆ ਨਾ, ਤੇ ਕਹਿੰਦਾ ਆ ਮੇਰੇ ਨਾਲ ਬੈ ਸੱਪ ਵਿਛਾਈ, ਅਸੀਂ ਬਹਿ ਗਏ ਉਹਦੇ ਤੇ। ਉਹਨੇ ਭਾਜੀ ਕਿਰਲਾ ਕੀਤਾ ਜਿਵੇਂ ਅਸੀਂ ਮੱਛੀ ਕਰੀ ਦੀ ਨਾ ਉਸਤਾਦ। ਉਹ ਖਾਂਦੇ ਪਏ ਨਾ। ਉਹਨੇ ਜ਼ਿਬਾ ਕਰਕੇ ਨਾ ਉਹਦੇ ਵਿੱਚੋਂ ਇੱਕ ਨਾੜ ਜੀ ਲੰਬੀ ਜੀ ਕੱਢ ਕੇ ਨਾ ਤੇ ਉਹਨੇ ਸਾਈਡ ਤੇ ਰੱਖ ਦਿੱਤੀ। ਤੇ ਉਸਤਾਦ ਜੀ ਉਹਨੇ ਕਿਰਲਾ ਫੜ ਕੇ ਨਾ, ਤੇ ਜਦੋਂ ਨਹੀਂ ਉਹਦੇ ਵਿੱਚ ਮਤਲਬ ਜਿੱਦਾਂ ਸੌਲ ਮੱਛੀ 'ਚ ਕੰਡਾ ਕੱਢੀ ਦਾ ਕੰਡਾ ਕੱਢੀ ਦਾ, ਇੰਜ ਉਹਦੇ 'ਚ ਨਾੜ ਸੀ। ਨਾੜ ਜੀ ਦੀ ਪੂਰੀ ਜੀ ਉਹਨੇ ਕੱਢ ਦਿੱਤੀ। ਉਸਤਾਦ ਜੀ ਉਹਦੀ ਸਿਰੀ ਲੈ ਕੇ ਸਾਈਡ ਤੇ ਸੁੱਟੀ, ਪੂਛਲ ਲਾ ਕੇ ਸਾਈਡ ਤੇ ਸੁੱਟੀ, ਵਿੱਚੋਂ ਦੀ ਉਹਨੇ ਉਹ ਮਤਲਬ ਸੀਖ ਜੀ ਵਾੜ ਛਲੀ ਜੀ ਰਹਿ ਗਈ ਬਸ। ਆਹੋ ਉਹਨੇ ਫੜ ਕੇ ਫਿਰ ਉਸਤਾਦ ਜੀ ਉਹ ਵੀ ਤਲ ਦਿੱਤਾ। ਉਹ ਤਲ ਕੇ ਉਹਨੇ ਜਨਾਬ ਉਹ ਕਹਿੰਦਾ ਜੀ ਚੈੱਕ ਕੀਤਾ ਤੂੰ ਖਾਦਾ? ਨਹੀਂ ਉਸਤਾਦ ਜੀ ਮੈਂ ਮਰਨਾ ਤੇ ਮੈਨੂੰ ਤਾਂ ਡਰ ਹੀ ਬੜਾ ਲੱਗਦਾ ਸੀ ਉਹ। ਲੇਕਿਨ ਇਹ ਵਾਕਿਆ ਉਹਦੇ ਨਾਲ ਉਹਨੇ ਇੱਕ ਹੋਰ ਚੀਜ਼ ਜਿਹੜੀ ਮੈਨੂੰ ਖਵਾਈ ਸੀ ਪਹਿਲੀ ਵਾਰੀ, ਝੀਂਗਾ ਮੱਛੀ। ਹਾਂ ਝੀਂਗਾ ਮੱਛੀ ਲਾਲਾ ਹੁੰਦਾ। ਹਾਂਜੀ ਉਹ ਝੀਂਗਾ ਮੱਛੀ ਉਸਤਾਦ ਜੀ ਉਹਨੇ ਲਿਆ ਕੇ, ਤੇ ਉਹਦੇ ਉੱਤੇ ਉਹਨੇ ਕਿਹਾ ਰੱਖੇ ਫਿਲ ਨਹੀਂ ਝੀਂਗਾ ਪਹਿਲੇ ਖਵਾਤੀ ਉਹਨੇ। ਉਹ ਰਹਿਦਾ ਰੱਖੀ ਸੀ ਨਾ ਯਾਰ। ਉਹ ਜਿਹੜਾ ਸੀ ਨਾ ਕਿਰਲਾ, ਉਹ ਲੈਦਾ ਸੀ, ਝੀਂਗਾ ਲੈਦਾ ਸੀ, ਊਂਟ ਲੈਦਾ ਸੀ, ਚੌਲ ਲੈਦਾ ਸੀ, ਗੱਡੀ ਲੈਦਾ ਸੀ, ਜਨਰੇਟਰ ਖਰਾਬ ਲੈਦਾ ਸੀ, ਪਹਾੜੀ ਲੈਦਾ ਸੀ, ਹਾਂ, ਤੇ ਅਰਬੀ ਲੈਦਾ ਸੀ। ਹਾਂਜੀ ਇਹ ਸਾਰੇ ਕੰਮ ਇੱਕ ਦਿਨ ਜੀ? ਹਾਂਜੀ। ਅੱਛਾ ਉੱਥੇ ਉਸਤਾਦ ਜੀ 4-5 ਉਹ ਹਬਸ਼ੀ ਜੇ ਫਿਰਨ ਉਹ ਬੇਸਿਕਲੀ ਹੈ ਹੀ ਬੱਦੂਆਂ ਦਾ ਸ਼ਾਇਦ ਮਤਲਬ ਮੁਲਕ ਹੈਗਾ ਵਾ ਉੱਥੇ ਹਬਸ਼ੀ ਜੇ। ਉਸਤਾਦ ਜੀ ਉਹਨਾਂ ਬੱਦੂਆਂ ਨੇ ਉਹ ਕਿਰਲਾ ਜਿਹੜਾ ਖਾਦਾ, ਓਏ ਹੋਏ ਹੋਏ, ਉਹ ਐਡਾ ਕਿ ਕਿਰਲਾ ਹੋਣਾ ਵਾ। ਤੇ ਉਸਤਾਦ ਜੀ ਉਹ ਸਾਰਿਆਂ ਨੂੰ ਬੋਟੀ ਆਈ ਉਹਨਾਂ ਨੇ, ਮਤਲਬ ਉਹ ਤੂੰ ਨਹੀਂ ਖਾਦਾ? ਨਹੀਂ ਉਸਤਾਦ ਜੀ ਮੈਂ ਕਿੱਥੇ ਖਾਣਾ। ਯਾਰ ਪੱਕ ਕੇ ਕਿਰਲਾ ਵੱਡਾ ਨਹੀਂ ਹੋ ਗਿਆ?
ਨਹੀਂ ਐਡਾ ਮੈਂ ਕਿਹਾ ਬੈਠੇ ਨਹੀਂ ਠੀਕ ਹੈ ਨਾ ਯਾਰ ਯਾਰ ਜਦੋਂ ਮੈਂ ਐਦਾਂ ਕਿਹਾ ਸੀ ਤੇ ਉਹ ਬਾਹਾਂ ਜਿੱਡਾ ਤੇ ਉਦੋਂ ਐਡਾ ਹੋ ਗਿਆ ਨਾ ਨਹੀਂ ਠੀਕ ਹੈ ਯਾਰ ਤੂੰ ਚੱਲ ਯਾਰ ਤੇ ਉਹ ਉਹਨਾਂ ਨੇ ਭਾਈ ਜੀ ਬੋਟੀ ਉਹ ਮਤਲਬ ਉਹਨਾਂ ਨੂੰ ਛੋਟਾ ਕਿਰਲਾ ਕਹਿੰਦੇ ਹੋਣੇ, ਕੋਈ ਵੱਡਾ ਕਿਰਲਾ ਉਹ ਕਹਿੰਦੇ ਛੋਟਾ ਮਟਨ ਕਿਰਲਾ, ਉਹ ਉਹਨਾਂ ਨੇ ਉਸਤਾਦ ਜੀ ਖਾਦਾ ਤੇ ਉਹ ਨਾਲ ਉਹਨਾਂ ਝੀਂਗਾ ਮੱਛੀ, ਮੈਨੂੰ ਝੀਂਗਾ ਮੱਛੀ ਖਵਾਈ, ਕਹਿੰਦੇ ਉਹ ਬੜੀ ਗਰਮ ਹੁੰਦੀ ਹੈ। ਆਹੋ ਠੀਕ ਹੈ, ਉਹ ਹਲਾਲ ਹੈ ਨਾ, ਉਹ ਵੀ ਹਲਾਲ ਹੀ ਹੁੰਦਾ ਉਹ ਜਿਹੜਾ ਉਹ ਖਾ ਲੈਂਦੇ ਆ। ਹਾਂਜੀ ਹਾਂਜੀ ਉਹ ਵੀ ਹਲਾਲ। ਉਹ ਕੇਰਲਾ ਦੇ ਉਹਨੂੰ ਕੁਝ ਹੋਰ ਕਹਿੰਦੇ ਹੋਣੇ ਆ, ਉਹਨੂੰ ਕੀ ਕੋਈ ਹੋਰ ਉਹਦਾ ਨਾਮ ਹੈ ਸੇ ਇਟ ਸੇ ਅਲੀ ਬੇ ਪੇ ਤੇ ਸੇ ਚੀਨ ਸਾਈ ਚ ਕੱਲੇ ਵਾਲੀ ਹੁੰਦੀ, ਉਹ ਨਹੀਂ ਖਾਈ ਜਾਂਦੀ। ਨਹੀਂ ਇਸ ਤਰ੍ਹਾਂ ਦਾ ਕੋਈ ਉਹਦਾ ਨਾਮ ਆ। ਇਹ ਚਿਕਨ ਕਿਰਲਾ ਹੋਣਾ ਫਿਰ। ਅੱਛਾ ਯਾਰ ਤੂੰ ਛੱਡ ਯਾਰ। ਉਹ ਉਹਨਾਂ ਨੇ ਸਾਜੀ ਫਿਰ ਉਸ ਤੋਂ ਬਾਅਦ ਉਹ ਊਂਠ ਆ ਗਿਆ ਤੇ ਊਂਠ ਉਹਨਾਂ ਨੇ ਉਹ ਜਿਹੜੇ ਹੁੰਦੇ ਮਜ਼ਾਰੇ ਉਹਨਾਂ ਨੂੰ ਕਹਿੰਦੇ ਨੇ ਕੰਮ ਵਾਲੇ ਜਿਹੜੇ ਉਹਨਾਂ ਨੇ ਭਾਈ ਜੀ ਉਹ ਜਿਵੇਂ ਡੋਲੀ ਨਹੀਂ ਲਿਆਈਦੀ ਉਸਤਾਦ ਜੀ ਦੋ ਹਾਂ ਵਿੱਚ ਊਂਠ ਪਰੋਇਆ ਬਾਸਾਂ ਚ, ਊਂਠ ਪਰੋਇਆ ਤੇ ਉਹਨਾਂ ਮੋਢਿਆਂ ਦੇ ਉਹ ਡੋਲੀ ਟੈਪ ਲਿਆ ਕੇ ਨਾ ਤੇ ਉਹਨਾਂ ਨੇ ਇੱਕ ਸੱਫ ਦੇ ਉੱਤੇ ਸਫਰਾ ਵਿਛਾਇਆ, ਉਹਨੂੰ ਸਫਰਾ ਕਹਿੰਦੇ। ਭਾਈ ਜਾਨ ਉਹ ਬੜਾ ਲੰਮਾ ਦਸਤਰਖਾਨ ਹੁੰਦਾ ਉਹਨਾਂ ਦਾ। ਹਾਂਜੀ 2-2 250 ਬੰਦਾ ਬੈਠਾ ਹੁੰਦਾ, ਪੂਰਾ ਦਸਤਰਖਾਨ ਦੇ ਊਂਠ ਚੱਲ ਰਹੇ ਨੇ, ਉਹ ਚਾਵਲ ਉਹ ਜਿਹੜਾ ਉਹ ਹੱਥਾਂ ਦੇ ਨਾਲ ਵਾਲਾ ਕਬਸਾ ਉਹਨੂੰ ਕਹਿੰਦੇ ਨੇ, ਕਬਸਾ। ਉਸਤਾਦ ਜੀ ਉਹਨਾਂ ਨੇ ਊਂਠ ਲਿਆ ਕੇ ਰੱਖਿਆ ਵਾ ਤੇ ਉਹ ਬੋਟੀਆਂ ਕੱਢ ਕੇ ਤੇ ਚੌਲ ਫੜ ਕੇ ਨਾ ਤੂੰ ਇੰਜ ਕਰਦੇ ਨੇ। ਕਿੱਦਾਂ? ਹਾਂ ਉਹ ਯਾਰ ਪਿੰਨੀ ਬਣਾਉਂਦੇ ਆ। ਆਹੋ ਲੱਡੂ ਨਹੀਂ ਬਣਾਈਦਾ। ਹਾਂਜੀ ਹਾਂ ਮੈਨੂੰ ਪਤਾ ਵਾ, ਠੀਕ ਆ। ਉਹ ਇੰਜ ਪਿੰਨੀ ਜੀ ਬਣਾ ਕੇ ਉਸਤਾਦ ਜੀ ਉਠਾਵਾ ਗੰਦਰ ਤੇ ਉਹ ਭਾਈ ਊਂਠ ਉਹਨਾਂ ਨੇ ਮਤਲਬ ਵਾਵਾ ਉਹਨਾਂ ਨੇ ਪਿੰਜਰਾ ਜਿਹਾ ਹੀ ਕਰ ਦਿੱਤਾ ਥੋੜੀ ਦੇਰ ਬਾਅਦ। ਸਾਰੇ ਖਾ ਗਏ? ਸਾਰੇ ਹੀ ਖਾ ਗਏ ਊਂਠ ਉਸਤਾਦ ਜੀ। ਤੇ ਉਹ ਉੱਥੋਂ ਜਨਰੇਟਰ ਅਸੀਂ ਚੁੱਕਿਆ ਤੇ ਅਸੀਂ ਵਾਪਸ ਆ ਗਏ ਤੇ ਉਸਤਾਦ ਜੀ ਰਾਤ ਸਾਰੇ ਮੈਨੂੰ ਕਿਰਲੇ ਵਿਖਾਉਂਦਾ ਰਿਹਾ ਵੀ ਇੱਥੇ ਵੀ ਕਿਰਲੇ ਉੱਥੇ ਵੀ ਕਿਰਲੇ। ਅੱਛਾ ਅਨਸ਼ ਕਹਿੰਦੇ ਨੇ ਸੱਪ ਨੂੰ, ਅਨਸ਼। ਅੱਛਾ ਕੁਛ ਹੋਰ ਵੀ ਜ਼ਬਾਨਾਂ ਚ ਉੱਥੇ, ਲੇਕਿਨ ਅਨਸ਼ ਉਸਤਾਦ ਜੀ ਜਿਹੜਾ ਉੱਥੋਂ ਦਾ ਸੱਪ ਏ ਖਤਰਨਾਕ ਤਰੀਨ ਸੱਪ ਏ। ਓਏ ਭਾਈ ਮੈਂ ਵੀ ਸੁਣਿਆ ਬਹੁਤ ਖਤਰਨਾਕ ਸੱਪ ਆ, ਉੱਡਣੇ ਸੱਪ ਜਿਹੜੇ ਨੇ ਨਾ ਭਾਈ ਉਹ ਤਜਰਬੇ ਦੀ ਬਿਹਾਫ ਤੇ ਕਹਿ ਰਿਹਾ, ਸਾਨੂੰ ਹੁਣ ਅਸੀਂ ਕਿਹੜਾ ਦੇਖੇ ਆ। ਉਹ ਉਸਤਾਦ ਜੀ ਤੁਸੀਂ ਸੱਪ ਫੜ ਨਹੀਂ ਸਕਦੇ ਹੈਗੇ, ਉਹ ਸੱਪ ਜਿਹੜੇ ਉੱਡਣੇ ਸੱਪ ਨੇ ਉਹ ਤੁਸੀਂ ਜਿੱਦਾਂ ਮਰਜ਼ੀ ਤੁਸੀਂ ਲਾ ਲੋਗੇ, ਉਹਨੂੰ ਪਿੰਜਰੇ ਲਾਓ ਤੇ ਇਹ ਕਰੋ, ਉੱਥੇ ਫੜੇ ਨਹੀਂ ਉਹ ਨਹੀਂ ਫੜੇ ਜਾਂਦੇ। ਉੱਡਦੇ ਉਹਨੇ ਨੂੰ ਮਤਲਬ ਉੱਡਣ ਤੋਂ ਬਣਾ ਦੇ ਵੀ ਉਹ ਉੱਡ ਕੇ ਕਿਹੜਾ ਵੀ ਚਿੜੀਆਂ ਵਾਂਗੂ ਤੁਰੇ ਫਿਰਦੇ ਆ, ਮਤਲਬ ਜੰਪ ਟੈਪ ਮਾਰ ਲੈਂਦੇ। ਜੰਪ ਯਾਰ ਤੂੰ ਬੈਠਾ ਵਾ ਤੇਰੇ ਮੱਥੇ ਤੇ ਅੰਜ ਮਾਰਨਗੇ। ਉੱਡਣ ਵਾਲੀ ਮਛਲੀ ਵੀ ਨਹੀਂ ਇੱਕ ਜਿੰਨਾ ਕਿ ਮਛਲੀ ਆ ਪੂਰੀ ਬਲਕਿ ਉਹ ਮਛਲੀ ਉੱਡਦੀ ਹੈ ਪਰਾਣਾ ਹੈ ਉਹਦੇ ਸਮੁੰਦਰ ਦੇ ਉੱਤੇ ਥੋੜੀ ਦੇਰ ਬਾਅਦ ਵੇਟ। ਹਾਂਜੀ 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 ਉਹੀ ਫਲਾਈ ਫਿਸ਼ ਕਹਿੰਦੇ ਨੇ, ਫਲਾਈ ਫਿਸ਼। ਉੱਡਣ ਵਾਲੀ ਵੀ ਮੱਛੀ ਵਾ। ਹਾਂਜੀ ਉੱਡਣ ਵਾਲੀ ਮਛਲੀ, ਸੱਪ ਵੀ ਉੱਡਣ ਵਾਲਾ ਮੱਛੀ ਵੀ। ਹਾਂ ਉਹਨੇ ਫਿਰ ਉਸਤਾਦ ਜੀ ਬੇਵਕੂਫ ਤੂੰ ਢੁੱਡ ਮਾਰਨ ਵਾਲੀ ਬੱਕਰੀ ਨਹੀਂ ਦੇਖੀ? ਉਹ ਹੁੰਦੀ ਹੈ ਨਾ। ਹਾਂਜੀ ਹੁੰਦੀ। ਫੇਰ ਬਸ ਫਿਰ ਉੱਡਣ ਵਾਲੀ ਮਛਲੀ ਵੀ ਹੁੰਦੀ। ਤੂੰ ਸੁੰਡ ਵਾਲਾ ਚੂਜਾ ਵੀ ਨਹੀਂ ਤੇ ਫਿਰ ਤਾਜੀ ਫਿਰ ਉਹ ਸੱਪ ਜਿਹੜਾ ਉੱਡਦਾ ਫਿਰ ਉੱਤੇ ਵੀ ਜਾਇਆ ਕਰੇ, ਇਹ ਕੀ ਸੱਪ ਦੇ ਨਹੀਂ ਯਾਰ ਉੱਡਦਾ ਇੰਜ ਨਹੀਂ ਵੀ ਉਹਦੇ ਕਿਹੜਾ ਪਰ ਹੁੰਦੇ ਆ, ਮਤਲਬ ਜੰਪ ਮਾਰਦਾ ਯਾਰ, ਜੰਪਾਂ ਵਾਲਾ। ਜਿਵੇਂ ਕਹਿੰਦਾ ਯਾਰ ਤੂੰ ਉੱਡ ਕੇ ਡਾਈ ਮਾਰ। ਹਾਂਜੀ ਹਾਂਜੀ ਅਸੀਂ ਜਦੋਂ ਕਹਿੰਦੇ ਨੇ ਯਾਰ ਤੂੰ ਉੱਡ ਕੇ ਘੁਮਾ ਕੇ ਲੱਤ ਮਾਰ, ਤੇ ਉਹ ਉੱਡਣ ਨਹੀਂ ਲੱਗ ਪੈਂਦੇ, ਉਹ ਜੰਪ ਨੂੰ ਕਹਿ ਕੇ ਉੱਡਣਾ। ਬਾਜ਼ੀ ਰੋਣੀ ਯਾਰ ਮਜ਼ਾ ਆ ਰਿਹਾ ਸੀ। ਉਹਦੇ ਨਾਲ ਮੇਰਾ ਕਾਫੀ ਦੋਸਤੀ ਹੋ ਗਈ ਤੇ ਅਸੀਂ ਉਹਦੇ ਘਰ ਆ ਗਏ, ਵਿਲਾ ਉਹਨੂੰ ਕਹਿੰਦੇ ਨੇ। ਘਰ ਆ ਗਏ? ਵਿਲਾ, ਹਾਂ ਵਿਲੇ ਦੇ ਵਿੱਚ ਉਹਨਾਂ ਨੇ, ਉਹ ਵੀ ਵਿਲਾ ਸੀ ਇਹ ਵੀ ਵਿਲਾ ਸੀ। ਜੀ ਨਹੀਂ ਕੰਮ ਕਰ ਦੋਵਾਂ ਨੂੰ ਕੋਈ ਨਹੀਂ ਸੀ। ਉਹਦੇ ਵੀ ਵਿਲੀ ਸੀ ਤੇ ਲਾਚਾ ਵੀ ਵਿਲਾ ਹੀ ਸੀ। ਆਹੋ ਉਹ ਪਤਾ ਕੀ ਕਰਦੇ ਰਾਤ ਉਹ ਬਹਿ ਜਾਂਦੇ ਨੇ, ਕੋਈ 26-27 ਜਾਣੇ ਕੰਧ ਦੇ ਨਾਲ ਏਦਾਂ ਬੈਠਕ ਜਿਵੇਂ ਅਸੀਂ ਇਹ ਲਾਇਆ ਨਾ, ਏਦਾਂ ਹੀ ਬੈਠਕ ਦੇ ਵਿੱਚ ਉਹਨਾਂ ਬਹਿ ਜਾਣਾ ਤੇ ਮੋਬਾਈਲਾਂ ਤੇ ਉਸਤਾਦ ਜੀ ਲੱਗੇ, ਕੋਈ ਸਾਹਮਣੇ ਉਹਨਾਂ ਫੁੱਟਬਾਲ ਵਾਲਾ ਮੈਚ ਲਾ ਵੱਡੀ LCD ਤੇ। ਹੁਣ ਸਾਹਮਣੇ ਘਰ ਪਤਾ ਲੱਗਾ ਕਿ ਇੱਕ ਨਾ ਸਗੋ ਜਿਹੜੀ ਤੁਸੀਂ ਕਹਿੰਦੇ ਗੋ ਜ਼ਰਾ ਸੀ ਬਾਤ ਪੇ ਉਸਤਾਦ ਜੀ ਉਹ ਵੜ ਗਈ ਕਿਤੇ। ਨਮਾਜ਼ੀ ਜਿਹੜੇ ਮਸਜਿਦ ਨਮਾਜ਼ ਪੜ੍ਹ ਕੇ ਆਉਂਦੇ ਸੀ ਤੇ ਇੱਕ ਮਾਈ ਤੇ ਉਹਦੀ ਛੋਟੀ ਜਿਹੀ ਦੁਕਾਨ ਸੀ ਤੇ ਉਹਨੇ ਬਾਹਰ ਲਿਖਿਆ ਸੁਪਰ ਮਾਰਕੀਟ ਬੈਠਕ ਦੇ ਵਿੱਚ ਦੁਕਾਨ ਸੀ ਉਹਦੇ, ਕਿਤੇ ਬੈੱਡ ਦੇ ਥੱਲੇ ਉਹ ਗੋ ਵੜ ਗਈ ਉਸਤਾਦ ਜੀ ਤੇ ਕੋਈ ਅੱਗੇ ਨਹੀਂ ਜਾਣ ਡਿਆ। ਉਹ ਏਡੀ ਖਤਰਨਾਕ ਤੇ ਚੰਗੀ ਤਗੜੀ ਗੋ ਉਸਤਾਦ ਜੀ। ਹੁਣ ਕੈਸੀ ਗੱਲ ਆ, ਪਾਕਿਸਤਾਨੀਆਂ ਨੂੰ ਸ਼ਰਫ ਹੈਗਾ ਵਾ ਕਿ ਪਾਕਿਸਤਾਨੀ ਉੱਥੇ ਗਿਣੇ ਜਾਂਦੇ ਗਵੀ ਮਜ਼ਬੂਤ ਲੋਕ, ਯਾਨੀ ਤਾਕਤਵਰ ਲੋਕ ਨੇ ਉਸਤਾਦ ਜੀ। ਸਾਰੇ ਜਿੰਨੇ ਅਰਬੀ ਇਕੱਠੇ ਹੋ ਗਏ ਨਾ, ਤੋਪਾਂ ਚੋਕਿਆਂ 'ਚ ਟੰਗ ਕੇ ਵੇਖਣ ਦੇ ਵੀ ਬੈੱਡ ਥੱਲੋਂ ਗੋ ਕੱਢੀਏ, ਕੋਈ ਨਹੀਂ ਅੱਗੇ ਹੋਣ ਡਿਆ। ਤੇ ਕੋਈ 1.5-2 ਘੰਟੇ ਹੋ ਗਏ, ਨਮਾਜ਼ੀ ਸਾਰੇ ਖਲੋਤੇ ਤੇ ਉਹਨਾਂ ਨੇ ਕਿਹਾ ਜੀ ਕਿ ਕੋਈ ਬੰਦਾ ਹੈ, ਕੋਈ ਲੱਭ ਕੇ ਲਿਆਓ ਯਾਰ, ਕੋਈ ਇਦਾਂ ਦਾ ਕਿ ਜਿਹੜਾ ਭਾਜੀ ਇੱਕ ਪਠਾਨ ਆਇਆ। ਓਏ ਆਹੋ ਵੀ ਪਠਾਨ ਗੋ ਕੱਢ ਲਈ। ਅੱਛਾ ਫੇਰ ਪਠਾਨ ਆਇਆ ਵਾ ਤੇ ਉਹਨਾਂ ਨੇ ਕਿਹਾ ਜੀ ਕਿ ਇਹ ਹਾਦਾ ਮਰਲਾ ਮਾਫੀ ਮੁਸ਼ਕਿਲ ਹਾਦਾ ਮਾਏ ਦਰਕਦਾ। ਉਹਨੇ ਕਿਹਾ ਵੀ ਮੈਂ ਨਹੀਂ ਕੱਢ ਸਕਦਾ। ਉਹ ਇੱਕ ਬੰਦੇ ਨੇ ਕਿਹਾ ਵੀ ਤੂੰ ਕੱਢ ਲੈਣੀ ਚੁੱਪ ਕਰਕੇ। ਉਹ ਕਹਿੰਦਾ ਚੁੱਪ ਕਰ ਜਾ, ਤੂੰ ਚੁੱਪ ਕਰੋ, ਮੈਂ ਇਸ ਤੋਂ ਬਾਅਦ ਮੈਂ ਦੇਖਤਾ। ਉਹਨੇ ਪੈਸੇ ਵਧਾਉਣੇ ਸੀ। ਉਹਨੇ ਕहा तला तमिया रियाल। ਉਹਨੇ कहा ला माफी हदा मरला यार गलील या अखी लाजिम हदा गो हदा कबीर। ਉਹਨੇ कहा ਇਹ ਵੱਡੀ ਆ। ਉਹਨੇ कहा खली हदा 400। ਉਹਨੇ कहा ਚੱਲ ਜਾਣ ਦੇ ਵੀ 400 ਰਿਆਲ। ਉਹਨੇ कहा ला 500 ਮਿਆ। ਉਹਨੇ कहा 500 ਰਿਆਲ। ਤੇ 500 ਰਿਆਲ ਪਾਕਿਸਤਾਨੀ ਉਦੋਂ ਕੋਈ 15,000 ਰੁਪਏ ਬਣਦਾ ਸੀ ਤੇ ਸਿਰਫ ਗੋ ਕੱਢਣ ਦਾ।
ਉਸਤਾਦ ਜੀ ਸਾਰੇ ਹੀ ਆਲੇ ਦੁਆਲੇ ਖਲੋਤੇ ਨੇ ਤੇ ਉਹਨੇ ਕਿਹਾ ਖਲਾਸ ਕਮ ਸਮੀ, ਉਹਨੇ ਕਿਹਾ ਠੀਕ ਹੈ 500 ਰਿਆਲ। ਉਹਨੇ ਕਿਹਾ ਰੈਡੀ ਗੋ। ਉਸਤਾਦ ਜੀ ਨੇ 500 ਰਿਆਲ ਖਾਨ ਸਾਹਿਬ ਨੇ ਫੜਿਆ ਵਾ ਤੇ ਉਹਨੇ ਆਇਆ ਕਰਕੇ ਨਸਵਾਰ ਦੀ ਚੂੰਡੀ ਬਣਾ ਕੇ ਤੇ ਰੱਖੀ ਤੇ ਉਸਤਾਦ ਜੀ ਉਹਨੇ ਸਿਰਫ ਟੋਪੀ ਫੜਾਈ ਹੈ ਤੇ ਅੰਦਰ ਗਿਆ ਤੇ ਬਾਹਰ ਆਇਆ ਤੇ ਇੰਜ ਫੜੀ ਹੋਈ ਇੰਜ ਫੜੀ ਹੋਈ ਇਹਨੇ ਗੋ ਮਾਰੀ ਵੀ ਨਹੀਂ ਤੇ ਉਹ ਸਾਰਿਆਂ ਨੂੰ ਕਹਿੰਦੇ ਯਾ ਸ਼ੀਰ ਯਾ ਸ਼ੀਰ ਯਾ, ਤੂੰ ਸਾਰੇ ਭੱਜੀ ਜਾਂਦੇ ਅੱਗੇ ਲਾ ਕੇ। ਉਹਨੇ ਫੜ ਕੇ ਲਿਆ ਕੇ ਸੜਕ ਤੇ ਢਾਪਾ 2 ਵਾਰੀ ਮਾਰੀ ਤੇ ਗੋ ਨਹੀਂ ਕਿੱਲਰ ਗਏ ਨੇ। ਉਹਨਾਂ ਬਾਅਦ ਚ ਕਿਹਾ ਵੀ ਗੋ ਸਾਰੀ ਇਕੱਠੀ ਕਰੋ ਤੇ ਫਿਰ ਇਹਨਾਂ ਨੂੰ ਉੱਥੇ ਬਲਦੀ ਵਾਲਿਆਂ ਨੂੰ ਦੇ ਦਿਓ। ਤੇ ਇਸ ਟਾਈਪ ਦੇ ਲੋਕ ਨੇ, ਖਤਰਨਾਕ ਤਰੀਨ ਲੋਕ ਨੇ। ਔਰ ਤੇ ਅਰਬੀਆਂ ਤੂੰ ਕਿੱਧਰ ਗਿਆ 26 27 ਚ? ਮੈਂ ਵੀ ਤੇ ਗੋ ਵੇਖਣ ਹੀ ਗਿਆ ਸੀ, ਮੈਂ ਪੜ ਲੈਣੀ ਸੀ ਇਹ ਵੀ ਤੇ ਵੇਖਣ ਹੀ ਦਿਆ ਸੀ ਨਾ। ਯਾਰ ਪ੍ਰੀਤ ਉੱਥੇ ਆ ਅਰਬੀ ਪੜਦਾ ਨਾਮ ਦੇ ਨੇ। 500 ਰਿਆਲ ਤੂੰ ਲੈਂਦਾ। ਅੱਛਾ ਫੇਰ ਉਹ ਅੱਛਾ ਇਹਦੇ ਚ ਕਿਤੇ ਨਹੀਂ ਕੋਈ ਏਡਾ ਕੋਈ ਯਾਰ ਅੱਗੇ ਸ਼ਾਇਦ ਯਾਰ 26 27 ਚੋਂ ਅਰਬੀ ਕਿਤੇ ਜਿਹੜਾ ਤੈਨੂੰ ਲੈ ਗਿਆ ਸੀਗਾ? ਹੋਰ ਵੀ ਉਹਦੇ ਨਾਲ ਹੀ ਮੈਂ ਰਹਿੰਦਾ ਰਿਹਾ ਵਾਂ, ਉਹਦੇ ਨਾਲ ਉਸਤਾਦ ਜੀ ਉਹਦੇ ਨਾਲ ਬੜਾ ਪਿਆਰ ਮੁਹੱਬਤ। ਵੀ ਜਦੋਂ ਪਿਆਰ ਮੁਹੱਬਤ ਬਣ ਗਿਆ, ਭੈਣ ਭਰਾ ਇੱਕ ਹੋ ਗਏ। ਅੱਛਾ ਫੇਰ ਔਰ ਉਹ ਬਾਡੀ ਬਿਲਡਰ ਸੀ ਉਸਤਾਦ ਜੀ, ਉਹਨੇ ਮੈਨੂੰ ਟ੍ਰਿਕਸ ਦੱਸੇ ਨੇ ਐਸੇ ਐਸੇ। ਬਾਡੀ ਬਿਲਡਰ ਤੇ ਸੀ ਨਾ ਜਦੋਂ ਤੈਨੂੰ ਮਿਲਿਆ, ਤੇ ਜਦੋਂ 2 ਮਹੀਨੇ ਬਾਅਦ ਐਂਜ ਐਸੇ ਵੀ ਦੱਸ ਵੀ ਭੁੱਖੇ ਹੀ ਫਿਰਦੇ ਰਹੇ। ਜਦੋਂ ਉਹਦੀਆਂ ਆ ਚੀਜ਼ਾਂ ਅੰਦਰ ਵੜ ਗਈ, ਜਦੋਂ ਖਾਲੀ ਬਿਲਡਰ ਰਹਿ ਗਿਆ ਸੀ। ਪਹਿਲੇ ਗੋਹਾ ਖਾਦੇ ਬਾਅਦ ਚੜੇ ਐਸਾ ਨਹਿਸ਼ ਉਹਨੂੰ ਸਿਗਰਟਾਂ ਤੇ ਲਾਤਾ ਇਹਨੇ। ਨਹੀਂ ਉਹ ਸਿਗਰਟਾਂ ਸੁਗਟਾਂ ਦੇ ਉਸਤਾਦ ਜੀ ਚਰਸ ਉੱਥੇ ਬਹੁਤ ਪੀਂਦੇ ਨੇ ਜਿਹੜੇ ਅਰਬੀ ਨੇ, ਜਿੰਨੀ ਚਰਸ ਉਹ ਪੀਂਦੇ ਨੇ। ਉਹ ਮਤਲਬ ਉਹਨਾਂ ਦੇ ਯੰਗਸਟਰ ਜਿਹੜੇ ਬੱਚੇ ਨੇ ਬਹੁਤ ਜ਼ਿਆਦਾ ਇਸ ਕੰਮ ਦੇ ਲੱਗ ਗਏ ਨੇ। ਤੇ ਕਿਸ ਕੰਮ ਤੇ? ਚਰਸ ਤੇ? ਹਾਂਜੀ ਚਰਸ ਤੇ ਖਾਣਿਆਂ ਦੇ ਵਿੱਚ, ਯਾਨੀ ਉਹਨਾਂ ਨੂੰ ਕੋਈ ਨਹੀਂ ਫੜ ਸਕਦਾ। ਫਿਰ ਇਹ ਵੀ ਵੱਡੀ ਗੱਲ ਹੈ ਕਿ ਫੜਨਾ ਵਾ ਤੇ ਖਾਰਜੀ ਨੂੰ ਫੜਿਆ ਜਾਣਾ ਵਾ। ਪਾਕਿਸਤਾਨੀ ਇੰਡੀਅਨ ਸਾਰੇ ਫੜੇ ਜਾ ਸਕਦੇ, ਉਹ ਨਹੀਂ ਫੜੇ ਜਾ ਸਕਦੇ। ਉਹ ਫੜੇ ਵੀ ਜਾਣ ਤੇ ਉਹ ਜਿਵੇਂ ਸਾਡਾ ਪਾਕਿਸਤਾਨੀ ਕਾਨੂੰਨ ਉਹਨਾਂ ਦੇ ਵੀ ਆਪਸ ਵਿੱਚ ਮਿਲ ਗਏ। ਯਾਨੀ ਕਿ ਜਿੱਦਾਂ ਤੂੰ ਤੇ ਅਰਬੀ ਦੋਸਤ ਬਣ ਗਏ ਸੀ, ਜੇ ਫੜੇ ਜਾਂਦੇ ਤੁਸੀਂ ਤੇ ਉਹਨੇ ਨਹੀਂ ਸੀ ਫੜਿਆ ਜਾਣਾ, ਤੂੰ ਫੜਿਆ ਜਾਣਾ। ਹਾਂ ਮਤਲਬ ਇਹ ਕਿ ਚਰਸ ਉਹ ਪੀਂਦੇ ਨੇ। ਨਹੀਂ ਵੱਧ ਤੋਂ ਵੱਧ ਮੇਰੀ ਗੱਲ ਸੁਣ ਨਾ, ਇਹ ਨਾਮ ਇਹ ਯਾਨੀ ਫੜਨ ਤੋਂ ਪਹਿਲੇ ਵੀ ਫੜਿਆ ਗਿਆ ਸੀ। ਇਹ ਫੜਿਆ ਜਾਵੇ ਨਾ ਫੜਿਆ ਜਾਵੇ, ਇਹ ਫੜਿਆ ਗਿਆ ਸਮਝੋ। ਇਹ ਫੜਿਆ ਗਿਆ ਹੀ ਹੈ, ਇਹ ਫੜਿਆ ਗਿਆ ਹੀ ਆ। ਅੱਛਾ ਪ੍ਰੀਤ ਫੇਰ ਮੈਂ ਸਾਜ ਜੀ ਇੱਕ ਤੁਹਾਨੂੰ ਉਹਦੀ ਛੋਟੀ ਜਿਹੀ ਕੰਤਰ ਸੁਣਾਉਣਾ ਵਾ। ਇੱਕ ਸਾਡੇ ਨਾ ਅਸੀਂ ਕੰਮ ਕਰਦੇ ਸੈਂਟਰੀ ਦਾ ਤੇ ਤਫਸੀਲ ਨਾਲ ਮੇਨਟੇਨੈਂਸ ਦਾ। ਠਹਿਰ ਜਾ ਇੱਕ ਮਿੰਟ, ਅਸੀਂ ਉਸਤਾਦ ਜੀ ਇੱਕ ਘਰ ਚਲੇ ਗਏ, ਉਹ ਹਬਸ਼ੀਆਂ ਦਾ ਘਰ। ਚਲ ਤੈਨੂੰ ਕੋਈ ਬੰਦਾ ਨਹੀਂ ਲੱਭਦਾ ਐਸਾ ਵੀ ਜਿਹੜਾ ਵਿਚਾਰਾ ਨਾਰਮਲ ਹੋਵੇ। ਹਬਸ਼ੀਆਂ ਚਲਾ ਗਿਆ, ਅਰਬੀਆਂ ਚਲਾ ਗਿਆ, ਉਹ ਫੜ ਲਈ ਉਹਨਾਂ ਨੇ, ਉੱਥੇ ਵੀ ਹਬਸ਼ੀ ਆ ਗਏ। ਯਾਨੀ ਤੂੰ ਸਾਊਦੀ ਅਰਬ ਤੇਰੇ ਲਈ 2 ਹੀ ਕੌਮਾਂ ਨੇ, ਹਬਸ਼ੀ ਤੇ ਅਰਬੀ ਬਸ। ਹਬਸ਼ੀਆਂ ਦਾ ਕੀ ਕੰਮ ਆ ਉੱਥੇ ਯਾਰ? ਹਬਸ਼ੀ ਲਓ ਜੀ ਤੁਸੀਂ ਦੱਸੋ ਯਾਰ। ਉਦਾਂ ਤੇ ਹਰ ਜਗ੍ਹਾ ਤੇ ਹੁੰਦੇ ਨੇ, ਦੁਬਈ ਵੀ ਬੜੇ ਨੇ, ਹਰ ਜਗ੍ਹਾ ਤੇ, ਕਤਰ ਇੱਧਰ ਵੀ ਹੁੰਦੇ, ਲੇਕਿਨ ਤੈਨੂੰ ਹਬਸ਼ੀ ਟੱਕਰ ਰਹੇ ਆ। ਹਾਂਜੀ ਉੱਥੇ ਕਿਉਂਕਿ ਉਹ ਜਿਹੜਾ ਏਰੀਆ ਨਾ ਰਿਆਜ਼ ਬਹੁਤ ਸਾਰੇ ਜਿਹੜੇ ਜਿਹੋ ਜੀ ਨੀਅਤ ਉਹੋ ਜੀ ਮੁਰਾਦ। ਉਹ ਫੀਲਡ ਦੇ ਸੀ ਨਾ ਸਾਰੇ, ਉੱਥੋਂ ਦੇ ਰਹਿਣ ਵਾਲੇ ਜਿਹੜੇ ਸੀ ਨਾ, ਉੱਥੇ ਲੋਕ ਉਹਨਾਂ ਨੂੰ ਹਬਸ਼ੀਆਂ ਨੂੰ ਕਹਿੰਦੇ ਨੇ ਸਾਊਦੀਆਂ ਦੇ ਗੁੱਜਰ। ਤੁਸੀਂ ਜਿਹੜੇ ਸਾਊਦੀ ਅਰਬ ਵੇਖਣ ਵਾਲੇ ਲੋਕ ਨੇ ਜਾਂ ਦੂਸਰੇ ਮੁਲਕਾਂ 'ਚ ਦੱਸਣਗੇ ਕਿ ਉੱਥੇ ਹਬਸ਼ੀਆਂ ਨੂੰ ਨਾ, ਕਾਲਿਆਂ ਨੂੰ, ਕਿਉਂਕਿ ਉਹ ਕਹਿੰਦੇ ਨੇ ਬੇਰਹਿਮ ਨੇ। ਅੱਲਾ ਮਾਫੀ ਦੇ ਐਸੇ ਐਸੇ ਨਫੀਸ ਗੁੱਜਰ ਨੇ ਅਸੀਂ ਮੈਂ ਜ਼ਿੰਦਗੀ 'ਚ ਵੇਖੇ। ਬਸ ਇੱਕ ਬਣੀ ਹੈ ਨਾ, ਉਹ ਟ੍ਰੈਂਡ ਸੈੱਟ ਹੋ ਗਿਆ ਤੇ ਉਸ ਤਰ੍ਹਾਂ ਉਸਤਾਦ ਜੀ ਉਹ ਸਾਰੇ ਕਹਿੰਦੇ ਹਬਸ਼ੀਆਂ ਨੂੰ ਕਹਿੰਦੇ ਨੇ ਸਾਊਦੀਆਂ ਦੇ ਗੁੱਜਰ। ਮੈਂ ਤੇ ਇੱਕ ਮੇਰਾ ਦੋਸਤ ਉਹ ਗੁੱਜਰ ਹੀ ਸੀ ਉਹ ਵੀ, ਤੇ ਅਸੀਂ ਦੋਵੇਂ ਨਾ ਉਸ ਘਰ ਚਲੇ ਗਏ ਤੇ ਉਹਨਾਂ ਦੀ ਕਿਤੇ ਕੋਈ ਪਾਰਟੀ ਪੂਰਟੀ ਸੀ ਤੇ ਉਹ ਸਾਰੇ ਇਕੱਠੇ ਹੋਏ ਤੇ ਉਹਨਾਂ ਨੇ ਖਾਣਾ ਖੁਣਾ ਬਣਾਇਆ। ਉਹਨਾਂ ਦੀ ਫਿਟਿੰਗ ਕਰਨੀ ਸੀ ਅਸੀਂ ਇੱਕ ਪਾਈਪ ਦੀ। ਤੇ ਉਸਤਾਦ ਜੀ ਕਿਚਨ ਦੇ ਵਿੱਚ ਅਸੀਂ ਵੜ ਗਏ ਤੇ ਕਿਚਨ 'ਚ ਵੜ ਕੇ ਨਾ ਤੇ ਉਹਨੇ ਨਾ ਮੇਰੇ ਯਾਰ ਨੇ ਸੋਹਣੀ ਡਰਿਲ ਕੱਸੀ, ਉਹਦੇ ਅੱਗੇ ਵਰਮਾ ਲਾ ਕੇ ਨਾ ਉਹਨੇ ਕੰਧ ਚੇਂਜ ਕਰਕੇ ਸੁਰਾਗ ਮਾਰਿਆ ਤੇ ਇੱਕ ਧੀਰੀ ਬਾਹਰ ਆਈ ਪਾਣੀ ਦਾ ਪੈਪ ਪਾੜ ਦਿੱਤਾ। ਬਰਮ ਮਾਰੇ ਤੇ ਪੈਪ ਸੀ, ਉਹ ਤੇ ਪੈਪ ਸੀ ਤੇ ਉੱਥੋਂ ਪਾਣੀ ਛਰ ਟਾਪਾ ਕੁਦੋਂ ਕਰਕੇ ਉਹਨੇ ਵੇਖਿਆ। ਤੇ ਹੁਣ ਨਾ ਉਸਤਾਦ ਜੀ ਅਸੀਂ ਦੋਵੇਂ ਮਿਸਟਰ ਬੀਨ ਤਰ੍ਹਾਂ ਇੱਕ ਜਣਾ ਗੂਟਾ ਰੱਖ ਲਿਆ, ਇੱਕ ਜਣਾ ਬਾਹਰ ਵੇਖ ਲਿਆ। ਇੱਕ ਜਣਾ ਗੂਟਾ ਰੱਖੇ ਉਹਨੂੰ ਪਾਣੀ ਨੂੰ ਰੋਕ ਕੇ ਤੇ ਇੱਕ ਜਣਾ ਬਾਹਰ ਵੇਖੇ। ਤੇ ਬਾਹਰੋਂ ਨਾ ਇੱਕ ਆਇਆ ਤੇ ਉਹ ਨਾਲ ਨੱਚਣ ਦਾ ਕਹਿੰਦਾ ਯੱਲਾ ਮਜੀ ਯੱਲਾ ਨਜੀ ਯੱਲਾ ਮਜੀ ਆਲਾ ਸ਼ਬਾਬ। ਮੈਂ ਕਹਿੰਦਾ ਹਾਂ ਕਿੱਦਾਂ ਮੋੜ ਜਵਾਨੋ ਸ਼ਬਾਬ ਕਹਿੰਦੇ ਆਲਾ ਸ਼ਬਾਬ। ਮੈਂ ਕਹੀ ਵਾਹ ਓਕੇ ਤੇ ਮੈਂ ਇਧਰੋਂ ਗੂਟਾ ਵੀ ਰੱਖਿਆ ਦੋਨੇ ਅੰਗੂਠੇ। ਤੇ ਉਹ ਨਾ ਥੋੜੀ ਦੇਰ ਬਾਅਦ ਉਹਨੇ ਨਾ ਉਹ ਕੋਈ ਚੀਜ਼ਾਂ ਚੂਜ਼ਾਂ ਲਈਆਂ ਤੇ ਉਹ ਨਿਕਲ ਗਿਆ। ਉਸਤਾਦ ਜੀ ਦੂਸਰਾ ਅਰਬੀ ਫੇਰ ਉਹ ਵੀ ਏਦਾਂ ਹੀ ਨੱਚਦਾ ਤੇ ਪਿੱਛੇ ਮਿਊਜ਼ਿਕ ਲੱਗਾ, ਉਹ ਆਇਆ ਤੇ ਉਹ ਮੇਰੇ ਕਿਤੇ ਅੰਗੂਠੇ ਦਾ ਹੱਥ ਇੱਧਰ ਉੱਧਰ ਨਾ ਉਹ ਕੀ ਕਹਿੰਦੇ ਨੇ ਫਰੇਮ ਹੋ ਗਿਆ।
ਤੇ ਉਸਤਾਦ ਜੀ ਧੀਰੀ ਇੰਜ ਬਾਹਰ ਨਿਕਲੀ, ਉਹਨੇ ਵੇਖਿਆ, ਉਹਨੇ ਕਿਹਾ ਇਸ਼ਵੀ ਇੱਥੇ ਵੀ ਇਸ਼ਵੀ, ਉਹ ਇਸ ਟਾਈਮ ਉਹਦੀ ਚੀਕ ਨਿਕਲੀ, ਕਹਿੰਦਾ ਇਹ ਕੀ? ਮੈਂ ਅੱਗੋਂ ਕਿਹਾ, ਮੈਂ ਕਿਹਾ ਮਾਫੀ ਮੁਸ਼ਕਿਲਾ ਮੋਇਆ ਇਤਲਾ, ਮੈਂ ਕਿਹਾ ਅਨਾ ਰੱਕਿਬ ਅਨਾ ਸ਼ੱਕਰ, ਕਹਿੰਦਾ ਲਾ 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 ਇੰਤਹਾ ਦਾ ਖਰਬਾਨ ਕੁੱਲੂ ਸ਼ਈ, ਕਹਿੰਦਾ ਤੂੰ ਸਾਰਾ ਕੁਝ ਖਰਾਬ ਕਰ ਦਿੱਤਾ, ਹੁਣ ਇਹਦੇ ਪੈਸੇ ਦੇਣੇ ਤੂੰ। ਪੂਰਾ ਕਿਚਨ ਦੀ ਹੁਣ ਇੱਕ ਟਾਇਲ ਨਿਕਲ ਗਈ ਤੇ ਉਹਦੇ ਤੋਂ ਮੁਰਾਦ ਹੈ ਕਿ ਉਹਦੇ ਨਾਲ ਦੀ ਟਾਇਲ ਨਹੀਂ ਮਿਲਣੀ, ਤੇ ਉਹ ਐਸੇ ਫਿਰ ਇਸ ਮਾਮਲੇ ਸੈਂਸਿਟਿਵ ਨੇ ਉਸਤਾਦ ਜੀ, ਕਿਉਂ ਕਹਿੰਦੇ ਜਿਹੜੀ ਚੀਜ਼ ਹੈ ਵਾ ਨਾ ਉਸੇ ਦੀ ਉਹ ਡਿਜ਼ਾਈਨਿੰਗ ਚੱਲ ਰਹੀ ਉਸਤਾਦ ਜੀ। ਉਹ ਖੈਰ ਹੁਣ ਉਹਨਾਂ ਨੇ ਭਾਈ ਕੀ ਕੀਤਾ, ਸਾਨੂੰ ਬੜੀ ਮੁਹੱਬਤ ਨਾਲ ਉਹਨਾਂ ਨੇ ਪਹਿਲੋਂ ਤੇ ਬਾਹਰ ਸੱਦਿਆ, ਉਹਨਾਂ ਬਾਹਰ ਸੱਦ ਕੇ ਇੱਕ ਨਾ ਸਟੋਰ ਜਿਹਾ ਸੀ, ਉਹਨਾਂ ਸਟੋਰ ਦੇ ਵਿੱਚ ਸਾਨੂੰ ਵਾੜ ਕੇ ਨਾ ਤੇ ਬਾਹਰੋਂ ਕੁੰਡੀ ਲਾ ਦਿੱਤੀ, ਉਧਰੋਂ ਪਾਣੀ ਨਿਕਲੀ ਜਾ ਰਿਹਾ ਵਾ, ਤੇ ਉਹ ਤੁਹਾਨੂੰ ਕਹਿੰਦੇ ਜਿੰਨਾ ਜ਼ਿਕਰ ਪਾਣੀ ਤੁਸੀਂ ਬੰਦ ਨਹੀਂ ਨਾ ਕਰਨਾ, ਤੁਸੀਂ ਇਹ ਸਹੀ ਨਹੀਂ ਕਰਨਾ, ਅਸੀਂ ਤੁਹਾਨੂੰ ਛੱਡਣਾ ਨਹੀਂ ਹੈਗਾ। ਉਸਤਾਦ ਜੀ ਅਸੀਂ ਉਹਨਾਂ ਦੇ ਤਰਲੇ, ਯਾਰ ਵੱਲਾ ਹੈ ਆਦਾ ਤਬਾਨ ਬਾਬਾ ਤਬਾਨ, ਮੈਂ ਕਹਿੰਦਾ ਬੱਬ ਮਾਰ, ਇਹਦੇ ਕੋਈ 700 ਬਹਾਨੇ ਉਹਨੇ ਮੇਰੇ, ਨਹੀਂ ਜੀ ਉਹਨਾਂ ਨੇ ਕਿਹਾ ਲਾ 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 ਆਦਾ ਸੱਲੇ, ਯਾਨੀ ਇਹਨੂੰ ਸਹੀ ਕਰੇਗਾ ਬਾਅਦ ਦਿਨ ਇਤਲਾ ਬਰਰਾ। ਮੈਂ ਕਿਹਾ ਮਾਫੀ ਮੁਸ਼ਕਿਲਾ ਕਲਾਸ, ਅਸੀਂ ਭਾਈ ਸਾਨੂੰ ਰਾਤ ਦੇ 10 ਵੱਜ ਗਏ ਉਸਤਾਦ ਜੀ, ਸ਼ਾਮ ਦੇ ਗਏ, ਨਾ ਕੋ ਅੱਗੋਂ ਆਉਣ ਵਾਲਾ ਨਾ ਪਿੱਛੋਂ। ਫਿਰ ਮੈਂ ਕਰਬੀ ਨੂੰ ਕਿਹਾ, ਮੈਂ ਕਿਹਾ ਸ਼ੋਇਆ ਦਕੀਗਾ ਅਨਾ ਵੱਲਾਹ ਸੱਲੇ ਕਿਦਾ ਆਤੀ ਨਹੀਂ ਸ਼ੋਇਆ ਦਕੀਗਾ ਅਨਾ ਸੱਲੇ ਹਾ, ਮੈਂ ਕਿਹਾ ਮੈਂ ਤੇਰਾ ਮਿਹਨਤ ਕਰਨਾ, ਮੈਂ ਠੀਕ ਕਰਨ ਦੀ ਕੋਸ਼ਿਸ਼ ਕਰਨਾ, ਉਹ ਥੋੜਾ ਟਾਈਮ ਦੇ। ਕਹਿੰਦਾ ਯਾਲਾ, ਮੈਂ ਕਿਹਾ ਉਸਤਾਦ ਜੀ ਉਹ ਇੱਕ ਕਿੱਲੀ ਜੀ ਬਣਾ ਕੇ ਨਾ ਤੇ ਮੈਂ ਠੋਕ ਕੇ ਨਾ ਪੈਪ ਦੀ, ਤੇ ਮੈਂ ਇੰਜ ਕਰਕੇ ਨਾ ਤੇ ਮੈਂ ਉਹਨੂੰ ਕਿਹਾ ਸ਼ੋਫ ਆਦਾ ਓਕੇ, ਕਹਿੰਦਾ ਆਈ ਵਾ, ਕਹਿੰਦਾ ਮੋਟਰ ਚਲਾ। ਨਹੀਂ ਤੇ ਇਹਨੂੰ ਮੈਂ 1000 ਕੁੰਜਲੇ ਨੇ ਆਪਣੇ ਸਾਰੇ ਇੰਸਟਰੂਮੈਂਟ ਕੁੰਜ ਕੇ ਤੇ ਉਹਦੇ ਚ ਪਾ ਕੇ ਨਾ ਬੈਗ ਚ, ਤੇ ਮੈਂ ਇੰਜ ਕਰਕੇ ਇੰਜ ਕੀਤਾ ਤੇ ਮਾਰੋ ਸ਼ਾ। ਉਹਨੇ ਮੇਰੀ ਮਾਂ ਫੜੀ, ਕਹਿੰਦਾ ਇਹ ਕਬ ਸੇ ਆ ਰਹਾ, ਇਹਨੂੰ ਗੱਡੀ ਚ ਪਾਉ, ਇਹਨੂੰ ਤਾਣੇ ਚੱਟ ਕੇ ਆਓ। ਉਹ ਭਾਈ ਉਹਦੇ ਕੋਲ ਮਸੇ ਹੀ ਜਾਨ ਛਡਾਈ, ਉਹਨਾਂ ਕਿਤੇ ਬਾਹਰੋਂ ਕਾਰੀਗਰ ਲਿਆਂਦਾ ਸੀ, 1100 ਰਿਆਲ ਦੇ ਮੁੱਕਿਆ ਸੀ, 1700 ਪੱਲੇ ਉਹਦੇ ਤਦ ਸਾਡੀ ਤੇ ਜਦੋਂ ਤੁਹਾਨੂੰ ਕੰਮ ਨਹੀਂ ਆਉਂਦਾ ਤੇ ਤੁਸੀਂ ਪੰਗਾ ਲਿਆ ਕਿਉਂ? ਕੀ ਹੋ ਜਾਂਦਾ ਵੇਖੋ, ਦੀਵਾਰ ਦੇ ਵਿੱਚ ਕੀ ਪਤਾ ਕਿੱਥੇ ਪੈਪ ਆ ਜਾਣਾ, ਉਹ ਪੈਪ ਕੀ ਮਤਲਬ ਮਾੜੀ ਕਿਸਮਤ। ਸਾਡੇ ਪਰੇ ਸੈਂਟਰੀ ਉਹਦਾ ਭਾਈ ਉਹ ਤੇਰਾ ਦੋਸਤ ਕਿੱਥੇ ਗਿਆ? ਉਹ ਯਾਰ ਉਹਦੀ ਹੁਣ ਕੀ ਸੁਣਨੀ ਹੈ ਤੁਸੀਂ? ਨਹੀਂ ਉਸਤਾਦ ਜੀ ਉਹ ਇੰਨਾ ਵਿਚਾਰਾ ਇੱਕ ਦਿਨ ਫਸਿਆ ਰਿਹਾ ਤੇ ਨਹੀਂ ਤੇ ਉਹ ਤੇਰਾ ਜੈਨੂਇਨ ਦੋਸਤ ਬਣ ਗਿਆ ਸੀ, ਬਹੁਤ ਅੱਛਾ ਦੋਸਤ। ਤੇ ਫਿਰ ਉਹਦਾ ਮੁਲਾਕਾਤ ਉਹ ਦੋਸਤ ਕਿੱਦਾਂ ਬਣ ਗਿਆ, ਉਹ ਕਿੱਥੋਂ ਮਿਲਿਆ ਤੈਨੂੰ? ਸਾਜੀ ਉਹ ਮੈਨੂੰ ਉੱਥੇ ਹੀ ਮਿਲਿਆ, ਫਾਰਸ ਉਹਦਾ ਨਾਂ ਸੀ, ਤੇ ਬਹੁਤ ਅੱਛਾ ਮੁੰਡਾ ਸੀ ਉਹ ਫਿਰ ਮੇਰੇ ਨਾਲ ਇੰਨੀ ਮੁਹੱਬਤ ਕਰਨ ਲੱਗ ਪਿਆ ਕਿ ਉਸਤਾਦ ਜੀ ਮੇਰੇ ਤੇ ਮਤਲਬ ਕੇਸ ਹੋ ਗਿਆ, ਮੈਂ ਨਾ ਕੇਸ ਉੱਥੇ ਵੀ ਅੱਛਾ ਫੇਰ ਕੇਸ ਹੀ ਹੋਣਾ ਸੀ। ਦੇਖੋ ਜੀ ਤੁਸੀਂ ਪਾਕਿਸਤਾਨ ਚ ਮਿਹਨਤ ਮਜ਼ਦੂਰੀ ਕਰਨ ਦੇ, ਉੱਥੇ ਯਾਸ਼ੀਆਂ ਕਰਨ ਦੇ ਉਹਨਾਂ ਦੇ ਨਾਲ। ਨਹੀਂ ਭਾਜੀ ਕੋਈ ਐਸਾ ਨਹੀਂ, ਬਸ ਇੱਕ ਕਿ ਜਿਵੇਂ ਮੇਰੇ ਕੋਲ ਕਾਮਾ ਨਹੀਂ ਹੈ ਉਸਤਾਦ ਜੀ, ਅੱਛਾ ਕਾਮਾ ਨਹੀਂ ਸੀ ਆਇਆ ਤੇ ਮੈਨੂੰ ਪੁਲਿਸ ਵਾਲਿਆਂ ਨੇ, ਮਤਲਬ ਉਹਦੀ ਇੰਨੀ ਮੁਹੱਬਤ ਸੀ, ਇੰਨਾ ਪਿਆਰ ਸੀ ਕਿ ਮੇਰੇ ਕੋਲ ਕਾਮਾ ਨਹੀਂ ਸੀ ਆਇਆ ਤੇ ਮੈਨੂੰ ਪੁਲਿਸ ਵਾਲੇ ਲੈ ਗਏ, ਤੇ ਉਸਤਾਦ ਜੀ ਉਹਨੇ ਨੰਬਰ ਬੰਦ ਕਰਤਾ। ਨਹੀਂ ਪਤਾ ਲੱਗਾ, ਦੋਸਤ ਨੇ ਨੰਬਰ ਵਿਛੜ ਗਏ। ਉਹਨੇ ਨਹੀਂ ਬਾਅਦ ਚ ਪੁੱਛਿਆ ਵੀ ਕਿੱਥੇ ਵਿਨ ਫਰੀਦ ਮਾਫੀ। ਉਸਤਾਦ ਜੀ ਪੁਲਿਸ ਵਾਲੇ ਮੈਨੂੰ ਲੈ ਗਏ ਨੇ, ਤੇ ਗੱਡੀ ਪੁਲਿਸ ਵਾਲਿਆਂ ਦੀ ਜਿਹੜੀ ਗੱਡੀ ਹੁੰਦੀ ਉਹਨਾਂ ਦੇ ਵਿੱਚ ਉਹਨਾਂ ਦੀ ਸਪੈਸ਼ਲ ਇੱਕ ਹੈਗੀ ਆ ਟ੍ਰੀਟਮੈਂਟ, ਕਿ ਅਗਲੇ ਬੰਦੇ ਨੂੰ ਇੰਨੀ ਅਜ਼ੀਅਤ ਦੇਣੀ ਆ ਇੰਤਜ਼ਾਰ ਦੀ। ਉਸਤਾਦ ਜੀ ਇਹ ਜੰਗਲਾ ਲੱਗਾ, ਇਹ ਫੇਸ ਤੇ ਤੁਹਾਡੇ ਤੇ, ਇਹ ਗੋਡੇ ਨੇ, ਤੇ ਗੋਡਿਆਂ ਦੇ ਬਿਲਕੁਲ ਤੁਸੀਂ ਗੋਡੇ ਹਿਲਾ ਵੀ ਨਹੀਂ ਸਕਦੇ, ਇਸ ਕਦਰ ਉਹਨਾਂ ਨੇ ਕੰਜਸਟਡ ਜਿਹਾ ਬੜਾ ਤੰਗ ਜਿਹਾ ਬਣਾਇਆ ਵਾ, ਟਾਇਟ, ਕਿ ਇਹ ਹੀ ਸਜ਼ਾ ਜਿਹੜੀ ਬੰਦੇ ਨੂੰ ਲੱਗੇ ਕਿ ਆਖਰੀ ਸਜ਼ਾ ਵਾ। ਉਹਨਾਂ ਨੇ ਇੱਥੇ ਬਿਠਾ ਦੇਣਾ ਵਾ, 11 ਘੰਟੇ ਉਹਨਾਂ ਨੇ ਗੱਡੀ ਦੇ ਵਿੱਚ ਰੱਖਣਾ ਉਸਤਾਦ, 11 ਘੰਟੇ ਉਹਨਾਂ ਨੇ ਗੱਡੀ 'ਚ ਮੈਨੂੰ ਰੱਖਿਆ। ਮੇਰੇ ਕੋਲ ਕਾਮਾ, ਮੇਰੇ ਕੋਲ ਉਹ ਲਿਆ ਸੀ ਕਫੀਲ ਨੇ, ਮੇਰੇ ਕੋਲ ਖੋਹ ਲਿਆ ਸੀ, ਉਹਨੇ 11 ਘੰਟੇ ਰੱਖਿਆ। ਤੇ ਮੈਂ ਉਸਤਾਦ ਜੀ ਮੈਂ ਕਹਿੰਦਾ ਸੀ ਵੀ ਇਹ ਜਾਂ ਤੇ ਇੱਥੇ ਕੋਈ ਗੋਲੀ ਮਾਰ ਦੇਵੇ ਮੈਨੂੰ ਆ ਕੇ, ਕਿ ਇੰਨੀ ਅਜ਼ੀਅਤ ਯਾਰ 11 ਘੰਟੇ ਮੈਂ ਨਾ ਇੱਧਰ ਉੱਧਰ ਵੇਖ ਸਕਦਾ। ਕਾਮਾ ਕਿਉਂ ਨਹੀਂ ਸੀ ਤੇਰੇ ਕੋਲ? ਕਾਮਾ ਕਫੀਲ ਲੈ ਗਿਆ ਸੀ, ਕਫੀਲ ਬਦਮਾਸ਼ ਟਾਈਪ ਕਰੈਕਟਰ ਸੀ, ਉਹਨੇ ਕਿਹਾ ਕਿ ਜੀ ਬਕਾਮਾ। ਨਹੀਂ ਬਈ ਕਫੀਲ ਸਾਰੇ ਇਦਾਂ ਦੇ ਕਿਉਂ ਹੁੰਦੇ? ਅਕਸਰ ਮੈਂ ਵਾਕਿਆਤ ਸੁਣਦਾ। ਬੇਸਿਕਲੀ ਉਹਨਾਂ ਦਾ ਕਨਸੈਪਟ ਉਹੀ ਚੱਲਦਾ ਆ ਰਿਹਾ ਵਾ, ਜਿਹੜਾ ਕਿ ਗੁਲਾਮਾਂ ਨੂੰ ਰੱਖਣ ਦਾ ਜਿਹੜਾ ਕਨਸੈਪਟ ਸੀ ਨਾ, ਇਹ ਉਹੀ ਅਪਲਾਈ ਕਰਦੇ ਨੇ ਅੱਜ ਕੱਲ ਦੇ ਦੌਰ ਦੇ ਵਿੱਚ ਵੀ। ਤੇ ਬਹੁਤ ਸਾਰੇ ਅੱਛੇ ਲੋਕ ਅੱਛੇ ਬੁਰੇ ਹੁੰਦੇ ਨੇ, ਲੇਕਿਨ ਮੋਸਟਲੀ ਇਦਾਂ ਦਾ ਹੁੰਦਾ ਕਿ ਤੁਸੀਂ ਕਿਸੇ ਨੂੰ ਪੁੱਛੋਗੇ ਸ਼ਿਕਵਾ ਕਰਦੇ ਲੋਕ ਨਜ਼ਰ ਆਣਗੇ। ਤੇ ਉਸਤਾਦ ਜੀ ਉਹਨਾਂ ਨੇ ਅੱਜ ਜੰਗਲੇ ਦੇ ਵਿੱਚ ਪਾਇਆ 11 ਘੰਟੇ, ਉਹ ਭਾਈ ਉਹਨਾਂ ਨੇ ਗੱਡੀ ਦੇ ਵਿੱਚ ਹੀ ਰੱਖਿਆ ਸੀ, 4 ਜਣੇ, ਤੇ ਜਗ੍ਹਾ ਕਿੰਨੀ ਹੋਣੀ ਹੈ ਕਿ ਇਹ ਗੱਦੀ ਤੋਂ ਇੱਕ। ਉਹ ਮੈਂ ਸੁਣਿਆ ਭਾਈ ਉੱਥੇ ਕੋਈ ਜਿਹੜਾ ਖਾਰਜੀ ਬਾਹਰ ਦਾ ਬੰਦਾ ਨਾ, ਇੱਕ ਗੱਡੀ ਲੈ ਲਵੇ ਨਾ ਤੇ ਉਹਦਾ ਜੀਣਾ ਆਰਾਮ ਕਰ ਦਿੰਦੇ ਰੋਡਾਂ ਤੇ। ਹਾਂਜੀ ਠੋਕ ਦਿੰਦੇ ਆ ਕੇ ਕਿ ਇਹਦੇ ਕੋਲ ਕਿਉਂ ਗੱਡੀ ਹੈ। ਹਾਂਜੀ ਪੁਲਿਸ ਵਾਲੇ ਰੋਕ ਲੈਣਗੇ ਨਾ ਉੱਥੇ ਦੇ ਜਿਹੜੇ ਤੁਹਾਨੂੰ ਐਵੇਂ ਖਿਲਾਜ ਰੱਖਣਗੇ ਸਾਈਡ ਤੇ 2 ਘੰਟੇ, ਕਾਗਜ਼ ਵੀ ਗਏ ਭਾਵੇਂ ਤੇਰੇ ਕੋਲ, ਇੰਨੀ ਉਹਨਾਂ ਕੋਈ ਨਹੀਂ ਬਰਦਾਸ਼ਤ ਹੁੰਦਾ ਕਿ ਇਹ ਬਾਹਰੋਂ ਆ ਕੇ ਨਾਲ ਇੱਥੇ ਗੱਡੀ ਰੱਖੀ। ਯੈਸ, ਉਹ
ਤਦ ਹੀ ਖੁਸ਼ ਆ ਕਿ ਤੁਸੀਂ ਉਹਨਾਂ ਦੇ ਸਾਹਮਣੇ ਝੁਕੇ ਰਹੋ, ਇਹਦੇ ਵਾਲੀ ਗੱਲ ਗੁਲਾਮੀ ਕਿ ਗੁਲਾਮ ਟੈਪ ਤੁਸੀਂ ਰਹੋ। ਜਦੋਂ ਦੇਖਣਾ ਨਾ ਕਿ ਇਹ ਬੰਦਾ ਮਿਹਨਤ ਕਰਕੇ ਇਹਨੇ ਗੱਡੀ ਲੈ ਲਈ ਆ ਜਾਂ ਇਹਨੇ ਕੋਈ ਚੰਗੀ, ਉਹ ਮੈਂ ਇੱਕ ਬੰਦਾ ਕਹਿੰਦਾ ਯਾਰ ਮੈਂ ਉਸਤਾਦ ਜੀ ਮੇਰੀ ਅੱਖੀਂ ਵੇਖੇ ਗੱਲ ਆ ਕਿ ਮੈਂ ਪਤਾ ਨਹੀਂ ਕਿਹੜਾ ਉਹ ਸ਼ਹਿਰ ਆ, ਮਤਲਬ ਇਹ ਤੋਂ ਇਲਾਵਾ ਮਦੀਨਾ ਮੱਕਾ ਇਹਨਾਂ ਤੋਂ ਇਲਾਵਾ ਕੋਈ ਹੋਰ ਟੈਪ ਕੋਈ ਉਹਦਾ ਬੜਾ ਅਜੀਬ ਜਿਹਾ ਨਾਂ ਸੀ ਉਹ ਸ਼ਹਿਰ ਦਾ। ਕਹਿੰਦਾ ਮੈਂ ਉੱਥੇ ਖੜਾ ਵਾਂ ਤੇ ਕਹਿੰਦਾ ਉਹ ਗੱਡੀ ਮਤਲਬ ਖਲੋਤੀ ਗੱਡੀ ਹੈ ਤੇ ਉਹਨੇ ਕੋਈ ਅਰਬੀ ਕਰੈਕਟਰ ਉਹਨੂੰ ਪਹਿਲੇ ਵੀ ਪਤਾ ਹੋਊਗਾ ਵੀ ਇਹ ਗੱਡੀ ਇਹਦੀ ਹੈ ਤੇ ਇਹ ਕੋਈ ਇੰਡੀਅਨ ਜਾਂ ਪਾਕਿਸਤਾਨੀ ਆ ਤੇ ਇਹਨੇ ਗੱਡੀ ਰੱਖੀ। ਕਹਿੰਦਾ ਉਹਨੇ ਖਲੋਤੀ ਦੇ ਵਿੱਚ ਲਿਆ ਕੇ ਆਪਣੀ ਗੱਡੀ ਠੋਕ ਦਿੱਤੀ। ਹਾਂਜੀ ਹਾਂਜੀ ਇਦਾਂ ਹੀ ਤੇ ਬਰਬਾਦ ਕਰਤੀ ਉਹਦੀ ਗੱਡੀ, ਆਪਣੀ ਵੀ ਕਰ ਲਈ ਲੇਕਿਨ ਆਪਣੀ ਉਹਨੂੰ ਕੋਈ ਭਾਰ ਨਹੀਂ। ਹਾਂਜੀ ਇੰਸ਼ੋਰੈਂਸ ਹੋਈ ਤੇ ਉਹ ਉੱਥੇ ਕਹਿੰਦੇ ਇਕੱਠੇ ਹੋਏ ਨੇ ਤੇ ਉਹਨਾਂ ਨੂੰ ਉਹਨੂੰ ਕੁਝ ਵੀ ਨਹੀਂ ਕਿਹਾ ਉਹਨਾਂ ਨੂੰ ਜਿਹਨੇ ਮਾਰੀ। ਹਾਂਜੀ ਹਾਂਜੀ ਸਹੀ ਕਿਹਾ ਮਤਲਬ ਉਹ ਉਸ ਤੋਂ ਬਾਅਦ ਕਹਿੰਦਾ ਇਹਨੇ ਮੈਨੂੰ ਉਹ ਜਿਹੜਾ ਮੁੰਡਾ ਸੀ ਨਾ ਜਿਹਦੀ ਗੱਡੀ ਨੂੰ ਵਾਰਿਆ, ਕਹਿੰਦਾ ਇਹ ਮੇਰਾ ਮਤਲਬ ਜਾਣੂ ਆ ਤਲਕ ਵਾਲਾ ਜਿੱਥੇ ਕੋਈ, ਤੇ ਇਹਨੇ ਮੈਨੂੰ 2-3 ਵਾਰੀ ਕਿਹਾ ਕਿ ਮੈਂ ਤੇਰੀ ਗੱਡੀ ਰਹਿਣ ਨਹੀਂ ਦੇਣੀ ਤੇਰੇ ਕੋਲ। ਹਾਂ ਬਿਲਕੁਲ ਇਸੇ ਤਰ੍ਹਾਂ ਹੀ ਉਹ ਇੰਜ ਤਾਂ ਮੈਨੂੰ ਮਤਲਬ ਇਸ ਤਰ੍ਹਾਂ ਦੀ ਗੱਲ ਤੇ ਮੈਂ ਔਰ ਇਹ ਦੱਸਿਆ ਜਾਂਦਾ ਕਿ ਜਿਹੜੇ ਮਲਕ ਅਬਦੁੱਲਾ ਸੀ ਨਾ ਪਹਿਲਾ ਜਿਹੜਾ ਪ੍ਰਿੰਸ ਸੀ, ਉਹਨੇ ਕਿਹਾ ਸੀ ਕਿ ਜਿੰਨੇ ਕਿਸੇ ਖਾਰਜੀ ਨੇ ਕਿਸੇ ਸੌਦੀ ਦੇ ਮੂੰਹ ਤੇ ਥੱਪੜ ਮਾਰਿਆ ਉਹਦੇ ਨਹੀਂ, ਉਹਨੇ ਡਾਇਰੈਕਟ ਮੇਰੇ ਮੂੰਹ ਤੇ ਥੱਪੜ ਮਾਰਿਆ। ਉਹਦੀ ਇੰਨੀ ਸਜ਼ਾ ਉਹਨੇ ਰੱਖ ਦਿੱਤੀ, ਇੰਨੀ ਅਜ਼ੀਅਤ ਦਿੰਦੇ ਸੀ ਉਸਤਾਦ ਜੀ ਉਹਨੂੰ। ਤੇ ਇੱਥੇ ਮੈਨੂੰ ਜਦੋਂ ਉਹਨਾਂ ਨੇ ਗੱਡੀ 'ਚ ਅੱਛਾ ਲੱਗੇ ਦੁਬਈ ਵੀ ਵੇਖ ਲਾ, ਲੇਕਿਨ ਦੁਬਈ ਨਹੀਂ ਇਹਦਾ ਕੋਈ ਚੱਕਰ ਹੈ। ਨਹੀਂ ਦੁਬਈ ਗੱਡੀਆਂ ਲਈ ਫਿਰਦੇ ਨੇ, ਜੋ ਮਰਜ਼ੀ ਲਵੋ ਤੁਸੀਂ, ਜਿੱਦਾਂ ਮਰਜ਼ੀ ਚਲਾਓ, ਕਾਨੂੰਨ ਹੈ ਇੱਕ, ਉਸ ਹਿਸਾਬ ਨਾਲ ਚਲਾਓ। ਦੁਬਈ ਵੀ ਕਿੰਗ ਸਿਸਟਮ ਹੈ, ਇੱਥੇ ਨਹੀਂ ਉਹਨਾਂ ਦਾ ਇੱਕ ਲਹਿਦਾ ਵਾ, ਲੇਕਿਨ ਇਹ ਨਹੀਂ ਇਦਾਂ ਨਹੀਂ ਕਰਦੇ। ਨਹੀਂ ਦੁਬਈ ਰੋਡ ਦੇ ਉੱਤੇ ਪਤਾ ਨਹੀਂ ਕਿੰਨੇ ਇੰਡੀਅਨ, ਪਾਕਿਸਤਾਨੀ, ਬੰਗਾਲੀ ਸਾਰੇ ਡਰਾਈਵਿੰਗ ਗੱਡੀਆਂ ਚਲਾਉਂਦੇ ਫਿਰਦੇ, ਹਾਂਜੀ ਹਾਂਜੀ ਆਪਣੀਆਂ ਲਈ ਫਿਰਦੇ ਆ। ਹਾਂਜੀ ਲੇਕਿਨ ਔਰ ਉਸਤਾਦ ਜੀ ਦਿਲ ਉਦੋਂ ਰੋਇਆ ਸੀ ਮੇਰਾ ਕਿ ਜਦੋਂ ਇੱਕ ਬਜ਼ੁਰਗ ਨੂੰ ਮੈਂ ਵੇਖਿਆ ਸੀ, ਉਹਦੀ ਤਕਰੀਬਨ 55 ਸਾਲ ਉਮਰ ਸੀ ਤੇ ਉਹ ਇੱਕ ਸੌਦੀ ਦੇ ਬੂਹੇ ਤੇ ਦਰਵਾਜ਼ੇ ਤੇ ਬੈਠਾ ਸੀ ਕਿ ਮੇਰਾ ਮੈਨੂੰ ਕਾਮਾ ਦੇ ਦੇ। ਤੇ ਉਹਨੂੰ ਅਸੀਂ 8 ਦਿਨ 9 ਦਿਨ ਅਸੀਂ ਡੇਲੀ ਵੇਖਦੇ ਸੀ, ਨਮਾਜ਼ ਪੜ੍ਹ ਕੇ ਆਉਂਦੇ ਆ ਕਿ ਉਹ ਬੰਦਾ ਬੈਠਾ ਹੁੰਦਾ ਸੀ ਤੇ ਰੋਂਦਾ ਹੁੰਦਾ ਸੀ ਕਿ ਯਾਰ ਮੇਰਾ ਕਾਮਾ ਬਸ ਦੇ ਦੇ ਮੈਨੂੰ, ਮੈਂ ਜਾਣਾ। ਤੇ ਉਹ ਇੰਨੇ ਸਖਤ ਦਿਲ ਹੁੰਦੇ ਨੇ ਲੋਕ, ਇਹ ਤਾਂ ਸਾਰੀ ਦੁਨੀਆ ਜਾਣਦੀ ਹੈ ਕਿ ਜਿੱਦਾਂ ਉਹਨਾਂ ਉਸਤਾਦ ਜੀ ਮੈਂ ਗੱਡੀ 'ਚ ਦੱਸ ਰਿਹਾ ਵੀ ਏਦਾਂ ਮੈਨੂੰ ਪਾਇਆ ਬਿਠਾਇਆ ਤੇ 4 ਜਾਣੇ ਅਸੀਂ ਪਿੱਛੇ ਗੱਡੀ ਦੇ ਜਿਵੇਂ ਅਸੀਂ ਆਏ ਤੇ ਉਸਤਾਦ ਜੀ ਮੈਂ ਉਹਨੂੰ, ਕਿਉਂਕਿ ਮੈਨੂੰ ਬੋਲਣਾ ਮੇਰਾ ਦਿਲ ਕਰਦਾ ਸੀ ਮੈਂ ਇਹਦੇ ਨਾਲ ਗੱਲ ਕਰਾਂਗੇ ਯਾਰ ਇਹ ਕੀ ਤਰੀਕਾ, ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾ ਅਖੀ ਹਾਦਾ ਇਸ ਤਰੀਕਾ ਅਰਬਾ ਨਫਰ ਫੀ ਸਿयारा ਹਾਦਾ ਮੁਮਕਿਨ ਮੌਤ ਬਾਦ ਕੇਫ ਰੋ ਪਾਕਿਸਤਾਨ ਕੇਫ ਮਾਮਾ ਬਾਬਾ ਇਬਕੀ। ਮੈਂ ਕਿਹਾ ਯਾਰ ਬੈਠੇ ਤੇਰੀ ਵੇਰ। ਅੱਛਾ ਫੇਰ ਕੀ ਇਹਦਾ ਕੀ ਮਤਲਬ ਹੈ? ਮੈਂ ਕਿਹਾ ਯਾਰ ਤੁਸੀਂ 4 ਬੰਦੇ ਪਿੱਛੇ ਬਿਠਾਏ ਆ, ਇੱਥੇ ਉਹ ਹਿੱਲਣ ਨੂੰ ਜਗ੍ਹਾ ਨਹੀਂ, ਸਾਹ ਲੈਣ ਦੀ ਜਗ੍ਹਾ ਨਹੀਂ, ਅੱਗੋਂ ਵੀ ਜਾਲੀ ਲਾ ਕੇ ਅੱਗੋਂ ਬੰਦ ਕੀਤਾ ਤੁਸੀਂ, ਨਾ ਮੁਕੇਫ ਏਸੀ ਨਾ ਕੁਛ ਹੈ। ਤੇ ਮੈਂ ਕਿਹਾ ਤੁਸੀਂ ਕੀ ਸਾਡੇ ਤੇ ਜ਼ੁਲਮ ਕਰਨ ਡਏ ਹੋ? ਸਾਜੀ ਇੱਕ ਬੰਦਾ ਤੇ ਉਹ ਅੱਗੇ ਬੈਠਾ ਸੀ, ਉਹਨੇ ਸਾਰੀ ਗੱਲ ਸੁਣੀ ਮੇਰੀ, ਉਹਨੂੰ ਕੁਝ ਸਮਝ ਆਈ, ਉਹਨੇ ਨਾ ਗੱਡੀ ਖੋਲੀ, ਦਰਵਾਜ਼ਾ ਖੋਲਿਆ, ਉਹਨਾਂ ਨੇ ਕਿਹਾ ਬਾਹਰ ਆ। ਉਸਤਾਦ ਜੀ ਬਾਹਰ ਆ ਕੇ ਤੇ ਉਹਨੇ ਕਿਹਾ ਉਸ ਗੱਡੀ 'ਚ ਚੱਲ। ਮੈਂ ਉਹਦੇ 'ਚ ਗਿਆ ਵਾ ਤੇ ਉਹਦੇ 6 ਜਣੇ ਬੈਠੇ, ਉਹਨੂੰ ਤਰਸ ਆ ਗਿਆ ਤੇਰੇ ਤੇ। ਉਹ ਬੰਦਾ ਕੋਈ ਖਾਮਦਾ ਨਹੀਂ ਸੀ। ਉਹਨੇ ਮੇਰੀ ਗੱਲ ਸਮਝ ਗਿਆ ਨਾ, ਉਹਨੇ ਕਿਹਾ ਇਹ ਬੰਦਾ ਸੱਚਾ ਵਾ। ਉਹਨੇ ਮੈਨੂੰ ਸਾਜੀ ਉਹ 6 ਵਾਲੀ 'ਚ ਬਿਠਾਇਆ ਤੇ ਉਹਨੇ 6 ਜਣੇ ਜਿਹੜੇ ਨਾ ਕਿੱਦਾਂ ਬੈਠੇ ਹੋਵਾਂਗੇ ਤੁਸੀਂ ਆਪ ਹਿਸਾਬ ਲਾ ਲਓ ਵੀ ਉਹਨੇ ਡੰਗਰਾਂ ਵਾਲਾ ਹਿਸਾਬ ਕਰਕੇ ਸਾਨੂੰ ਭਾਜੀ ਉਹ ਲੈ ਗਏ। ਤੈਨੂੰ ਕਿਹਾ ਹੋਣਾ ਮਾਮਾ ਜੀ ਤੈਨੂੰ ਇਕੱਲੇ ਨੂੰ ਪਾਇਆ ਤੇ ਤੂੰ ਇਦਾਂ ਕਰਨ ਚੱਲ ਇਹਦੇ ਵਿੱਚ ਨਾਲ 5 ਹੋਰ ਵੀ ਹੋਣੇ। ਤੇ ਉਸਤਾਦ ਜੀ ਸਰਦੀਆਂ ਦੀਆਂ ਠਿੱਠਰ ਦੀਆਂ ਰਾਤਾਂ 'ਚ ਉਹਨਾਂ ਨੇ ਸਾਨੂੰ ਲੈ ਗਏ ਨੇ ਜੇਲ੍ਹ ਦੇ ਵਿੱਚ। ਤੇ ਜੇਲ੍ਹ ਕੀ ਹੈ ਕਿ ਪੂਰਾ ਇੱਕ ਮੈਦਾਨ ਆ, ਉਹਦੀ 4 ਦੀਵਾਰੀ ਹੋਈ ਆ, ਉਹ ਜੇਲ੍ਹ ਆ ਬਸ। ਫਿਰ ਉਹ ਜਿੱਦਾਂ ਮਰਜ਼ੀ ਤੇ ਫਿਰ ਉਹ ਮਰੇ ਕਿਤੇ ਸਰਦੀ ਦੇ ਵਿੱਚ ਨਾ ਕੋ ਉੱਤੇ ਪਾਉਣ ਨੂੰ ਕੋਈ ਸ਼ੈ, ਨਾ ਲੈਣ ਨੂੰ ਕੋਈ ਚੀਜ਼। ਤੂੰ ਚੀਮਾ ਆਹੋ ਤੇ ਉਸਤਾਦ ਜੀ ਉਹ ਏਦਾਂ ਉਹਨਾਂ ਨੇ ਬਾਹਾਂ ਰਖਾਈਆਂ ਸਾਡੀਆਂ ਪਿੱਛੇ, ਸਾਰੀ ਪਿੱਛੇ ਲੈਣ ਬਣੀ ਹੈ ਤੇ ਇੱਕ ਦੂਸਰੇ ਦੇ ਬਾਹਾਂ ਰੱਖੀਆਂ। ਜਿਹਨੇ ਕਿਤੇ ਇੰਜ ਵੀ ਕੀਤਾ ਉਹਨਾਂ ਨੇ ਕਿਹਾ ਤਾਲ ਬਰਰਾ, ਜਿਹਨੇ ਇੰਜ ਸਿਰਫ ਵੇਖਿਆ ਉਹਨੇ ਕਿਹਾ ਤਾਲ ਬਰਰਾ। ਉਹਨੇ ਉਹਨੂੰ ਕਹਿਣਾ ਕਿ ਚੱਲ ਤੂੰ ਉਹ ਪਰਲੀ ਲੈਣ ਤੋਂ ਨਾ, ਉਹ ਜਿਹੜੇ ਸਾਰੇ ਉਹ ਠੰਡ ਦੇ ਵਿੱਚ ਇੱਕ ਸ਼ੈੱਡ ਜਿਹਦੇ ਥੱਲੇ ਜਾ ਰਹੀ ਸੀ ਲੈਣ, ਇੱਕ ਪਰਾਂ ਠੰਡ ਦੇ ਵਿੱਚ ਜਿਹਦੇ ਚ ਡਾਇਰੈਕਟ ਧੁੰਦ ਪੈ ਰਹੀ, ਉਹਨੇ ਕਿਹਾ ਤੂੰ ਉਧਰ ਚੱਲ। ਯਾਨੀ ਏਦਾਂ ਦੀ ਸਖਤੀ। ਉਸਤਾਦ ਜੀ ਉਹਨੇ ਮੈਨੂੰ ਕਿਹਾ, ਕਹਿੰਦਾ ਉਹ ਕੱਲੇ ਕੋਲੋਂ ਚੈੱਕ ਕਰਦੇ ਗਏ ਤੇ ਮੇਰੇ ਕੋਲੋਂ ਵੀ ਉਹਨੇ ਕਿਹਾ ਕਿ ਜੀ ਵੀ ਕੰਮ। ਮੈਂ ਕਿਹਾ ਵੱਲਾ ਮਾਫੀ ਕੰਮ। ਕਹਿੰਦਾ ਫੇਰ ਨਹੀਂ ਕੰਮ। ਮੈਂ ਕਿਹਾ ਹੁਆ ਸ਼ੀਲ ਹਦਾ ਕਫੀਲ, ਉਹ ਕਫੀਲ ਨੇ ਲੈ ਲਿਆ ਵਾ, ਲੇਕਿਨ ਮੈਂ ਹੈ ਮੁੱਦਤ ਮੇਰੀ ਹਰੇ ਹੈ ਵਾ ਤੇ ਮੈਂ ਲੀਗਲ ਵਾ, ਮੈਂ ਕੋਈ ਐਸਾ ਮਸਲਾ ਨਹੀਂ ਹੈਗਾ। ਉਹਨੇ ਕਿਹਾ ਖਲਾਸ ਮਾਫੀ ਮੁਸ਼ਕਿਲਾ। ਉਹਨੇ ਕਿਹਾ ਹਦਾ ਨਫਰ ਗੁਲਾਮ ਫਰੀਦ ਇਸਮ ਕਿਹਦਾ? ਉਹਨੇ ਮੈਂ ਕਿਹਾ ਇਹੀ ਵਾ। ਕਹਿੰਦਾ ਤਾਲ। ਉਹਨੂੰ ਕਹਿੰਦਾ ਸਾਈਡ ਤੇ ਲੈ ਗਿਆ। ਉਹਨੇ ਮੈਨੂੰ ਉਸੇ ਧੁੰਦ ਲਈ ਲੈ ਕਹਿੰਦਾ ਉਹਨੇ, ਮੈਂ ਪੁੱਛਿਆ ਮੈਂ ਕਿਹਾ ਇਸ਼ਵੀ ਆਖੀ ਆਦਾ ਇਸ਼ ਮੁਸ਼ਕਿਲਾ। ਉਹ ਕਹਿੰਦਾ ਯਾਰ ਤੇਰੇ ਕੋਲ ਕਾਮਾ ਨਹੀਂ ਹੈ, ਤੂੰ ਉੱਤੋਂ ਕਹਿਣਾ ਮੇਰੀ ਮੁੱਦਤ ਵੀ ਪੂਰੀ ਆ, ਤੇਰਾ ਕਿੱਦਾਂ ਪਤਾ ਸਾਨੂੰ, ਅਸੀਂ ਕਿੱਦਾਂ ਕਰੀ, ਨਾ ਤੇਰੇ ਕੋਲ ਪਾਸਪੋਰਟ ਆ। ਮੈਂ ਕਿਹਾ ਉਹਨੂੰ ਦੱਸਿਆ, ਮੈਂ ਕਿਹਾ ਪਾਸਪੋਰਟ ਫਿਲ ਬੇਤ
هذا انا اعطيك لكن هو اركب سياره ليش هذا شيل كذا ਮੈਂ ਕਿਹਾ ਮੇਰੀ ਗੱਡੀ 'ਚ ਉਹਦੇ 'ਚ ਘਰ 'ਚ ਪਿਆ ਵਾ ਪਾਸਪੋਰਟ ਮੈਨੂੰ ਤੁਸੀਂ ਲਿਆਉਣ ਦਾ ਮੌਕਾ ਹੀ ਨਹੀਂ ਦਿੱਤਾ ਉਹਨੇ ਕਿਹਾ ਖਲਾਸ ਮਾਫੀ ਮੁਸ਼ਕਿਲ ਹੈ ਧੁੰਦ 'ਚ ਉਹਨੇ ਕਿਹਾ ਧੁੰਦ ਉਸਤਾਦ ਜੀ ਫਿਰ ਲੈ ਗਏ ਨੇ ਮੈਂ ਉਸ ਜੇਲ੍ਹ 'ਚ ਗਿਆ ਵਾਂ ਜਿਹੜੀ ਦੁਨੀਆ ਦੀ ਕਰਬਨਾਕ ਜੇਲ੍ਹ ਜਿਹੜੀ ਗਿਣੀ ਜਾਂਦੀ ਹੈ ਕਿ ਉਹਦੇ 'ਚ ਉਸਤਾਦ ਜੀ ਕੋਈ ਉਹਨਾਂ ਮਾਰਨਾ ਕੁੱਟਣਾ ਨਹੀਂ ਹੈਗਾ ਯਾਨੀ 500 ਬੰਦਾ ਵਾ ਤੇ ਇਹ ਜਿੰਨਾ ਕਾ ਸਾਡਾ ਰੂਮ ਹੈਗਾ ਨਾ ਇਹਦੇ ਵਿੱਚ 500 ਬੰਦਾ ਖਲੋਤਾ ਵਾ ਬਹਿਣ ਲਈ ਜਗ੍ਹਾ ਨਹੀਂ ਹੈ ਤੇ ਉਹਦੇ ਸਭ ਤੋਂ ਜਿਹੜੀ ਉਹ ਗਲਤ ਗੱਲ ਇਹ ਵਾ ਕਿ ਉਹ ਸਾਰਾ ਨਾ ਟੋਟਲੀ ਵਾਸ਼ਰੂਮ ਵੀ ਖੁੱਲੇ ਨੇ ਤੇ ਉਹ ਵਾਸ਼ਰੂਮਾਂ ਦਾ ਵੀ ਸਾਰਾ ਕੁਛ ਨਾ ਉਹ ਤੁਹਾਡੇ ਪੈਰਾਂ ਦੇ ਵਿੱਚ ਵਾ ਓਏ ਹੋਏ ਹੋਏ ਤੁਹਾਨੂੰ ਬਹਿਣ ਲਈ ਉੱਥੇ ਕੋਈ ਸਿਟਿੰਗ ਲਈ ਜਗ੍ਹਾ ਨਹੀਂ ਹੈ ਤੇ ਤੁਸੀਂ ਖਲੋਣਾ ਕਿੰਨੇ ਆ 18 ਘੰਟੇ ਤੁਸੀਂ ਖਲੋਣਾ ਉਹਦੇ 'ਚ ਇਹ ਸਜ਼ਾ ਵਾ ਜਿਹਦੇ ਕੋਲ ਮਤਲਬ ਕਾਮਾਂ ਵਗੈਰਾ ਨਹੀਂ ਹੈ ਤੇ 18 ਘੰਟੇ ਬਾਅਦ 18 ਘੰਟੇ ਬਾਅਦ ਵਿੱਚ ਉਹਨਾਂ ਨੇ ਵੇਖਣਾ ਵਾ ਫਿਰ ਅੱਗੇ ਉਹਨਾਂ ਨੇ ਡਿਊਟੀ ਤੇ ਅਗਲੇ ਨੇ ਆਣਾ ਵਾ ਤੇ ਉਹਨਾਂ ਨੇ ਵੇਖਣਾ ਕਿ ਲੀਗਲ ਵਾ ਜਾਂ ਇਲੀਗਲ ਜਿਹੜਾ ਇਲੀਗਲ ਉਹਨੂੰ ਛੱਡ ਦੇਣਾ ਜਿਹੜਾ ਲੀਗਲ ਹੈਗਾ ਉਹਨੂੰ ਛੱਡ ਦੇਣਾ ਇਲੀਗਲ ਨੂੰ ਫੜ ਕੇ ਉਹਨਾਂ ਡਿਪੋਰਟ ਕਰ ਦੇਣਾ ਤੇ ਉਹਨਾਂ 18 ਘੰਟੇ ਦੀ ਅਜ਼ੀਅਤ ਹਰ ਉਸ ਬੰਦੇ ਨੂੰ ਦਿੱਤੀ ਜਿਹਦੇ ਕੋਲ ਨਹੀਂ ਹੈ ਤੇ ਇਹ ਨਹੀਂ ਵੇਖਿਆ ਕਿ ਯਾਰ ਇਹਦੇ ਕੋਲ ਮੈਂ ਸਿਸਟਮ 'ਚ ਵੇਖ ਲਵਾਂ ਜਾਂ ਇਹਦੇ ਕੋਲ ਪੁੱਛ ਲਾਂ ਜਿਹੜਾ ਅਸੀਂ 18 ਘੰਟੇ ਬਾਅਦ 'ਚ ਪਤਾ ਕਰ ਰਹੇ ਹਾਂ ਹਾਂਜੀ ਕਿ ਆਹੋ ਯਾਰ ਇਹਦੇ ਕੋਲ ਹੈਗਾ ਵਾ ਤੂੰ ਪਹਿਲੇ ਕਰਕੇ ਉਹਨੂੰ ਛੱਡ ਦੀ ਉਹਨੂੰ ਉਹਦੀ ਕਾਹਦੀ ਸਜ਼ਾ ਵਾ ਹਾਂਜੀ ਲੇਕਿਨ ਉਹਨਾਂ 'ਚ ਏਡੀ ਬੇਰਹਿਮੀ ਔਰ ਉਹਨਾਂ 'ਚ ਉਹ ਸਮਝਦੇ ਵਕਤ ਦੀ ਕਿੱਲਤ ਵਾ ਕਿ ਅਸੀਂ ਇਹਦੇ ਤੇ ਬਹਿਸ ਕਰੀਏ ਉਹ ਕਹਿੰਦੇ ਮਾਫੀ ਗਿਰ ਜ਼ਿਆਦਾ ਅੱਛਾ ਯਾਰ ਵੈਸੇ ਇੱਕ ਹੋਰ ਗੱਲ ਆ ਉਹਨਾਂ ਦੀਆਂ ਵੀ ਪਤਾ ਨਹੀਂ ਕਿੰਨੀਆਂ ਕੁ ਮਜਬੂਰੀਆਂ ਨੂੰ ਉੱਥੇ ਕਿੰਨੇ ਲੋਕ ਜਾਂਦੇ ਨੇ ਅਗਰ ਉਹ ਇਸ ਤਰ੍ਹਾਂ ਥੋੜਾ ਜਿਹਾ ਨਰਮੀ ਕਰਨ ਲੱਗ ਪੈਣ ਪਤਾ ਨਹੀਂ ਕੀ ਉਹਨਾਂ ਦਾ ਹਾਲ ਹੋਵੇ ਜੀ ਹੁਣ ਮੈਂ ਅਗਰ ਫੜਿਆ ਗਿਆ ਤੇ ਮੈਨੂੰ ਤੇ ਆਪਣਾ ਹੀ ਸਿਰਫ ਲੱਗ ਰਿਹਾ ਨਾ ਕਿ ਮੇਰੇ ਨਾਲ ਇਦਾਂ ਕਰ ਰਹੇ ਉਹ ਸਵੇਰ ਤੋਂ ਰਾਤ ਤੱਕ ਪਤਾ ਨਹੀਂ ਕਿੰਨੇ ਫੜ ਗਏ ਕਿੰਨੇ ਦੀਆਂ ਗੱਲਾਂ ਸੁਣਦੇ ਆ ਕਿੰਨਿਆਂ ਨਾਲ ਉਹਨਾਂ ਦੀ ਬਹਿਸ ਹੁੰਦੀ ਹੈ ਤੇ ਉਹ ਤੇ ਫਿਰ ਇਦਾਂ ਲੱਗੇ ਰਹਿਣ ਸਹੀ ਗੱਲ ਉਹ ਕਹਿੰਦੇ ਨੇ ਫਰਕ ਅੱਗੋਂ ਕੰਮ ਕਰਨਾ ਸੀ ਹੋਰ ਹਾਂਜੀ ਉਹ ਇਸ ਲਈ ਉਹ ਨਾ ਬਹਿਸ ਨਹੀਂ ਕਰਦੇ ਤੇ ਉਹ ਕਹਿੰਦੇ ਮਾਫੀ ਗਿਰ ਜ਼ਿਆਦਾ ਇਹ ਲਉਸਕੁਤ ਬਸ ਚੁੱਪ ਕਰ ਜਾ ਉਹ ਸਾਹ ਜੀ ਮੇਰੇ ਮਗਰ ਇੱਕ ਪਠਾਨ ਖਲੋਤਾ ਤੇ ਉਹ ਪਠਾਨ ਮਿੱਠੇ ਉਹ ਯਾਨੀ ਅਸੀਂ ਇੰਜ ਸਾਰੇ ਲਾਈਨ ਬਣਾ ਕੇ ਉੱਥੇ ਹੁਣ ਲਾਈਨਾਂ ਬਣ ਕੇ ਬੰਦੇ ਖੜੇ ਨੇ ਤੇ ਪਿੱਛੇ ਇੱਕ ਪਠਾਨ ਖੜਾ ਤੇ ਉਹ ਹੁਣ ਉਹਨੇ ਸਾਹ ਜੀ ਮੈਂ ਉਹਨੂੰ ਕਿਹਾ ਕਿ ਕਹਿੰਦਾ तेरा क्या मसला है भाई मैं कहा यार वो मेरा इकामा घर पे पड़ा था पासपोर्ट तो इकामे की मुद्दत है बाकी लेकिन वो कफील ले गया तो मैंने कहता ओहो ये तो 90 दिन के लिए गया तुम तेरे मैं कहा खान साहब नहीं मेरे पास है पासपोर्ट है फिर भी 90 दिन मेरा भी भतीजा 90 दिन ਤਰੇਲ ਕਹਿੰਦੇ ਨੇ ਇੱਕ ਵੱਡੀ ਜੇਲ੍ਹ ਆ ਉਸਤਾਦ ਜੀ ਉੱਥੇ ਹੀ ਨਾ ਉਸਤਾਦ ਜੀ ਉਹਨੇ ਮੈਨੂੰ ਜਦੋਂ ਕਿਹਾ ਨਾ ਕਿ 90 ਦਿਨ ਮੇਰਾ ਭਤੀਜਾ ਗਿਆ ਕਹਿੰਦਾ ਮੈਂ ਕਿਹਾ ਕਿੱਧਰ ਕਹਿੰਦਾ ਤਰੇਲ ਪਈ ਉਹ ਵਾਪੀ ਜਿੱਥੇ ਬੰਦੇ ਬਹੁਤ ਸਾਰੇ ਬੰਦੇ ਇਸ ਖੌਫ 'ਚ ਹੀ ਮਰ ਜਾਂਦੇ ਨੇ ਐਂਜ਼ਾਇਟੀ ਡਿਪਰੈਸ਼ਨ ਔਰ ਉਸ ਤੋਂ ਬਾਅਦ ਜਿਹੜੇ ਹੁੰਦੇ ਨਾ ਦਿਮਾਗੀ ਮਸਲੇ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਆ ਕੇ ਇੱਕ ਬੰਦਾ ਆਇਆ ਸੀ ਉਹਦੀ ਆਦਤ ਬਣ ਗਈ ਸੀ ਉਹ ਇੰਨਾ ਡਰ ਗਿਆ ਸੀ ਕਿ ਉਹ ਸਟੂਲ ਨਹੀਂ ਹੁੰਦਾ ਜਿਹੜਾ ਬਹਿਣ ਵਾਲਾ ਉਸਤਾਦ ਜੀ ਉਹਦੇ ਥੱਲੇ ਸਿਰ ਦੇ ਕੇ ਸਾਰੀ ਦਿਹਾੜੀ ਇਹਦੇ ਵਿੱਚ ਥੱਲੇ ਸਿਰ ਲੁਕਿਆ ਰਹਿੰਦਾ ਉਹਦੇ ਦਿਲ 'ਚ ਕਿ ਮੈਂ ਲੁਕਿਆ ਵਾਂ ਮੈਂ ਸਿਕਿਉਰ ਵਾਂ ਲੇਕਿਨ ਉਹ ਪਾਗਲ ਹੋ ਗਿਆ ਸੀ ਇਸ ਤਰ੍ਹਾਂ ਦੀ ਅਜ਼ੀਅਤ ਦਿੰਦੇ ਤੇ ਮੈਨੂੰ ਕਹਿੰਦਾ ਤੂੰ ਕਿਆ ਤਰੇਲ मैं क्या कहा था मेरा पासपोर्ट उधर यार घर पे है कहना हाँ वो भतीजे का भी था वो भी गया क्या खान साहब खुदा के नाम है आप प्लीज अपना काम करें नहीं मैं अपना काम करो लेकिन तू तो गया ਉਹਨੇ ਮੇਰੀ ਕੰਟੀਨਿਊਟੀ ਬਣਾ ਕੇ ਛੇੜ ਜੀ ਬਣਾਈ ਹੈ ਤੇ ਉਹ ਥੋੜੀ ਦੇਰ ਬਾਅਦ ਮੈਨੂੰ ਕਹੇ ਥੋੜਾ ਸਾ ਅੱਗੇ ਹੋ ਜਾਓ ਉਹ ਮੈਂ ਵੇਖਿਆ ਤੇ ਉਸਤਾਦ ਜੀ ਸ਼ਲਵਾਂ ਜਿਹੜੀਆਂ ਲੱਗੀਆਂ ਹੁੰਦੀਆਂ ਨਾ ਉਹਦੇ ਤੇ ਇਹ ਉੱਥੇ ਗਿਆ ਗਵਾਚ ਕੇ ਫੜ ਕਹਿੰਦਾ ਕਿੱਧਰ ਗਿਆ ਕਹਿੰਦਾ ਮੈਂ ਤੈਨੂੰ ਕਹਿੰਦਾ ਤੂੰ ਗਿਆ ਉਹ ਸ਼ਲਵਾਂ ਲੱਗੀਆਂ ਹੁੰਦੀਆਂ ਸੀ ਉਹਦੇ ਤੇ ਨਾ ਬੰਦੇ ਵਿਚਾਰੇ ਇੱਕ ਜਣਾ ਲੇਟ ਜਾਣਾ ਸ਼ਲਵ ਛੋਟੀ ਜੀ ਜਗ੍ਹਾ ਹੋਣੀ ਉਹਦੀ ਕੋਈ 6 ਇੰਚ ਜਗ੍ਹਾ ਤੇ ਇੱਕ ਜਣੇ ਨੇ ਲੇਟ ਜਾਣਾ ਤੇ ਉਹਨੇ ਜਦੋਂ 2 ਘੰਟੇ ਅੱਖ ਲਾ ਲੈਣੀ 1 ਘੰਟਾ ਤੇ ਉਹਨੇ ਫਿਰ ਦੂਸਰੇ ਨੇ ਕਹਿਣਾ ਯਾਰ ਮੁਝੇ ਲੇਟ ਲੈਣੇ ਦੋ 3 ਨੰਬਰ ਵਾਈਜ਼ ਲੱਗਾ ਕਿ ਉਹਦੇ ਤੇ ਅਸੀਂ ਅੱਖ ਲਾ ਲਈ ਇਦਾਂ ਦੀ ਅਜ਼ੀਅਤ ਉਹ ਗਲਾਜ਼ਤ ਜਿਹੜੀ ਨਾ ਉਹ ਸਮੈਲ ਗਲਾਜ਼ਤ ਉਹ ਸਾਰੀ ਇਦਾਂ ਹੀ ਫਿਰ ਰਹੀ ਹੈ ਤੁਸੀਂ ਮਤਲਬ ਉੱਥੇ ਖੜੇ ਹੋ ਬਹਿ ਕਿੱਥੇ ਸਕਦੇ ਤੁਸੀਂ ਗਲਾਜ਼ਤ 'ਚ ਬਹਿ ਤਾਂ ਨਹੀਂ ਨਾ ਹੁੰਦਾ ਉਹਨਾਂ ਦੀ ਸਜ਼ਾ ਹੀ ਹੈ ਕਿ ਉਹ ਬੰਦੇ ਖਿਲਾਰੇ ਹੋਏ ਉਹਨਾਂ ਨੇ ਭਾਈ ਅੱਛਾ ਜਦੋਂ ਤੇਰਾ ਕੰਮ ਆ ਜੋ ਲੈ ਗਿਆ ਤੇ ਤੂੰ ਉਸ ਤੋਂ ਬਾਅਦ ਉਹਦੇ ਕੋਲ ਲੈਣ ਦੀ ਜਾਂ ਰਿਪੋਰਟ ਜਾਂ ਕੁਝ ਨਹੀਂ ਹੁੰਦਾ ਚੱਕਰ ਸਰ ਉਹ ਇਹੀ ਤੇ ਗੱਲ ਕਰਨ ਡਿਆ ਵਾ ਇਹ ਸਹੀ ਹੈ ਕਿ ਉਹਨਾਂ ਕੋਲ ਟਾਈਮ ਦੀ ਕਿੱਲਤ ਹੁੰਦੀ ਲੇਕਿਨ ਉਹਨਾਂ ਕੋਲ ਅਕਲ ਦੀ ਵੀ ਥੋੜੀ ਜਿਹੀ ਕਿੱਲਤ ਹੈ ਕਿਉਂਕਿ ਆ ਜਿਹੜੇ ਰਿਆਜ਼ ਦੇ ਸ਼ੁਰਤੇ ਨੇ ਉਹਨਾਂ ਨੇ ਉਹ ਐਟੀਟਿਊਡ ਇੰਨਾ ਹੁੰਦਾ ਵਾ ਕਿ ਉਹ ਬੰਦੇ ਨੂੰ ਕਹਿੰਦੇ ਨੇ ਕਿ ਤੂੰ ਗੱਲ ਵੀ ਜੇ ਤੇਰੇ ਮੂੰਹ 'ਚ ਲਫ਼ਜ਼ ਵੀ ਸੁਣਿਆ ਨਾ ਤੇ ਉਹ ਅਗਲੇ ਪਾਸੇ ਪਾ ਦਿੰਦੇ ਵੀ ਲੈ ਉੱਥੇ ਬੰਦੇ ਡਰਦੇ ਗੱਲ ਹੀ ਨਹੀਂ ਕਰਦੇ ਉਸਤਾਦ ਜੀ ਇਹ ਜਿਹੜੇ ਕਾਲੇ ਨਹੀਂ ਫੜੇ ਜਾਣ ਤੋਂ ਪਹਿਲੇ ਜਦੋਂ ਤੇਰਾ ਕੰਮ ਆ ਉਹ ਲੈ ਗਿਆ ਹਾਂਜੀ ਉਸ ਤੋਂ ਬਾਅਦ ਤੂੰ ਉਹਦੇ ਕੋਲ ਕਿਉਂ ਨਹੀਂ ਵਾਪਸ ਲੈਣ ਲਈ ਕੁਝ ਕੀਤਾ ਮੈਂ ਦੱਸ ਰਿਹਾ ਕਿ ਉਹਨੂੰ ਮੈਂ ਗੱਲ ਵੀ ਕਰਾਂ ਨਾ
ਕਿ ਆ ਕੇ ਉਹਨੇ ਮੈਨੂੰ ਚੌਂ ਵਾਲੀ ਚੋਂ ਕੱਢ ਕੇ ਛੇ ਵਾਲੀ ਚ ਨਹੀਂ ਬਾੜਿਆ। ਯਾਰ ਉਹ ਇਹ ਤਾਂ ਉੱਥੇ ਬਾਅਦ ਦੀ ਗੱਲ ਨਾ, ਜਦੋਂ ਤੂੰ ਗਿਆ ਕਫੀਲ ਨਾਲ ਕਫੀਲ ਨਾਲ, ਜਦੋਂ ਤੂੰ ਕਫੀਲ ਦੀ ਗੱਲ ਕਰ ਰਿਹਾ। ਨਹੀਂ ਪੁਲਿਸ ਵਾਲਿਆਂ ਦੀ, ਸ਼ੁਰਤਿਆਂ ਦੀ। ਅੱਛਾ, ਅਗਰ ਤੂੰ ਸ਼ੁਰਤੇ ਕੋ ਜਾਵੇਂਗੇ ਜੀ ਮੇਰਾ ਉਹਨੇ ਕਾਮਾ ਰੱਖ ਲਿਆ, ਹਾਂਜੀ, ਉਹ ਕੀ ਕਹਿੰਦਾ ਅੱਗੋਂ? ਉਹ ਕਹਿੰਦਾ 18 ਘੰਟੇ ਬਾਅਦ ਸ਼ਿਫਟ ਬਦਲੇਗੀ, ਅਗਲੇ ਬੰਦੇ ਤੇਰੀ ਗੱਲ ਸੁਣਨਗੇ, ਇਸ ਦੌਰਾਨ। ਉਹ ਮਾਮਾ ਮੈਂ ਉਹਦੀ ਨਹੀਂ ਗੱਲ ਕਰ ਰਿਹਾ, ਫੜੇ ਜਾਣ ਤੋਂ ਪਹਿਲੇ, ਜਦੋਂ ਹਲੇ ਫੜਿਆ ਨਹੀਂ ਗਿਆ ਹਾਂ ਉਹਨੇ ਤੇਰਾ ਕਾਮਾ ਰੱਖ ਲਿਆ। ਹਾਂ ਠੀਕ ਆ, ਤੇ ਹਾਲੇ ਤੂੰ ਫੜਿਆ ਨਹੀਂ ਗਿਆ, ਕਾਮਾ ਰੱਖਿਆ, ਤੇ ਤੂੰ ਅਗਲੇ ਦਿਨ ਜਾ ਕੇ ਤੂੰ ਕਿਸੇ ਰਿਪੋਰਟ ਕਿਉਂ ਨਹੀਂ ਕਰਦੇ ਤੁਸੀਂ? ਰਿਪੋਰਟ, ਹਾਂਜੀ ਰਿਪੋਰਟ, ਕਿਉਂਕਿ ਸਾਡੇ ਕੋਲ ਜਿਹਦੇ ਕੋਲ ਕਾਮਾ ਨਹੀਂ ਆਇਆ ਨਾ, ਉਹ ਕਾਮੇ ਤੋਂ ਬਗੈਰ ਬੰਦਾ ਤੇ ਉਹ ਫੜਦੇ ਨੇ, ਇੰਜ ਕਰਕੇ ਝੁੱਪਦੇ ਨੇ, ਨਕਾਮਾ ਵਾ, ਨਕਾਮਾ ਵਾ। ਤੇ ਉਹ ਕਹਿੰਦੇ ਨੇ ਰਿਪੋਰਟ ਕਰਨ ਗਿਆ ਤੇ ਬੰਦਾ ਆਪਣੇ ਆਪ ਫੜਿਆ ਗਿਆ। ਤੇ ਇੱਕ ਜਿਹੜੇ ਕਾਮੇ ਤੋਂ ਬਗੈਰ ਕੁਝ ਬੰਦੇ ਹੁੰਦੇ ਨੇ, ਉਹ ਤੇ ਲੁੱਕ ਛੁਪ ਕੇ ਫਿਰ ਉਹ ਵਿੱਚੋਂ ਬੰਦੇ ਪਾ ਕੇ ਜਾਂ ਕੋਈ ਕਰਕੇ ਤੇ ਕਾਮਾ ਲੈ ਲੈਂਦੇ, ਤੇ ਜੇ ਫੜੇ ਹੀ ਜਾਣਾ ਤੇ ਫਿਰ ਕਾਮਾ ਕਿੱਥੋਂ ਲੱਭਿਆ ਜਾਣਾ? ਉਹ ਕਿਉਂ ਰੱਖਦੇ ਕਾਮਾ? ਉਹ ਕਾਮਾ ਬੇਸਿਕਲੀ ਉਹੀ ਤੇ ਸਾਰਾ ਕੁਝ ਹੈ ਵਾ, ਉਹਦੇ ਤੋਂ ਬਗੈਰ ਤੇ ਬੰਦਾ ਉੱਥੇ ਉਹ ਰੱਖ ਕਿਉਂ ਲੈਂਦੇ ਆ? ਰੱਖ ਲੈਂਦੇ ਨੇ ਕਿ ਇਹ ਮੈਨੂੰ ਪੈਸੇ ਦੇਵੇ, ਉਹ ਡਿਮਾਂਡ ਕਰਦੇ ਨੇ ਕਿ ਯਾਨੀ ਮੈਨੂੰ ਇੰਨੇ ਹਜ਼ਾਰ ਦੇ ਰਿਆਲ ਦੇ ਤੇ ਕਾਮਾ ਲੈ ਗਿਆ। ਤੇ ਤੂੰ ਉੱਥੇ ਹਕਾਮਾ ਰਾਈ ਕਰਦੇ ਨਹੀਂ ਸੀਗੀ ਸਾਰੀ? ਮੈਂ ਕੀਤੀ। ਉਹ ਕਹਿੰਦੇ ਨੇ ਕਾਮਾ ਹੀਰ ਦਿਆ ਬਹਿ ਜਾ। ਤੇ ਉਹ ਮੈਨੂੰ ਉਸਤਾਦ ਜੀ ਜਦੋਂ ਉਹਨਾਂ ਨੇ ਕਿਹਾ ਨਾ, ਉੱਥੇ ਇੱਕ ਕਾਲਾ ਲਿਆਏ ਨੇ ਉਸਤਾਦ ਜੀ ਸਰਦੀ ਦੇ ਵਿੱਚ, ਉੱਥੇ ਵੀ ਯਾਰ ਮਿੱਠੇ ਤੂੰ ਗੱਲ ਸੁਣ ਲੈ, ਕਾਲਾ ਉਸਤਾਦ ਜੀ ਫੁੱਟਬਾਲਰ, ਉਹਨੇ ਕੱਛਾ ਪਾਇਆ ਤੇ ਉਹੀ ਫੁੱਟਬਾਲਰ ਵਾਲੇ ਉਹਨੇ ਬੂਟ ਪਾਏ ਹੋਏ, ਤੇ ਕਾਲਾ ਇਸੇ ਚੱਕਰ 'ਚ ਫੜ ਕੇ ਲਿਆਏ। ਇਸੇ ਚੱਕਰ 'ਚ ਫੜ ਕੇ ਲਿਆਏ। ਉਹ ਕਿਸੇ ਹੋਰ ਨਾਈਜੀਰੀਆ ਟਾਈਪ ਕਿਸੇ ਹੋਰ ਮੁਲਕ ਦਾ ਸੀ, ਤੇ ਉਹਦੀ ਲੱਤ ਨੂੰ ਨਾ ਉਹਨਾਂ ਨੇ ਕੜਾ ਪਾ ਕੇ ਨਾ ਉਸਤਾਦ ਜੀ ਤੇ ਬੱਸ ਦੇ ਨਾਲ ਟੰਗਿਆ ਹੋਇਆ, ਓਏ ਹੋਏ ਹੋਏ ਹੋਏ, ਬੱਸ ਦੇ ਨਾ ਛੱਤ ਦੇ ਨਾਲ, ਤੇ ਉਹਦੀ ਲੱਤ ਥੱਲੇ, ਤੇ ਉਹ ਕਾਲਾ ਕਿਉਂਕਿ ਉਹ ਭੱਜ ਗਿਆ ਸੀ, ਜਿਹੜਾ ਭੱਜ ਜਾਂਦਾ ਨਾ ਅੱਗੇ ਲੱਗ ਕੇ, ਤੇ ਉਹਦੇ ਨਾਲ ਇਹ ਹਾਲ ਕਰਦੇ। ਉਹਨੇ ਕੜਾ ਪਾ ਕੇ ਤੇ ਬੱਸ ਦੀ ਛੱਤ ਦੇ ਨਾਲ ਉਹਨੂੰ ਨਾ ਉਹਦੀ ਲੱਤ ਜਿਹੜੀ ਟੰਗੀ ਹੋਈ, ਤੇ ਕਾਲਾ ਥੱਲੇ ਬੇਹੋਸ਼। ਤੇ ਉਹ ਬਾਅਦ ਦੇ ਵਿੱਚ ਉਹਨੂੰ ਕਿਸੇ ਨੇ ਹਲਾਇਆ ਹਲੂਇਆ, 2-3 ਜਣੇ ਬੰਦਿਆਂ ਨੇ, ਤੇ ਉਹ ਬਾਅਦ 'ਚ ਹੋਸ਼ ਫੜੀ, ਤੇ ਉਹਨੂੰ ਉਹਨਾਂ ਨੇ ਕਿਹਾ ਕਿ ਇਹਨੂੰ ਛੱਡ ਦਿਓ ਯਾਰ, ਤੁਹਾਡੀ ਮਿਹਰਬਾਨੀ। ਉਹ ਫਿਰ ਕੋਈ ਘੰਟੇ ਕੁ ਬਾਅਦ ਇੱਕ ਬੰਦਾ, ਉਹ ਵਿਚਾਰਾ ਇੰਜ ਫੜ ਕੇ ਨਾ, ਕਦੀ ਇਹ ਹੱਥ ਕਰ ਲਏ, ਕਦੀ ਇਹ, ਘੰਟਾ ਡੇਢ ਉਹਨੂੰ ਲੱਗ ਗਿਆ। ਤੇ ਅੰਦਰੋਂ ਇੱਕ ਅਫਸਰ ਆਇਆ, ਉਹਨੇ ਆੜ ਕੇ ਤੇ ਕਿਹਾ, ਉਹਨੇ ਕਿਹਾ ਖੱਲੀ ਹਾ ਦਾ ਨਫਲ, ਇਹਨੂੰ ਛੱਡ ਦਿਓ। ਉਹ ਛੱਡ ਕੇ ਤੇ ਉਹ ਸਾਡੇ ਲਈ ਲਾਈਨ 'ਚ ਉਹਨਾਂ ਲਾ ਦਿੱਤਾ। ਉਹ ਫਿਰ ਅਸੀਂ ਉੱਥੇ ਉਸਤਾਦ ਜੀ ਰਾਤ, ਯਾਨੀ 18 ਘੰਟੇ ਮੈਂ ਕੱਢੇ ਨੇ ਉੱਥੇ। 18 ਘੰਟੇ ਬਾਅਦ ਸ਼ਿਫਟ ਬਦਲੀ ਆ, ਅਗਲੇ ਉਹ ਪੁਲਿਸ ਵਾਲੇ ਆਏ ਨੇ ਕਿਤੋਂ, ਜਿਹੜਾ ਕੋਈ ਨਿਜ਼ਾਮ ਹੁੰਦੇ, ਅੱਗੇ ਜਾ ਕੇ ਉਹਨਾਂ ਨੇ ਫਿਰ ਸਾਰਿਆਂ ਨੂੰ ਇੱਕ ਪ੍ਰੋਸੈਸ ਦਿੱਤਾ ਹੈ, ਤੇ ਉਹਨਾਂ ਨੇ ਚੈੱਕ ਕੀਤਾ ਕਿ ਫਲਾਂ ਬੰਦਾ, ਉਹਨੇ ਕਿਹਾ ਤੇਰਾ ਨਾਮ, ਮੈਂ ਕਿਹਾ ਜੀ ਆ, ਸਾਰਿਆਂ ਨੂੰ ਪੁੱਛਦੇ ਆਏ, ਮੇਰਾ ਨਾਮ ਪੁੱਛਿਆ, ਉਹਨਾਂ ਮੈਂ ਦੱਸਿਆ, ਮੇਰੀ ਮੁੱਦਤ ਵੀ ਹੈ, ਸਾਰਾ ਕੁਝ ਮੈਂ ਲੀਗਲ ਸੀ। ਤੇ ਉਹਨਾਂ ਨੇ ਕਿਹਾ ਖੱਲੀ ਹਾ ਦਾ ਨਫਲ, ਆਦਾ ਇਤਲਾ ਬਰਦਾ, ਆਦਾ ਕਲੀਅਰ, ਇਹ ਕਲੀਅਰ ਹੈਗਾ ਵਾ, ਇਹਨੂੰ ਜਾਣ ਦੇ। ਤੇ ਮੇਰਾ ਕੀ ਦਿਲ ਕਰੇ ਉਸਤਾਦ ਜੀ, ਮੈਂ ਮਤਲਬ ਕਿੱਥੇ ਜਾਣ ਦਿਓ, ਇਹਨੂੰ ਕੱਢ ਦਿਓ ਬਾਹਰ ਜੇਲੋ। ਅੱਛਾ, ਮੈਂ ਕਿਹਾ ਵਾਪਸ ਭੇਜੋ ਇਹਨੂੰ। ਨਹੀਂ ਉਹਨਾਂ ਕਿਹਾ ਜੇਲੋ ਬਾਹਰ ਕੱਢ ਦਿਓ, ਠੀਕ ਹੈਗਾ ਵਾ, ਇਹਦਾ ਮੁੱਦਤ ਵੀ ਹੈ, ਉਹਦਾ ਕਾਮਾ ਸਿਰਫ ਜਿਹੜਾ ਉਹ ਰੀਨਿਊ ਹੋਣ ਗਿਆ ਵਾ, ਤੇ ਇਦਾਂ ਦਾ ਕੋਈ ਮਸਲਾ ਵਾ। ਤੇ ਉਹਨਾਂ ਨੇ ਭਾਈ ਮੈਨੂੰ ਕਹਿੰਦੇ ਜੀ ਜਾਣ ਦਿਓ। ਤੇ ਉਹ ਕਿੱਧਰ ਗਿਆ? ਤੂੰ ਗਿਆ? ਮੈਂ ਤਾਂ ਨਹੀਂ, ਤੇ ਜਿਹੜੀ ਇੰਨੀ ਤਜ਼ੀਅਤ ਕੱਟੀ, ਉਹ ਇਹੋ ਹੀ ਤੇ ਗੱਲ ਹੈ ਨਾ, ਇਹੀ ਤੇ ਜ਼ਿਆਦਤੀ ਆ ਜਿਹੜੀ ਕਿ ਇਮਰਾਨ ਖਾਨ ਸਾਹਿਬ ਨੇ ਵੀ ਜਾ ਕੇ ਤੇ ਉੱਥੇ ਇਹੋ ਹੀ ਗੱਲ ਕੀਤੀ ਨਾ ਕਿ ਯਾਰ ਕੁਝ ਲੋਕ ਐਸੇ ਨੇ, ਉਹਨਾਂ ਦੇ ਕੇਸਿਸ ਦੀ ਸਮਾਤ ਜਾਂ ਸੁਣਵਾਈ ਹੁੰਦੀ ਨਹੀਂ, ਕਾਜ਼ੀ ਹੁੰਦੇ ਨੇ ਉੱਥੇ, ਕਾਜ਼ੀਆਂ ਨੇ ਕੇਸ ਸੁਣਨਾ, ਕਾਜ਼ੀਆਂ ਨੇ ਕੇਸ ਕਰਨਾ, ਕਾਜ਼ੀ ਮੌਲਵੀ ਹੁੰਦੇ ਨੇ, ਮੌਲਵੀਆਂ ਨੇ ਆਪਣੇ ਹਿਸਾਬ ਨਾਲ ਉਹਨਾਂ ਨੂੰ ਵੇਖਣਾ ਵਾ। ਉਹ ਵੀ ਟਾਈਮ ਇਸੇ ਤਰ੍ਹਾਂ ਮਿਲ ਗਿਆ ਕਿਸੇ ਨੂੰ, ਹਜ਼ਾਰਾਂ ਲੱਖਾਂ ਦੀ ਤਾਦਾਦ ਨਾਲ ਲੋਕ ਨੇ, ਕਿਹਦਾ ਕੇਸ ਕਿੱਥੇ, ਬੜੇ ਬੜੇ ਲੋਕ ਜਿਹੜੇ ਅਜ਼ੀਅਤ 'ਚ ਮਰ ਜਾਂਦੇ। ਵੀਡੀਓਜ਼ ਚੱਲੀਆਂ ਨੇ ਬੜੀਆਂ ਬੜੀਆਂ ਸੋਸ਼ਲ ਮੀਡੀਆ ਤੇ ਕਿ ਯਾਰ ਸਾਡੀ ਜਾਨ ਛਡਾਓ, ਸਾਡੇ ਕੇਸ ਸੁਣੋ ਤੇ ਸਹੀ, ਸਾਡੀ ਗੱਲ ਸੁਣੋ। ਲੇਕਿਨ ਉਹਨਾਂ ਦੇ ਕੋਲ ਇੰਨਾ ਟਾਈਮ ਜਾਂ ਐਟੀਟਿਊਡ ਇੰਨਾ ਕੁ ਵਾ ਕਿ ਉਹ ਕਹਿੰਦੇ ਨੇ ਨਹੀਂ ਖੱਲੀ ਖੱਲੀ ਬੱਲੀ। ਇਹ ਸਾਰੀਆਂ ਅਰਬ ਰਿਆਸਤਾਂ 'ਚ ਇਦਾਂ ਹੀ ਆ? ਨਹੀਂ, ਸਾਊਦੀ ਅਰਬ ਕਿਉਂਕਿ ਕਿੰਗ ਸਿਸਟਮ ਆ, ਤੇ ਫਿਰ ਉਹ ਇਦਾਂ ਕਰਕੇ ਤੇ ਬੰਦਿਆਂ ਨੂੰ, ਉਹ ਉਸਤਾਦ ਜੀ ਮੈਨੂੰ ਛੱਡਿਆ ਤੇ ਮੇਰੇ ਮੂੰਹ 'ਚ ਤੁੱਕ ਭਰਿਆ ਸੀ, ਮੈਂ ਸੁੱਟ ਕੇ ਜਾਵਾਂ ਤੇ ਮੂੰਹ ਤੇ ਕਿ ਯਾਰ ਕਿਹੜੀ ਸਾਡੇ ਨਾਲ ਤੁਸੀਂ ਜ਼ਿਆਦਤੀ ਕੀਤੀ। ਉਹ ਬਾਹਰ ਆ ਕੇ ਤੇ ਬਾਹਰ ਅੰਦਰ ਤੁਸੀਂ ਪਾਣੀ ਦਾ ਗਲਾਸ ਵੀ ਪੀਤਾ ਨਾ, ਉਹਦਾ ਵੀ ਉਹਨੇ ਜੀ ਕਰੇ 50 ਰਿਆਲ ਮੰਗ ਲਏ, 30 ਰਿਆਲ ਮੰਗ ਲਏ। ਉਹਨੇ ਕਿਹਾ ਜੀ ਕਿ ਆਹ ਤਾਂ ਕਾਨੂੰਨ, ਬਸ ਵੀ ਯਾਨੀ ਸਾਡਾ ਕਾਨੂੰਨ, ਅਸੀਂ ਜੇ। ਅੱਛਾ, ਫਿਰ ਜਦੋਂ ਤੂੰ ਬਾਹਰ ਆਇਆ ਕੀ ਮਹਿਸੂਸ ਹੋਇਆ? ਓਏ ਬਾਹਰ ਆ ਕੇ ਨਾ ਤੇ ਮੈਂ ਪਹਿਲੋਂ ਤੇ ਮਸਜਿਦ ਲੱਭੀ, ਨਫਲ ਅਦਾ ਕੀਤੇ, ਤੇ ਮੈਂ ਉਦੋਂ ਹੀ ਹਿਸਾਬ ਲਾ ਲਿਆ ਸੀ। ਮੈਂ ਕਿਹਾ ਕਿ ਨਹੀਂ, ਮੈਂ ਸਾਊਦੀ ਅਰਬ ਮੈਂ ਨਹੀਂ ਰਹਿਣਾ। ਮੈਂ ਗਿਆ ਸੀ ਉਮਰਾ ਹੱਜ ਲਈ ਕਿ ਅੱਲਾ ਦਾ ਘਰ ਵੇਖਾਂਗੇ, ਉਮਰਾ ਕਰਾਂਗੇ, ਲੇਕਿਨ ਉਮਰਾ ਹੱਜ ਵਾਲੇ ਸਾਈਡ ਹੀ ਹੋਰ ਵਾ, ਉਹਦੇ ਏਡੇ ਅੱਛੇ ਲੋਕ ਨੇ। ਨਹੀਂ, ਤੂੰ ਬਹਿਕ ਗਿਆ, ਤੈਨੂੰ ਤਾਂ ਦੀ ਸਜ਼ਾ ਮਿਲੀ। ਕਿੱਦਾਂ? ਤੂੰ ਅਰਬੀ ਦੋਸਤ ਬਣਾ ਕੇ ਉਹਦੇ ਨਾਲ ਚਲਾ ਗਿਆ ਤੇ ਯਾਸ਼ੀ ਕਰਨ, ਤੈਨੂੰ ਉਹਦੀ ਸਜ਼ਾ ਮਿਲੀ ਕਿ ਤੂੰ ਆਇਆ ਕਿੱਧਰ ਸਾਂ? ਨਹੀਂ ਉਹ ਤਾਂ ਮੈਂ ਕੰਮ ਕਰਨ ਰਿਹਾ ਸੀ ਨਾ। ਇਹ ਗਲਤ ਪੈੜੀ ਪੈ ਗਿਆ ਕੰਮ ਸੀ ਨਾ, ਉਹ ਵੈਸੇ ਤੇ ਨਹੀਂ, ਸ਼ੌਕ ਨਾਲ ਨਹੀਂ ਗਿਆ ਸਾਜੀ, ਕੰਮ ਸੀ। ਨਹੀਂ, ਜਦੋਂ ਜੇਲੋਂ ਨਿਕਲਿਆ ਵਾ, ਉਹ ਉੱਥੇ ਉਹ ਕਿਰਲੇ ਖਾਣੇ ਕੱਟਣੇ ਕੰਮ ਹੁੰਦਾ, ਜਦੋਂ ਜੇਲੋਂ ਹਲਾਲ ਹੁੰਦੇ ਵੇਖਣੇ ਕੰਮ। ਨਹੀਂ, ਇੱਕ ਅਰਬੀ ਨੇ ਜੋ ਇਹਨੂੰ ਕੰਮ ਤੇ ਰੱਖ ਲਿਆ ਕਿ ਉਹ ਕੰਮ ਉਹ ਸੀ ਜਿੱਥੇ ਇਹਨੇ ਡਰਿਲ ਨਾਲ ਤਰਾਕ ਕਰਤਾ।
ਨਹੀਂ ਫਰੀ ਜਦੋਂ ਜੇਲੋਂ ਨਿਕਲਿਆ ਅਰਬੀ ਆਇਆ ਨਹੀਂ ਤੇਰਾ ਜ਼ੋਰ ਬੀਲ ਮਾਰਦਾ ਉਹਦਾ ਪਤਾ ਹੀ ਨਹੀਂ ਲੱਗਾ ਫਾਰਸ ਕਿਤੇ ਗਾਇਬ ਹੋ ਗਿਆ ਉਹਨੇ ਵੀ ਠੁਕਣਾ ਸੀ ਨਾਲ। ਹਾਂਜੀ ਉਹਨੇ ਵੀ ਠੁਕਣਾ ਸੀ, ਇਹ ਸਹੀ ਕਹਿਣ ਬਿਲਕੁਲ ਸਹੀ ਗੱਲ ਆ। ਉਹ ਕਹਿੰਦਾ ਭਾਈ, ਉਹਨਾਂ ਨੇ ਕਹਿੰਦਾ ਤੂੰ ਕਿਸ ਚੱਕਰ 'ਚ ਇਹਦੇ ਨਾਲ, ਤੂੰ ਇਹਦੇ ਨਾਲ ਆ ਜਾ। ਹਾਂਜੀ ਹਾਂਜੀ ਹਾਂਜੀ, ਉਹ ਇਸੇ ਚੱਕਰ 'ਚ ਉਹ ਕਿਤੇ ਨਿਕਲ ਗਏ। ਸਵਾਰਸ਼ ਫੂਰਸ਼ ਵਾਲਾ ਕੋਈ ਕੰਮ ਨਹੀਂ ਕਾਕਾ ਭਾਜੀ, ਮੈਂ ਕਹਿ ਰਿਹਾ ਆਹੋ ਜਾਂ ਉੱਥੇ ਕਰ ਆ ਗੱਲ ਕਰੋ ਜ਼ਰਾ ਭਾਜੀ। ਹਾਂਜੀ ਹਾਂਜੀ, ਮੇਰੇ ਚਾਚੂ ਨਾਲ ਗੱਲ ਕਰੋ। ਇਦਾਂ ਨਹੀਂ ਉਸਤਾਦ ਜੀ ਪਾਕਿਸਤਾਨ ਬੈਸਟ ਕੰਟਰੀ ਹੈ, ਜੋ ਮਰਜ਼ੀ ਕਰੋ ਤੁਹਾਨੂੰ ਕੋਈ ਪੁੱਛ-ਗਿੱਛ ਨਹੀਂ। ਨਹੀਂ ਇਹ ਵੀ ਗੱਲ ਗਲਤ ਆ, ਬੈਲੈਂਸ ਹੋਣਾ ਚਾਹੀਦਾ, ਚੈੱਕ ਐਂਡ ਬੈਲੈਂਸ। ਸਾਜੀ 18 ਘੰਟੇ ਨਜਾਇਜ਼ ਵਿਚਾਰਾ ਹਰ ਸ਼ੈ ਫਸਿਆ ਰਿਹਾ, ਗਲਤ ਨਹੀਂ ਹੈਗੀ ਯਾਰ। ਹੁਣ ਉਹ ਤੈਨੂੰ ਨਹੀਂ ਦੱਸ ਰਿਹਾ ਵੀ ਅਸਲ ਗੱਲ ਕੈਮਰੇ ਲੱਗੇ ਨੇ। ਕੀ ਗੱਲ ਅਸਲ ਉਸਤਾਦ ਜੀ, ਖੁੱਲ ਕੇ ਦੱਸ ਫਰੀ, ਕੈਮਰੇ ਬੰਦ ਕਰਾ ਲੈਂਦੇ ਉਹ ਯਾਰ ਫਰੀਦ ਜਾਣਦੇ ਇਦਾਂ ਕਿੱਦਾਂ ਤੇਰੇ ਕੋਲ ਸਾਰਾ ਕੁਝ ਸਹੀ ਆ ਤੇ ਤੈਨੂੰ ਫੜ ਕੇ ਲੈ ਕੇ 18 ਘੰਟੇ, ਕੁਝ ਤੇ ਐਸਾ ਹੋਇਆ ਹੋਊਗਾ ਨਾ। ਉਹ ਯਾਰ ਉਹਨਾਂ ਨੇ ਚੈੱਕ ਕੀਤਾ ਮੇਰੀ ਮੈਨੂੰ ਕਹਿੰਦੇ ਕਾਮਾ ਲਿਆ, ਮੇਰਾ ਕਾਮਾ ਜਿਹੜਾ ਰੀਨਿਊ ਹੋਣ ਗਿਆ ਸੀ, ਹੁਣ ਉਹ ਮੁੱਦਤ ਵੀ ਪਈ ਸੀ ਤੇ ਸਿਰਫ ਪਾਸਪੋਰਟ ਨਹੀਂ ਕਿਤੇ ਐਵੇਂ ਤੁਰੇ ਜਾਂਦੇ ਫੜ ਲਿਆ ਤੈਨੂੰ ਉਹਨਾਂ ਨੇ? ਹਾਂਜੀ ਕਾਮਾ ਦਾ ਹਾਂ ਤੁਰੇ ਜਾਂਦੇ ਫੜਦੇ ਨੇ। ਉਹ ਕੋਈ ਪ੍ਰੂਫ ਹੱਥ ਲੱਗਾ ਉਹਨਾਂ ਦੇ ਉਸਤਾਦ ਜੀ ਉੱਥੇ ਪਤਾ ਕੀ ਹੁੰਦਾ, ਸੜਕਾਂ ਤੇ ਤਾਂ ਲੋਕ ਹੁੰਦੇ ਹੀ ਨਹੀਂ, ਸਾਰੇ ਦੇ ਗੱਡੀਆਂ, ਟ੍ਰੈਫਿਕ ਹੀ ਇੰਨੀ ਹੁੰਦੀ, ਕਾਰਾਂ, ਹਰ ਬੰਦੇ ਦੇ ਕੋਲ ਕਾਰ ਹੈਗੀ ਤੇ ਉੱਥੇ ਰੋਡ ਦੇ ਉੱਤੇ ਬੰਦਾ ਹੀ ਨਹੀਂ ਨਜ਼ਰ ਆਉਂਦਾ ਸਿਵਾਏ ਜਿਹੜੀਆਂ ਦੁਕਾਨਾਂ ਜਾਂ ਮਾਲਸ ਨੇ। ਤੇ ਮੈਂ ਉੱਥੇ ਦੁਕਾਨ ਤੇ ਖੜਾ ਬਾਹਰ ਨਿਕਲਿਆ ਵਾਂ ਗੱਡੀ 'ਚ ਬਹਿਣ ਲਈ, ਉਹਨੇ ਮੈਨੂੰ ਉੱਥੇ ਫੜ ਲਿਆ ਤੇ ਗੱਡੀ ਵੀ ਮੇਰੀ ਉੱਥੇ। ਗੱਡੀ ਦਾ ਤੇ ਬਾਅਦ ਦੇ ਵਿੱਚ ਪਤਾ ਲੱਗਾ ਕਿ ਉਹ ਲੈ ਕੇ ਕਫੀਲ ਉਹ ਵੀ ਵੇਚ ਗਿਆ। ਅੱਛਾ ਜੀ, ਬਸ ਤੂੰ ਫਿਰ ਕਫੀਲ ਕੋਈ ਨਾ। ਹਾਂਜੀ ਨਹੀਂ 70% ਲੋਕਾਂ ਦੇ ਯਾਰ, ਇੱਕ ਬੰਦਾ ਬਜ਼ੁਰਗ ਛੱਡ ਕੇ ਆ ਗਿਆ ਸਿਰਫ ਇਸ ਲਈ ਕਿ ਉਹਨੂੰ ਇੱਕ ਬੰਦੇ ਨੇ, ਉਹਦੀ ਚਿੱਟੀ ਦਾੜੀ ਸੀ ਤੇ ਉਹਨੂੰ ਇੱਕ ਅਰਬੀ ਨੇ ਕਿਹਾ ਵੀ ਇੰਤਾ ਕਲਬ, ਉਹਨੂੰ ਕੁੱਤਾ ਕਿਹਾ ਉਹਨੇ ਉਸ ਬੰਦੇ ਨੇ ਰੋਂਦਿਆਂ ਹੋਇਆ ਨਾ, ਉਹਨੇ ਉੱਥੇ ਉਹਨੂੰ ਅਰਬੀ ਨੂੰ ਕਿਹਾ, ਉਹਨੇ ਕਿਹਾ ਕਿ ਸਿਰਫ ਇਸ ਵਜ੍ਹਾ ਤੋਂ ਮੈਨੂੰ ਇਸ ਮੁਲਕ ਨਾਲ ਬੜਾ ਪਿਆਰ ਸੀ, ਮੈਂ ਇੱਥੇ ਰਹਿਣਾ ਹੀ ਨਹੀਂ। ਉਹਨੇ ਕੁਝ ਹਫ਼ਤੇ ਦੇ ਵਿੱਚ ਆਪਣਾ ਸਾਰਾ ਕੁਝ ਕਲੋਜ਼ ਗਿਆ, ਚੰਗਾ ਭਲਾ ਕਾਰੋਬਾਰ ਛੱਡ ਕੇ ਆ ਗਿਆ ਕਿ ਯਾਰ ਮੇਰੀ ਇਸ ਉਮਰੇ ਮੇਰੇ ਮਤਲਬ ਹੈ ਬੰਦਾ ਮੈਨੂੰ ਮੂੰਹ ਤੇ ਕੁੱਤਾ ਕਹਿਣ ਡਿਆ ਤੇ ਮੈਂ ਇਸ ਵਜ੍ਹਾ ਤੋਂ ਮੈਂ ਇਹ ਇੱਜ਼ਤ ਕੀ ਸਾਰੀ ਜ਼ਿੰਦਗੀ ਕਮਾਈ ਕੀ ਮੈਂ। ਉਹਨੇ ਫਰੀ ਨੂੰ ਕਿੰਨੀ ਵਾਰੀ ਕਿਹਾ ਅੰਤ ਕਲ ਵੇਰ ਨਹੀਂ ਛੱਡਿਆ, ਕਹਿੰਦੇ ਮੈਂ 2 ਸਾਲ ਪੂਰੇ ਕਰਨੇ ਪਏ, ਜਿੱਦਾਂ ਮਰਜ਼ੀ ਕਹੀ ਜਾਓ, ਜਿੱਦਾਂ ਮਰਜ਼ੀ ਅੰਤ ਕਲਮ। ਮੈਂ ਲੱਗਾ ਰਹਿਣਾ। ਅੱਛਾ ਜੀ, ਲਓ ਜੀ ਨਾਜ਼ਰੀਨ, ਟਾਈਮ ਪੂਰਾ ਹੋ ਗਿਆ ਭਾਈਜਾਨ। ਲਓ ਜੀ ਨਾਜ਼ਰੀਨ, ਕਾਮਾ ਕਿਹੜਾ ਹੁੰਦਾ ਉਸਤਾਦ ਜੀ? ਇਹ ਮੈਂ ਇਹ ਗੈਸੀ ਹੁੰਦਾ ਵਾ ਕਿ ਦੂਜਾ? ਇੱਕ 70 ਹੁੰਦੀ ਹੈ ਗੈਸੀ ਕੰਮ ਹੁੰਦਾ ਕਿ ਨਹੀਂ ਉਹ ਨਹੀਂ ਪ੍ਰਿੰਸ ਭਾਈ, ਏਜ ਕਿੰਨੀ ਸੀ ਤੁਹਾਡੀ ਉਦੋਂ? ਉਹੀ ਮੇਰੇ ਤਕਰੀਬਨ 22। ਇਹ ਲੁੱਡੀ ਏਜ ਮੰਨ ਲਓ ਯਾਰ 22 23 24 ਤਕਰੀਬਨ। ਆਹੋ, ਆ ਹੁਣ 28 ਇਹੀ ਕੰਮ ਦੀ ਉਮਰ ਹੁੰਦੀ ਹੈ ਸਹੀ ਬੰਦੇ ਦੀ, ਉਸ ਤੋਂ ਬਾਅਦ ਬੁਢਾਪਾ ਸ਼ੁਰੂ ਹੋ ਜਾਂਦਾ। ਸਹੀ ਗੱਲ। ਤਾਜੀ ਇੱਥੇ ਪਾਕਿਸਤਾਨ 'ਚ ਵੀ ਆਪਣੇ ਕੋ ਹੈ ਹੀ ਆ ਕਾਮਾ, ਉਹ ਦੋਦੀਆਂ ਕੋ ਜਿਹੜਾ ਹਾਂ ਉਹ ਤੋਂ ਉਹ ਯਾਮਾ ਹੁੰਦਾ ਵਾ ਉਹ ਯਾਰ। ਆਹੋ ਉਹੀ। ਲਓ ਜੀ ਨਾਜ਼ਰੀਨ, ਰੱਬ ਰੱਖਾ ਆਪਣਾ ਖਿਆਲ ਰੱਖੋ। ਤੇ ਦੂਸਰੀ ਗੱਲ ਇਹ ਆ ਕਿ ਇਹਨੇ ਜਿਹੜੀ ਅਰਬੀ ਬੋਲੀ ਹੈ ਨਾ, ਉਹ ਸਿਰਫ ਇੱਕ ਲੈਂਗੁਏਜ, ਅਰਬੀ ਜਿੱਦਾਂ ਲੈਂਗੁਏਜ ਹੁੰਦੀ ਹੈ, ਲੈਂਗੁਏਜ ਹੁੰਦੀ ਹੈ, ਬਸ ਲੈਂਗੁਏਜ ਹੀ ਸਮਝਣਾ ਉਹਨੂੰ, ਤੁਹਾਡੀ ਮਿਹਰਬਾਨੀ ਹੈ। ਤੇ ਆਪਣਾ ਖਿਆਲ ਰੱਖਣਾ ਬਹੁਤ। ਫਿਰ ਤੁਹਾਡੇ ਨਾਲ ਕੱਲ ਮੁਲਾਕਾਤ ਹੋਏਗੀ। ਅੱਲਾ ਹਾਫਿਜ਼।